ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 9 ਸਤੰਬਰ 2021 25 ਭਾਦੋਂ ਨਾਨਕਸ਼ਾਹੀ ਸੰਮਤ 553 ਦੇ ਦਿਨ ਅਸੀਂ ਅੱਜ ਵਿਚਾਰ ਚਰਚਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਨਾਰਮਲੀ ਬੀਬੀ ਨੀਲਮ ਕੌਰ ਇਸ ਸ਼ੋਅ ਨੂੰ ਕੰਡਕਟ ਕਰਦੇ ਆ, ਪਰ ਅੱਜ ਕੁਝ ਕਾਰਨਾਂ ਕਰਕੇ ਉਹਨਾਂ ਦੇ ਰੁਝੇਵੇਂ ਸੀ ਤੇ ਉਹ ਨਹੀਂ ਆ ਸਕੇ ਤੇ ਮੇਰੀ ਅੱਜ ਡਿਊਟੀ ਲੱਗੀ ਹੈ ਇਸ ਸ਼ੋਅ ਨੂੰ ਕੰਡਕਟ ਕਰਨ ਦੀ। ਸੋ ਆਓ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਜਿਹੜੀਆਂ ਇਸ ਹਫਤੇ ਦੀਆਂ ਜਾਂ ਜਿਹੜੀਆਂ ਇਸ ਵਕਤ ਡਿਵੈਲਪਮੈਂਟਸ ਚੱਲ ਰਹੀਆਂ ਨੇ, ਵਿਸ਼ੇਸ਼ ਤੌਰ ਤੇ ਅਫਗਾਨਿਸਤਾਨ ਦੇ ਵਿੱਚ ਜੋ ਹੋ ਰਿਹਾ ਉਹ ਸਾਊਥ ਏਸ਼ੀਆ ਦੇ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ, ਜਿਹੜੀਆਂ ਇੰਟਰਨੈਸ਼ਨਲ ਪਾਵਰਸ ਨੇ ਇਸ ਵਕਤ ਵਿਸ਼ੇਸ਼ ਕਰਕੇ ਜਿਹੜਾ ਅਮਰੀਕਾ ਆ ਤੇ ਨਾਲ ਜਦੋਂ ਅਸੀਂ ਪਾਵਰ ਸੈਂਟਰਸ ਦੀ ਗੱਲ ਕਰਦੇ ਹਾਂ, ਦੂਜਾ ਪਾਵਰ ਸੈਂਟਰ ਜਿਹੜਾ ਚੀਨ ਬਣਦਾ ਨਜ਼ਰ ਆ ਰਿਹਾ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਜਾਂ ਬਣ ਚੁੱਕਿਆ ਕਹਿ ਲਿਆ ਜਾਵੇ ਤੇ ਜ਼ਿਆਦਾ ਬਿਹਤਰ ਹੋਵੇਗਾ। ਸੋ ਇਸ ਡਿਵੈਲਪਮੈਂਟ ਦੇ ਵੱਲ ਵੀ ਅੱਜ ਵਿਚਾਰ ਚਰਚਾ ਕਰਾਂਗੇ ਤੇ ਨਾਲ ਹੀ ਨਾਲ ਜਿਹੜੀਆਂ ਇਹਦਾ ਤਾਲਿਬਾਨ ਦਾ ਜਿਹੜਾ ਰੋਲ ਰਿਹਾ ਪਿਛਲੇ ਸਮੇਂ ਦੇ ਵਿੱਚ ਜਾਂ ਇਸ ਵਕਤ ਕਿਵੇਂ ਉਹ ਪਾਵਰ ਹਥਿਆ ਕੇ ਇਸ ਵਕਤ ਸੱਤਾ ਦੇ ਉੱਤੇ ਕਾਬਜ਼ ਹੋਏ ਆ ਤੇ ਆਪਣੀ ਲੈਜਿਟੀਮੇਸੀ ਵੱਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਆਪਣੇ ਜਿਹੜੇ ਕਦਮ ਨੇ ਉਹ ਵਧਾ ਰਹੇ ਆ ਤੇ ਉਹਦਾ ਮੁਲਾਂਕਣ ਜਾਂ ਉਹਦਾ ਜਿਹੜਾ ਪ੍ਰਭਾਵ ਹੈ ਪੰਜਾਬ ਦੇ ਉੱਤੇ, ਭਾਰਤ ਦੇ ਉੱਤੇ ਕੀ ਪੈ ਸਕਦਾ, ਜਾਂ ਪੰਜਾਬ ਦੀ ਜਿਹੜੀ ਸਟਰਗਲ, ਸਿੱਖਾਂ ਦੀ ਜਿਹੜੀ ਸਟਰਗਲ ਪੋਸਟ 1984 ਪੀਰੀਅਡ ਦੇ ਵਿੱਚ ਰਹੀ ਹੈ, ਉਸ ਦੇ ਨਾਲ ਵੀ ਇਹਨੂੰ ਕਿਤੇ ਨਾ ਕਿਤੇ ਜੋੜ ਕੇ ਦੇਖਣ ਦੀ ਅੱਜ ਡਾਕਟਰ ਅਮਰਜੀਤ ਸਿੰਘ ਹੋਰਾਂ ਤੋਂ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਕਰਾਂਗੇ। ਤੇ ਨਾਲ ਹੀ ਨਾਲ ਜਿਹੜਾ ਕਿਸਾਨ ਅੰਦੋਲਨ ਇਸ ਵਕਤ ਚੱਲ ਰਿਹਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ, ਤੇ ਵਿਸ਼ੇਸ਼ ਕਰਕੇ 3 ਦਿਨ ਹੋ ਚੁੱਕੇ ਆ ਜਦੋਂ ਕਰਨਾਲ ਦੇ ਵਿੱਚ ਜਿਹੜਾ ਧਰਨਾ ਆ ਉਹ ਲੱਗਾ, ਹਜੇ ਤੱਕ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਜਿਹੜੀ ਮੀਟਿੰਗਸ ਵੀ ਹੋਈਆਂ ਨੇ ਉਹ ਹਜੇ ਤੱਕ ਬੇਸਿੱਟਾ ਰਹੀਆਂ ਨੇ। ਸੋ ਅੱਗੇ ਕੀ ਰੁਖ ਲਵੇਗਾ ਕਿਸਾਨ ਸੰਘਰਸ਼ ਜਿਹੜਾ ਆ ਉਹ ਵੀ ਇੱਕ ਵੱਡਾ ਸਵਾਲ ਹੈ। ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਜਿਹੜਾ ਤਾਲਿਬਾਨ ਦੇ ਹਵਾਲੇ ਨਾਲ ਜਾਂ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ। ਹੁਣ ਗੱਲ ਇਹ ਤੇ ਸਾਫ਼ ਹੋ ਚੁੱਕੀ ਹੈ ਕਿ ਤਾਲਿਬਾਨ ਹੁਣ ਇੱਕ ਰਿਐਲਿਟੀ ਨੇ ਤੇ ਅਫਗਾਨਿਸਤਾਨ ਦੇ ਵਿੱਚ ਉਹ ਕਾਬਜ਼ ਨੇ। ਹੁਣ ਅਗਲਾ ਸਵਾਲ ਇੱਥੇ ਉੱਠਦਾ ਵੀ ਜੋ ਉਹਨਾਂ ਦੀ ਲੈਜਿਟੀਮੇਸੀ ਹੈ ਉਹ ਕਦੋਂ ਤੇ ਕਿਵੇਂ ਆਉਂਦੀ ਆ ਜਾਂ ਕਿਸ ਹਿਸਾਬ ਨਾਲ ਆਉਂਦੀ ਆ। ਉਹਦੇ ਲਈ ਕਈ ਜਿਹੜੀਆਂ ਅਟਕਲਾਂ ਨੇ, ਕਈ ਖਬਰਾਂ ਵੀ ਉਹ ਕਿਵੇਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਆ, ਚੇਂਜ ਹੋਏ ਆ, ਨਹੀਂ ਚੇਂਜ ਹੋਏ, ਕੀ ਹਿਸਾਬ ਕਿਤਾਬ ਚੱਲ ਰਿਹਾ। ਇੱਕ ਤੇ ਇਹ ਇਸ ਵਕਤ ਵੱਡਾ ਕੁਐਸਚਨ ਆ ਤੇ ਇਹਦੇ ਤੇ ਇੰਟਰਨੈਸ਼ਨਲ ਪਾਵਰਸ ਜਿਹੜੀਆਂ ਨੇ, ਮਤਲਬ ਅਮਰੀਕਾ ਦੇ ਵਿੱਚੋਂ ਕਿਤੇ ਨਾ ਕਿਤੇ ਸੈਂਕਸ਼ਨਸ ਲਾਉਣ ਦੀ ਗੱਲ ਉੱਠਦੀ ਹੈ। ਅਮਰੀਕਾ ਦੇ ਜਿਹੜੇ ਲਾਅ ਮੇਕਰਸ ਨੇ, ਚਾਈਨਾ ਇੰਡੋਰਸ ਕਰ ਰਿਹਾ ਆ ਤਾਲਿਬਾਨ ਨੂੰ, ਮਤਲਬ ਕਈ ਕੁਛ ਉੱਪਰ ਥੱਲੇ ਹੋ ਰਿਹਾ। ਯੂਰੋਪੀਅਨ ਯੂਨੀਅਨ ਤੇ ਇੰਡੀਆ ਵੀ ਇਹਦੇ ਅਗੇਂਸਟ ਹੈਗੇ, ਉਹ ਵੀ ਖਬਰਾਂ ਆ ਰਹੀਆਂ ਨੇ ਵੀ ਨਹੀਂ ਉਹ ਮਾਨਤਾ ਦੇਣ ਦੇ ਰੌਂ ਦੇ ਵਿੱਚ ਹੈਗੇ। ਗੱਲ ਇਹ ਜਾਊਗੀ ਕਿੱਧਰ ਨੂੰ? ਦੇਖੋ, ਪਿਛਲੇ ਲਗਭਗ 4 ਹਫ਼ਤੇ ਤੋਂ ਹੀ ਜੇ ਅਸੀਂ ਕਹਿਣਾ ਹੋਏ ਕਿ 11-12 ਅਗਸਤ ਤੋਂ ਲੈ ਕੇ ਸਾਡਾ ਲੀਡ ਸੈਗਮੈਂਟ ਸੱਚੋ ਸੱਚ ਦਾ ਅਫਗਾਨਿਸਤਾਨ ਨਾਲ ਜੁੜਿਆ ਹੁੰਦਾ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਅਸੀਂ ਟਰੈਵਲ ਕਰ ਰਹੇ ਹਾਂ ਸੀਐਟਲ ਦੇ ਲਈ, ਔਰ ਉਸ ਦੇ ਲਈ ਅੱਜ ਜਿਵੇਂ ਤੁਸੀਂ ਦੱਸਿਆ ਕਿ ਵੀ ਸਾਡਾ ਰੂਟੀਨ ਫਾਰਮੈਟ ਨਹੀਂ ਹੈ ਪ੍ਰੋਗਰਾਮ ਦਾ, ਪਰ ਅਸੀਂ ਦਰਸ਼ਕਾਂ ਦੇ ਪਿਆਰ ਉਹ ਖਿੱਚ ਨੂੰ ਮਹਿਸੂਸ ਕਰਦੇ ਹਾਂ। ਲੰਬੀ ਗੈਰ ਹਾਜ਼ਰੀ ਵੀਕਐਂਡ ਤੱਕ ਉਸ ਨਾਲੋਂ ਇਹ ਬਿਹਤਰ ਸਮਝਿਆ ਕਿ ਅਸੀਂ ਇੱਕ ਫਾਰਮੈਟ ਦੇ ਵਿੱਚ ਗੱਲਬਾਤ ਕਰ ਲਈਏ। ਦੇਖੋ, ਅੱਜ ਦੀਆਂ ਮੁੱਖ ਡਿਵੈਲਪਮੈਂਟਸ ਜੇ ਤੁਸੀਂ ਦੇਖੋ ਜਿਹੜੀਆਂ ਪਿਛਲੇ 24 ਘੰਟੇ 'ਚ ਵਾਪਰੀਆਂ ਨੇ, ਤੇ ਕਿਉਂਕਿ 2 ਅਹਿਮ ਅੱਜ ਕਾਨਫਰੰਸਿਸ ਸੀ। ਇੱਕ ਬ੍ਰਿਕਸ ਦੀ ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਔਰ ਉਹਨੂੰ ਪ੍ਰਾਈਮ ਮਿਨਿਸਟਰ ਮੋਦੀ ਨੇ ਪ੍ਰੀਜ਼ਾਈਡ ਕੀਤਾ ਜੀ। ਔਰ ਇਹ ਕਿਉਂਕਿ ਇਸ ਮਾਮਲੇ ਦੇ ਵਿੱਚ ਰਸ਼ੀਆ ਔਰ ਚਾਈਨਾ, ਉਹਨਾਂ ਦੀ ਪੋਜੀਸ਼ਨ ਤਾਂ ਅਫਗਾਨਿਸਤਾਨ ਬਾਰੇ ਡਿਫਰੈਂਟ ਹੈ, ਜਿਹੜਾ ਬਲੌਕ ਅਮਰੀਕਾ ਔਰ ਯੂਰਪੀਅਨ ਯੂਨੀਅਨ ਦਾ, ਔਰ ਇਹ ਸੀ ਕਿ ਵੀ ਮੋਦੀ ਇਹਨੂੰ ਕਿਵੇਂ ਫੇਸ ਕਰੇਗਾ ਜਾਂ ਇਸ 'ਚੋਂ ਕੋਈ ਦਹਿਸ਼ਤਗਰਦੀ ਜਾਂ ਇਸ ਕਿਸਮ ਦੀ ਲਾਈਨ ਕੱਢਣ ਦੀ ਕੋਸ਼ਿਸ਼ ਤਾਂ ਨਹੀਂ ਕਰੇਗਾ। ਸੋ ਉਹ ਪਾਰਟ ਤਾਂ ਚੱਲਿਆ ਨਹੀਂ ਹੈ। ਔਰ ਜਿਹੜੀ ਉਸ ਦੀ ਸਟੇਟਮੈਂਟ ਵੀ ਹੈ ਪ੍ਰੀਜ਼ਾਈਡਿੰਗ ਇੱਕ ਜਿਹੜਾ ਐਂਟੀਟੀ ਦੇ ਤੌਰ ਤੇ,
ਉਸ ਦੇ ਵਿੱਚ ਇੰਨਾ ਕਿ ਅਸੀਂ ਬਹੁਤ ਪ੍ਰੋਗਰੈਸ ਕੀਤੀ ਔਰ 15 ਸਾਲਾਂ 'ਚ ਅਸੀਂ ਬ੍ਰਿਕਸ ਦੇ ਨੇਸ਼ਨ ਬਹੁਤ ਅੱਗੇ ਜਾਵਾਂਗੇ। ਅਸੀਂ ਦੁਨੀਆ ਦੀ 42% ਪਾਪੂਲੇਸ਼ਨ ਹੈ ਔਰ 24% GDP ਦੁਨੀਆ ਦੀ ਇਹ ਬ੍ਰਿਕਸ ਦੇ 5 ਨੇਸ਼ਨਸ ਕੋਲ ਹੈ ਜਾਂ ਦੂਸਰਾ ਉਹਨੂੰ ਜਿਹੜੇ ਅੰਗਰੇਜ਼ੀ 'ਚ ਕਹਿੰਦੇ ਨੇ ਇਟ ਵਾਸ ਜਸਟ ਐਨ ਹੌਟ ਏਅਰ। ਦੂਸਰੀ ਮੀਟਿੰਗ ਜਿਸ ਦਾ ਕਨਕਲੂਜਨ ਵੀ ਜਿਹੜਾ ਹੈ ਉਹ ਪ੍ਰਭਾਵ ਕਰਨ ਵਾਲਾ ਹੈ ਔਰ ਉਹ ਅਹਿਮੀਅਤ ਵਾਲੀ ਵੀ ਸੀ, ਉਹ 20 ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਜਿਸ ਦੇ ਵਿੱਚ ਯੂਰਪੀਅਨ ਨੇਸ਼ਨਸ ਵੀ ਸੀ, ਇੰਡੀਆ, ਪਾਕਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇਹਨਾਂ ਸਮੇਤ 20 ਅੱਡ-ਅੱਡ ਮੁਲਕਾਂ ਦੇ। ਔਰ ਉਹਦੇ 'ਚ ਕਿਉਂਕਿ ਇਹ ਇਸ ਵੇਲੇ ਦੋ ਜਿਹੜੇ ਮੁੱਦੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਪਹਿਲਾ ਕਿ ਕੀ ਪੱਛਮੀ ਮੁਲਕ ਔਰ ਈਵਨ ਜਿਹੜੇ ਰਸ਼ੀਆ, ਚਾਈਨਾ, ਪਾਕਿਸਤਾਨ ਵਰਗੇ ਮੁਲਕ ਤਾਲਿਬਾਨ ਦੇ ਨਾਲ ਹਮਦਰਦੀ ਵੀ ਰੱਖਦੇ ਨੇ, ਉਹ ਉਹਨਾਂ ਦੀ ਇੰਟਰਿਮ ਸਰਕਾਰ ਨੂੰ ਰੈਕਗਨਾਈਜ਼ ਕਰਨਗੇ, ਮਾਨਤਾ ਦੇਣਗੇ। ਪਹਿਲਾ ਮੁੱਦਾ ਹੈ। ਦੂਸਰਾ ਜਿਹੜਾ ਗ੍ਰੇਵ ਹਿਊਮਨ ਕ੍ਰਾਈਸਿਸ, ਹਿਊਮੈਨਿਟੇਰੀਅਨ ਕ੍ਰਾਈਸਿਸ, ਖਾਸ ਤੌਰ ਤੇ ਜਿਵੇਂ ਯੂਨਾਈਟਿਡ ਨੇਸ਼ਨਸ ਨੇ ਵੀ ਪੁਆਇੰਟ ਆਊਟ ਕੀਤਾ, ਉਹਨਾਂ ਨੇ $600+ ਮਿਲੀਅਨ ਮੰਗੇ ਨੇ ਔਰ ਉਹਨਾਂ ਦੇ ਫੂਡ ਪ੍ਰੋਗਰਾਮ ਦਾ ਕਹਿਣਾ ਕਿ ਐਂਡ ਤੱਕ ਸਤੰਬਰ 30 ਤੱਕ ਪਹੁੰਚਦੇ ਆ ਉਹਨਾਂ ਦੇ ਕੋਲ ਜੋ ਵੀ ਉਹਨਾਂ ਦਾ ਸਟਾਕ ਹੈ ਉਹ ਖਤਮ ਹੋ ਜਾਏਗਾ। ਔਰ ਜੇ ਇਹ ਹੈਲਪ ਨਾ ਹੋਈ ਤੇ 1/3 ਪੋਪੂਲੇਸ਼ਨ ਅਫਗਾਨਿਸਤਾਨ ਦੀ ਲਗਭਗ 13 ਮਿਲੀਅਨ ਜਿਹੜੀ ਹੈ ਉਹ ਹੰਗਰ ਔਰ ਮਾਲ ਨਿਊਟ੍ਰੀਸ਼ਨ ਔਰ ਦੂਸਰਿਆਂ ਦਾ ਸ਼ਿਕਾਰ ਹੋਏਗੀ। ਸੋ ਇਹ ਦੇਖਿਆ ਜਾ ਰਿਹਾ ਸੀ ਕਿ ਕੀ ਇਹਨਾਂ ਫੋਰਨ ਮਿਨਿਸਟਰਸ ਦੀ ਮੀਟਿੰਗ ਚੋਂ ਕੁਝ ਇਸ ਕਿਸਮ ਦਾ ਜਿਹੜਾ ਕਿ ਹਿਊਮੈਨਿਟੇਰੀਅਨ ਏਡ ਦੇ ਨਾਂ ਥੱਲੇ ਕੁਝ ਦੇਣ ਦੀ ਲਾਈਨ ਹੋਏਗੀ, ਕਿਉਂਕਿ ਉਸ ਤੋਂ ਪਹਿਲਾਂ ਪਿਛਲੇ ਕੱਲ ਅਸੀਂ ਦੇਖਿਆ ਕਿ ਚਾਈਨਾ ਨੇ ਆਲਮੋਸਟ $31 ਮਿਲੀਅਨ ਦੀ ਜਿਹਦੇ 'ਚ ਵੈਕਸੀਨੇਸ਼ਨ, ਵਿੰਟਰ ਸਪਲਾਈਜ਼ ਔਰ ਦੂਸਰਾ ਫੂਡ ਸਟਫ ਹੀ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਬਾਰੇ ਹਾਲਾਂਕਿ ਕੱਲ ਮੈਂ ਕਿਹਾ ਸੀ ਕਿ ਵੀ ਉਹਨਾਂ ਦੀ ਹੈਲਪ ਫਲੋ ਹੋਣੀ ਚਾਹੀਦੀ ਹੈ, ਪਰ ਸਾਡੇ ਵਿਊਅਰਸ ਨੇ ਜਿਹੜਾ ਸਾਨੂੰ ਇਨਫੋਰਮ ਵੀ ਕੀਤਾ ਹੈ ਕਿ ਕਿੰਨੇ ਸੌ ਟਰੱਕ ਜਿਹੜੇ ਨੇ ਉਹ ਫੂਡ ਦੇ ਔਰ ਦੂਸਰੀਆਂ ਜ਼ਰੂਰੀ ਚੀਜ਼ਾਂ ਦੇ ਉਹ ਆਲਰੇਡੀ ਔਨ ਦਾ ਵੇ ਨੇ ਔਰ ਉਸ ਪੱਖ ਤੋਂ ਤਾਂ ਹੈਲਪ ਹੋ ਰਹੀ ਹੈ। ਹੁਣ ਜਿਹੜੇ 5 ਨੁਕਤੇ ਇਸ ਫੋਰਨ ਮਿਨਿਸਟਰਸ ਕਾਨਫਰੰਸ 'ਚ ਉਹਨਾਂ ਨੇ ਜਿਹਨੂੰ ਐਜ਼ ਏ ਪ੍ਰੀ ਕੰਡੀਸ਼ਨਸ ਹੀ ਕਿਹਾ ਜਾ ਸਕਦਾ ਹੈ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਪੂਰੇ ਕਰੋ ਫਿਰ ਅਸੀਂ ਦੇਖਾਂਗੇ ਕਿ ਵੀ ਤੁਹਾਨੂੰ ਅਸੀਂ ਜਿਹੜਾ ਹੈ ਉਹ ਮਾਨਤਾ ਦੀ ਇਵਨ ਉਹਦੇ 'ਚ ਵੀ ਇੰਨੀ ਗੱਲ ਨਹੀਂ ਹੈ ਕਿ ਵੀ ਫਾਰ ਐਕਸੈਪਟੈਂਸ। ਉਹਨਾਂ ਪੰਜਾਂ ਦੇ ਵਿੱਚ ਜਿਹੜਾ ਪਹਿਲਾ ਨੁਕਤਾ ਤਾਂ ਇਹ ਹੈ ਕਿ ਵੀ ਜਿਹੜੇ ਉੱਥੇ ਅਮਰੀਕਨ ਜਾਂ ਦੂਸਰੇ ਮੁਲਕਾਂ ਦੇ ਸਿਟੀਜ਼ਨ ਜਿਹੜੇ ਉੱਥੋਂ ਨਿਕਲਣਾ ਚਾਹੁੰਦੇ ਨੇ ਅਫਗਾਨਿਸਤਾਨ 'ਚੋਂ, ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਐਕਸੈਸ ਹੋਏ ਔਰ ਉਹਨਾਂ ਨੂੰ ਨਿਕਲਣ ਦਾ ਜਿਹੜਾ ਉਹ ਹੱਕ ਹੋਏ। ਜਿਹੜਾ ਜ਼ਾਹਰ ਹੈ ਆਲਰੇਡੀ ਨਾਲ ਦੀ ਨਾਲ ਤੁਸੀਂ ਦੂਸਰੇ ਪਾਸੇ ਖਬਰ ਦੇਖਦੇ ਹੋ ਕਿ ਅਮਰੀਕਾ ਦੇ ਸਿਟੀਜ਼ਨਸ ਔਰ ਕੁਝ ਹੋਰ ਨੈਸ਼ਨਲਸ ਦਾ ਇੱਕ ਜਹਾਜ਼ ਜਿਹੜਾ ਅੱਜ ਵੀ ਉੱਥੋਂ ਨਿਕਲਿਆ, ਸੋ ਉਹ ਕੋਈ ਤਾਲਿਬਾਨ ਨੇ ਉਸ ਦੇ ਉੱਤੇ ਰੋਕ ਨਹੀਂ ਪਾਈ ਹੋਈ। ਦੂਸਰਾ ਜਿਹੜਾ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ ਹੈ, ਕਿਉਂਕਿ ਜਿਹੜੀ ਫੋਰਨ ਮਿਨਿਸਟਰਸ ਦੀ ਡਿਸਕਸ਼ਨ ਸੀ ਉਹਦੇ 'ਚ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਕਿ ਜੀ ਇਹ ਗਵਰਨਮੈਂਟ ਦੇ ਵਿੱਚ ਉਸ ਕਿਸਮ ਦੇ ਨੇ ਲੋਕ ਜਿਹੜੇ ਬਲੈਕ ਲਿਸਟਡ ਨੇ ਔਰ ਦੂਸਰੇ ਤੀਸਰੇ ਨੇ। ਸੋ ਉਸ ਦੇ ਵਿੱਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤਾਲਿਬਾਨ ਇਸ ਗੱਲ ਨੂੰ ਗਾਰੰਟੀ ਕਰੇ ਕਿ ਜਿਹੜਾ ਦੋਹਾ ਐਗਰੀਮੈਂਟ ਦੀ ਸਪਿਰਿਟ ਵੀ ਸੀ ਕਿ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਕਿਸੇ ਵੀ ਦਹਿਸ਼ਤਗਰਦ ਐਕਟੀਵਿਟੀ ਦੇ ਲਈ ਕਿਸੇ ਦੇਸ਼ ਦੇ ਖਿਲਾਫ ਉਹਨੂੰ ਨਾ ਵਰਤਣ ਦੇ। ਰਾਦਰ ਉਸ ਮੀਟਿੰਗ 'ਚ ਜੈ ਸ਼ੰਕਰ ਜਿਹੜਾ ਫੋਰਨ ਮਿਨਿਸਟਰ ਇੱਕ ਸਟੈਪ ਅੱਗੇ ਜਾ ਕੇ ਇਹ ਵੀ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਈਵਨ ਅਫਗਾਨਿਸਤਾਨ ਆਪਣੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਹੋਰ ਦੇਸ਼ ਦੀ ਦਖਲ ਅੰਦਾਜ਼ੀ, ਉਹ ਦੇਸ਼ ਜਿਹੜੇ ਵਾਇਲੈਂਸ ਨੂੰ ਪ੍ਰਮੋਟ ਕਰਦੇ ਨੇ, ਨਾ ਕਰੇ। ਜ਼ਾਹਰ ਹੈ ਕਿ ਇੰਡੀਆ ਹਰ ਉਸ ਪਲੇਟਫਾਰਮ ਨੂੰ ਜਿਹੜਾ ਈਵਨ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਾਕਿਸਤਾਨ ਨਾਲ, ਉਸ ਨੂੰ ਇਸਤੇਮਾਲ ਕਰਦਾ ਉਸ ਨੂੰ ਨੈਗੇਟ ਕਰਨ ਦੇ ਲਈ। ਇੱਕ ਨੁਕਤਾ ਜਿਹੜਾ ਉਹਨਾਂ ਵੱਲੋਂ ਲਿਆਂਦਾ ਗਿਆ ਕਿ ਜਿਹੜੀ ਸਪਿਰਿਟ ਸੀ ਦੋਹਾ ਐਗਰੀਮੈਂਟ ਦੀ, ਉਹ ਸੀ ਆਲ ਇਨਕਲੂਸਿਵ ਗਵਰਨਮੈਂਟ। ਔਰ ਇਹ ਤਾਲਿਬਾਨ ਜਿਹੜੇ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿਹੜੀਆਂ ਦੂਸਰੀਆਂ ਧਿਰਾਂ ਵੀ ਨੇ ਔਰ ਜਿਹੜੀ ਦੋਹਾ ਐਗਰੀਮੈਂਟ ਦੀ ਸਪਿਰਿਟ ਹੈ ਉਹਦੇ ਮੁਤਾਬਕ ਉਹ ਜਿਹੜੇ ਨੇ ਬਾਕੀਆਂ ਨੂੰ ਇਨਕਲੂਡ ਕਰਨ। ਇਸੇ ਤਰ੍ਹਾਂ ਫਿਰ ਜਿਹੜਾ ਉਹ ਇਹ ਹਵਾਲਾ ਦੇ ਕੇ ਕਿ ਵਿਮਨ ਰਾਈਟਸ ਔਰ ਹਿਊਮਨ ਰਾਈਟਸ, ਇੰਟਰਨੈਸ਼ਨਲ ਲਾਅ ਔਰ ਇੰਟਰਨੈਸ਼ਨਲ ਜਿਹੜੇ ਪ੍ਰੋਟੋਕੋਲ ਨੇ ਉਹਨਾਂ ਦੇ ਮੁਤਾਬਕ ਤਾਲਿਬਾਨ ਜਿਹੜੇ ਨੇ ਉਸ ਦੇ ਉੱਤੇ ਐਕਟ ਕਰਨ। ਸੋ ਇਹ ਸਾਰੇ ਫਿਰ ਉਹਨਾਂ ਨੇ ਕਿਹਾ ਜੀ ਜਿਵੇਂ ਤਾਜ਼ਾ ਜਰਨਲਿਸਟ ਦੇ ਉੱਤੇ ਔਰ ਦੂਸਰੇ ਉਹਨਾਂ ਦੀ ਮਾਰ ਕੁਟਾਈ ਦੀ ਖਬਰ ਆਈ ਹੈ, ਜਿਹੜਾ ਰਾਈਟ ਟੂ ਪ੍ਰੋਟੈਸਟ ਹੈ ਜਾਂ ਦੂਜਾ ਹੈ ਫਰੀਡਮਸ। ਸੋ ਇਹ 5 ਕਾਈਂਡ ਆਫ ਪ੍ਰੀ ਕੰਡੀਸ਼ਨਸ ਈਵਨ
ਇਹਦੇ ਬਾਵਜੂਦ ਜਿਵੇਂ ਅਸੀਂ ਕਿਹਾ ਵੀ ਇਸ ਸਾਰੀ ਸਟੇਟਮੈਂਟ ਚੋਂ ਜਿੰਨਾ ਕੁ ਮੈਂ ਕੁਇਕਲੀ ਮੋਨੀਟਰ ਕਰ ਸਕਿਆ, ਮੈਨੂੰ ਕੋਈ ਏਡ ਵਾਲਾ ਈਵਨ ਹਿਊਮੈਨਿਟੇਰੀਅਨ ਮੁੱਦੇ ਤੇ ਕੋਈ ਏਡ ਦੀ ਲਾਈਨ ਨਜ਼ਰ ਨਹੀਂ ਆਈ ਕਿ ਵੀ ਕੀ ਹੈਗਾ। ਸੋ ਇਸ ਜਿਵੇਂ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਵੀ ਇਹ ਇਹਨਾਂ ਦੀ ਵਿਸ਼ ਲਿਸਟ ਹੈ, ਲੇਕਿਨ ਵਿਸ਼ ਲਿਸਟ ਦੇ ਨਾਲ ਚਲੋ ਜੇ ਤੁਸੀਂ ਫਾਈਨੈਂਸ਼ੀਅਲ ਖੁੱਲੀ ਏਡ ਦਿੰਦੇ ਹੋ ਉਹਦੇ ਨਾਲ ਤੁਸੀਂ ਕੋਈ ਸ਼ਰਤ ਅਟੈਚ ਕਰ ਦਿਓ, ਉਹ ਤਾਂ ਸਮਝ ਆ ਸਕਦੀ ਹੈ, ਪਰ ਇਹ ਮੈਨੂੰ ਲੱਗਦਾ ਹੈ ਵੀ ਅਦਰ ਦੈਨ ਕਿ ਤਾਲਿਬਾਨ ਨੂੰ ਪ੍ਰਵੋਕ ਕਰਨ ਦੇ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਹਾਲਾਂ ਇਹ ਗੱਲ ਰਿਪੀਟਡਲੀ ਹੁਣ ਇਹ ਤਾਂ ਨਹੀਂ ਕਿਸੇ ਨੇ ਵੀ ਇਹਨਾਂ ਚੋਂ ਵੀ ਕਹੀ ਜਾਂ ਦੂਜੇ ਕਿ ਜੀ ਬਾਈ ਫੋਰਸ ਉਹਨਾਂ ਨੇ ਆਕੂਪਾਈ ਕੀਤਾ ਜਾਂ ਦੂਜਾ ਕੀਤਾ, ਕਿਉਂਕਿ ਸਾਰਿਆਂ ਦੇ ਜਿੰਨੇ ਕਿ ਇਹਨਾਂ ਦੇ ਆਪਣੇ ਅੰਦਾਜ਼ੇ ਸੀ ਕਿ ਵੀ ਸਿਵਲ ਵਾਰ ਹੋਏਗੀ, ਦੂਜਾ 3 ਲੱਖ ਫੌਜ ਤਾਂ ਉਹਨਾਂ ਦੀ ਮੈਲਟ ਹੋਈ ਲਾਈਕ ਵੈਕਸ ਮੋਮ ਦੀ ਤਰ੍ਹਾਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਪੰਜਸ਼ੀਰ ਵੈਲੀ ਨੂੰ ਲੈ ਕੇ ਵੀ ਜਿਵੇਂ ਰੈਜ਼ਿਸਟੈਂਸ ਔਰ ਮਸੂਦ ਔਰ ਦੂਜਿਆਂ ਨੂੰ ਉਹਨਾਂ ਦਾ ਗੁੱਡਾ ਬੰਨਿਆ ਹੋਇਆ ਸੀ, ਉਹ ਗੱਲ ਵੀ ਚੱਲੀ ਨਹੀਂ ਹੈ। ਹੁਣ ਇਹ ਤੁਸੀਂ ਹਰ ਇੱਕ ਦੀ ਦੱਬੀ ਆਵਾਜ਼ 'ਚ ਦੇਖੋਗੇ ਕਿ ਵੀ ਕੋਈ ਇਹ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਉਹਨਾਂ ਦੀ ਫੋਰਸੀਬਲ ਜਿਹੜੀ ਹੈ ਆਕੂਪੇਸ਼ਨ ਹੈ ਜੀ। ਹੁਣ ਜਿਹੜਾ ਸ਼ਾਇਦ ਪਹਿਲੇ ਐਗਰੀਮੈਂਟ ਤੋਂ ਬਾਅਦ ਇਹਨਾਂ ਦੀ ਮਨਸ਼ਾ ਸੀ ਕਿ ਵੀ ਇਹ ਜਿਹੜੇ ਨੇ ਉਹਦੇ 'ਚ ਅਸ਼ਰਫ ਗਨੀ ਨੂੰ ਵੀ ਵਾੜ ਲੈਣਗੇ, ਦੂਜਿਆਂ ਨੂੰ ਵੀ ਵਾੜ ਲੈਣਗੇ, ਤੇ ਮੇਰਾ ਖਿਆਲ ਹੈ ਵੀ ਜਿਹੜਾ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਇੰਟਰਿਮ ਗਵਰਨਮੈਂਟ ਜਿਹਦੇ 30+ ਉਹਨਾਂ ਨੇ ਅਹੁਦੇ ਐਲਾਨੇ ਨੇ, ਉਹਨਾਂ ਦੇ ਵਿੱਚ ਜਿਹੜੀ ਡੋਮੀਨੈਂਸ ਹੈ ਜਾਂ ਜਿਹੜਾ ਉਸ ਦੇ ਵਿੱਚ ਜ਼ਿਆਦਾ ਅਸਰਦਾਰ ਗਰੁੱਪ ਹੈ ਉਹ ਉਹੀ ਹੈ ਜਿਹੜੇ ਜੰਗਜੂ ਸੀ, ਜਿਨ੍ਹਾਂ ਨੂੰ ਭਾਵੇਂ UN ਨੇ ਬਲੈਕ ਲਿਸਟ ਕੀਤਾ ਹੋਏ, ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕੀਤਾ ਹੋਏ, ਕਿਉਂਕਿ ਇਹਨਾਂ ਦੀ ਐਕਸਪੈਕਟੇਸ਼ਨਸ, ਕਿਉਂਕਿ ਜੇ ਅਸੀਂ ਦੇਖੀਏ ਵੀ ਇੱਕ ਹਾਲਾਂ ਇਹ ਕੋਈ ਕੰਪਾਰਟਮੈਂਟਲਾਈਜੇਸ਼ਨ ਨਹੀਂ ਹੈ ਕਿ ਤਾਲਿਬਾਨ ਨੇ ਕੋਈ ਡਿਵਾਈਡ ਕਰਕੇ ਕੀਤਾ, ਲੇਕਿਨ ਜਿਨ੍ਹਾਂ ਨੇ ਨੈਗੋਸ਼ੀਏਸ਼ਨ ਲੀਡ ਕੀਤੀ, ਜਿਹਨੂੰ ਦੋਹਾ ਗਰੁੱਪ ਕਿਹਾ ਜਾਣ ਲੱਗ ਪਿਆ ਪਿਛਲੇ 3-4 ਸਾਲ ਤੋਂ ਇਨਫਾਰਮਲੀ, ਜਦੋਂ ਤੋਂ ਉਹਨਾਂ ਦਾ ਆਫਿਸ ਕਤਰ ਦੇ ਵਿੱਚ ਦੋਹਾ ਦੇ ਵਿੱਚ ਖੁੱਲਿਆ ਔਰ ਪਿਛਲੇ 2 ਸਾਲ ਤੋਂ ਫਾਰਮਲੀ ਸਾਹਮਣੇ ਜਿਹੜਾ ਆ ਰਿਹਾ ਸੀ ਉਸ ਸਾਰੇ ਦਾ, ਉਹਨਾਂ ਦਾ ਇੱਕ ਫੇਸ ਰਿਲੇਟਿਵਲੀ ਮੋਡਰੇਟ ਫੇਸ ਦੇ ਤੌਰ ਦੇ ਉੱਤੇ ਜਿਹੜਾ ਉਹ ਪ੍ਰੋਜੈਕਟ ਕੀਤਾ ਗਿਆ ਸੀ। ਸੋ ਉਹਨਾਂ 'ਚ ਖਾਸ ਤੌਰ ਤੇ ਜਿਹੜਾ ਵੈਸਟਰਨ ਔਰ ਇਹਨਾਂ ਸਾਰਿਆਂ ਨੂੰ ਸੀ, ਜਿਵੇਂ ਮੁੱਲਾ ਬਰਾਦਰ ਜਿਨ੍ਹਾਂ ਦੀ ਗੱਲ ਹੁੰਦੀ ਹੈ, ਹਾਲਾਂ ਉਹ 6-7 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਵੀ ਰਹੇ ਸੀ ਔਰ ਇਹ ਲੱਗਦਾ ਹੈ ਵੀ ਜਦੋਂ ਉਹਨਾਂ ਦੀ ਰਿਲੀਜ਼ ਹੋਈ ਜਾਂ ਉਹਨਾਂ ਦੇ ਨਾਲ ਹੀ ਨੈਗੋਸ਼ੀਏਸ਼ਨ ਹੋਈ, ਸੋ ਅਮਰੀਕਨਜ਼ ਮੋਰ ਕੰਫਰਟੇਬਲ ਸੀ ਮੁੱਲਾ ਬਰਾਦਰ ਨਾਲ, ਔਰ ਪਹਿਲੇ ਜਿਹੜੇ ਪ੍ਰੋਜੈਕਟ ਹੋ ਰਹੇ ਸੀ ਐਜ਼ ਏ ਪ੍ਰਾਈਮ ਮਿਨਿਸਟਰ ਉਹਨਾਂ ਦਾ ਨਾਂ ਹੀ ਹੋ ਰਿਹਾ ਸੀ, ਉਹ ਹੁਣ ਨੰਬਰ 2 ਦੇ ਉੱਤੇ ਐਜ਼ ਏ ਡਿਪਟੀ ਚਲੇ ਗਏ ਔਰ ਉਹਨਾਂ ਦੇ ਨਾਲ ਇੱਕ ਹੋਰ ਫੈਲੋ ਡਿਪਟੀ ਨੇ। ਸੋ ਕੁਛ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਉਣ ਵਾਲਾ ਪੀਰੀਅਡ ਇਹ ਦੱਸੇਗਾ ਕਿ ਜਿਵੇਂ ਮੈਂ ਰਿਪੀਟਡਲੀ ਕਿਹਾ ਵੀ ਤਾਲਿਬਾਨ ਨੇ ਜੰਗ ਦੇ ਮੈਦਾਨ 'ਚ ਆਪਣੀ ਜਿਹੜੀ ਹੈ ਉਹ ਰਿਟ ਮਨਵਾਈ ਹੈ, ਡਿਪਲੋਮੇਸੀ ਦੀ ਦੁਨੀਆ 'ਚ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਨੈਗੋਸ਼ੀਏਸ਼ਨਸ ਲੀਡ ਕੀਤੀਆਂ ਔਰ ਉਸ ਸਾਰੇ ਪੀਰੀਅਡ ਦੇ ਵਿੱਚ ਉਹ ਬੀਜਿੰਗ ਹੋਏ, ਮਾਸਕੋ ਹੋਏ, ਤਹਿਰਾਨ ਹੋਏ ਜਾਂ ਇਸਤਨਬੁਲ ਹੋਏ, ਸਭ ਥਾਂ ਮੀਟਿੰਗਸ ਔਰ ਇਹ ਸਾਰੇ ਮੁਲਕ ਇੰਗੇਜ ਹੋਏ। ਇਸ ਕਰਕੇ ਇਸ ਵਾਰ ਰਸ਼ੀਆ ਔਰ ਚਾਈਨਾ ਦਾ ਜਿਹੜਾ ਉਹ ਵਰਤਾਰਾ ਟੋਟਲੀ ਡਿਫਰੈਂਟ ਹੈ, ਰਾਦਰ ਸਿੰਪੈਥੈਟਿਕ ਹੈ। ਪਰ ਅਸਲ ਟੈਸਟ ਜੇ ਟੈਸਟ ਵੈਸਟ ਜਾਂ ਦੂਜਾ ਮੈਂ ਸਮਝਦਾ ਵੀ ਇਹਨਾਂ ਦੀ ਲਟਕਾਈ ਸਿਰ ਤੇ ਤਲਵਾਰ ਨਾ ਵੀ ਦੇਖਿਆ ਜਾਏ, ਇੱਕ ਜਿਹੜਾ ਐਕਟਿਵਿਸਟ ਹੋਣ ਦੇ ਨਾਤੇ ਮੈਂ ਵੀ ਦੇਖਣਾ ਚਾਹਾਂਗਾ ਕਿ ਉਹ ਇੱਕ ਜੱਗੋਂ 13ਵੀਂ ਗੱਲ ਕਰ ਰਹੇ ਨੇ। ਜਦੋਂ ਇਹ ਪੰਜਾਬੀ ਦਾ ਲਫ਼ਜ਼ ਅਸੀਂ ਜੱਗੋਂ 13ਵੀਂ ਕਹਿੰਦੇ ਹਾਂ, ਕਿਉਂਕਿ ਜਿਹੜੇ ਮਾਡਲ ਹੁਣ ਤੱਕ ਚੱਲ ਰਹੇ ਨੇ ਗਵਰਨੈਂਸ ਦੇ, ਜਿਨ੍ਹਾਂ ਦੇ ਵਿੱਚ ਡੈਮੋਕ੍ਰੇਸੀ ਨੂੰ ਇੱਕ ਆਈਡੀਅਲ ਮਾਡਲ ਮੰਨਿਆ ਜਾਂਦਾ ਹੈ, ਵੈਸਟਰਨ ਮੁਲਕ ਅਮਰੀਕਾ, ਕੈਨੇਡਾ, ਇੰਡੀਆ, ਪਾਕਿਸਤਾਨ, ਭਾਵੇਂ ਇੰਡੀਆ ਘਟੀਆ ਡੈਮੋਕ੍ਰੇਸੀ ਪਰ ਉਸ ਹੈਡਿੰਗ ਦੇ ਥੱਲੇ ਨੇ। ਫਿਰ ਅਸੀਂ ਉਹਨਾਂ ਡੈਮੋਕ੍ਰੇਸੀ 'ਚ ਮੋਨਾਰਕੀਜ਼ ਦਾ ਕੀ ਰੋਲ ਹੈ, ਇੰਗਲੈਂਡ 'ਚ ਜਿਵੇਂ ਰਾਜਾ ਰਾਣੀ ਹੈ, ਭਾਵੇਂ ਡੈਮੋਕ੍ਰੇਸੀ ਦਾ ਸਿਸਟਮ ਹੈ। ਫਿਰ ਅਸੀਂ ਮਿਲਟਰੀ ਡਿਕਟੇਟਰਸ਼ਿਪਸ ਤੋਂ ਵਾਕਿਫ ਹੈ, ਜਿੱਥੇ ਭਾਵੇਂ ਉਹ ਕਮਿਊਨਿਜ਼ਮ ਦੇ ਨਾਂ ਥੱਲੇ ਆਈਆਂ ਜਾਂ ਡਾਇਰੈਕਟ ਮਿਲਟਰੀ ਡਿਕਟੇਟਰ ਆਏ। ਅਸੀਂ ਸ਼ੇਖਡਮ ਮਾਡਲ ਤੋਂ ਵਾਕਿਫ ਹੈ, ਜਿਹੜਾ ਸਾਊਦੀ ਅਰੇਬੀਆ, UAE ਜਾਂ ਇਹ ਸਾਰੇ ਮੁਲਕਾਂ ਦੇ ਵਿੱਚ ਪੋਸਟ ਫਸਟ ਵਰਲਡ ਵਾਰ ਮੈਪ ਮੇਕਿੰਗ ਇਹਨਾਂ ਨੇ ਕੀਤੀ, ਉਹ ਖੜਾ ਕੀਤਾ। ਜਾਂ ਅਸੀਂ ਜਿਹੜਾ ਐਕਸਕਲੂਸਿਵ ਇੱਕ ਮਜ਼ਹਬ ਦੀ ਹਕੂਮਤ, ਜਿਹੜੀ ਮਜ਼ਹਬ ਬੇਸਡ ਸਟੇਟ ਇਜ਼ਰਾਈਲ ਬਣੀ, ਜਿਵੇਂ ਉਹਨਾਂ ਨੇ ਆਪਣੇ ਲਗਭਗ 20% ਦੇ ਕਰੀਬ ਜਿਹੜੇ ਉਹਨਾਂ ਦੇ ਰਹਿਣ ਵਾਲੇ ਅਰਬ ਨੇ, ਉਹਨਾਂ ਨੂੰ ਬੇਸ਼ੱਕ ਡੀਫਰੈਂਚਾਈਜ਼ ਤਾਂ ਨਹੀਂ ਕੀਤਾ ਹੋਇਆ, ਪਰ ਨਾ ਉਹ ਫੌਜ ਜਾ ਸਕਦੇ ਨੇ ਜਾਂ ਉਹਨਾਂ ਦੇ ਉੱਤੇ ਪਾਬੰਦੀਆਂ। ਅਸੀਂ ਉਹ ਮਜ਼ਹਬੀ ਮਾਡਲ ਵੀ ਦੇਖਿਆ। ਔਰ ਸਾਊਦੀ ਅਰੇਬੀਆ, UAE ਭਾਵੇਂ ਸ਼ੇਖਡਮ ਨੇ, ਪਰ ਇਹਨਾਂ ਦੇ ਵਿੱਚ ਜਿਸ ਕਿਸਮ ਦਾ ਸ਼ਰੀਅਤ ਦਾ ਮਾਡਲ ਸਾਊਦੀ ਅਰੇਬੀਆ 'ਚ ਹੈ, ਇਸ ਤੋਂ ਵੀ ਦੁਨੀਆ ਵਾਕਿਫ ਹੈ।
ਔਰ ਦੂਸਰਾ ਪਾਸਾ ਈਰਾਨ, ਕਿਉਂਕਿ ਈਰਾਨ ਨੇ 1979 ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਨੇ ਆ ਕੇ ਮੋਨਾਰਕੀ ਖਤਮ ਕੀਤੀ, ਸ਼ਾਹ ਆਫ ਈਰਾਨ ਜਿਹੜੀ ਉਹਨਾਂ ਦੀ ਵੀ ਮੋਨਾਰਕੀ 200-250 ਸਾਲ ਦੀ ਚੱਲ ਰਹੀ ਸੀ, ਸੂਟ ਕਰਦੀ ਸੀ ਕਲੋਨੀਅਲ ਪਾਵਰਸ ਨੂੰ, ਔਰ ਸ਼ਾਹ ਆਫ ਈਰਾਨ ਨੂੰ ਕੱਢ ਕੇ ਉੱਥੋਂ ਭਜਾ ਕੇ ਜਿਹੜਾ ਮਾਡਲ ਐਸਟੈਬਲਿਸ਼ ਕੀਤਾ, ਅਸੀਂ ਉਸ ਮਾਡਲ ਨੂੰ ਵੀ ਦੇਖ ਰਹੇ ਹਾਂ ਕਿ ਵੀ ਉਹਦੇ 'ਚ ਸੁਪਰੀਮ ਪਾਵਰ ਔਰ ਉਹ ਇਸਲਾਮ ਦੀ ਬੇਸਿਕ ਫਿਲਾਸਫੀ, ਜਿੱਥੇ ਕਿ ਜਦੋਂ ਅਸੀਂ ਸਿੱਖ ਕੰਟੈਕਸਟ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਇਸਲਾਮ ਦੇ ਵਿੱਚ ਵੀ ਮਜ਼ਹਬ ਔਰ ਸਿਆਸਤ ਉਹ ਇਨਸੈਪਰੇਬਲ ਨੇ, ਔਰ ਸਿਆਸਤ ਦੇ ਉੱਤੇ ਮਜ਼ਹਬ ਦਾ ਕੁੰਡਾ ਹੋਣਾ ਚਾਹੀਦਾ ਹੈ, ਕਿਉਂਕਿ ਅਲਟੀਮੇਟਲੀ ਜ਼ਿੰਦਗੀ ਦਾ ਮਕਸਦ ਤਾਂ ਮਜ਼ਹਬੀ ਹੋਣਾ, ਜਿਹੜਾ ਬੇਸਿਕ ਫਿਲਾਸਫੀ ਹੈ ਮਜ਼ਹਬ ਦੀ, ਔਰ ਉਹਦੇ 'ਚ ਜਿਹੜੀ ਮੋਸਟ ਪਾਵਰਫੁਲ ਐਂਟੀਟੀ ਹੈ ਉਹ ਖਮੀਨੀ ਹੈ, ਉੱਪਰ ਉਹਦਾ ਟਾਈਟਲ ਹੀ ਖਮੀਨੀ ਹੈ, ਜਿਹਨੂੰ ਤੁਸੀਂ ਬਲੈਸਡ ਵਨ ਕਹਿ ਸਕਦੇ ਹੋ। ਬੇਸ਼ੱਕ ਸ਼ੁਰੂਆਤ ਆਇਤੁੱਲਾ ਖਮੀਨੀ ਤੋਂ ਹੋਈ, ਸੋ ਉਹ ਫਾਈਨਲ ਡਿਸੀਜਨ ਮੇਕਰ ਹੈ ਜਾਂ ਕਾਈਂਡ ਆਫ ਇੱਕ ਵਾਚਮੈਨ ਹੈ, ਉਹ ਦੇਖ ਰਿਹਾ ਵੀ ਸਿਸਟਮ ਕੀ ਹੈ। ਉਹਦੇ 'ਚ ਇਲੈਕਸ਼ਨਸ ਦਾ ਪ੍ਰੋਵੀਜ਼ਨ ਵੀ ਹੈ, ਉਹਦੇ 'ਚ ਡਿਸਕਸ਼ਨ ਵੀ ਹੈ, ਉਹਦੇ 'ਚ ਸ਼ੋਰਾ ਜਿਹੜਾ ਉਹਨਾਂ ਦੀ ਕੌਂਸਲ ਵੀ ਹੈ, ਉਹ ਇਨਕਲੂਸਿਵ ਵੀ ਹੈ, ਵਿਮੈਨ ਔਰ ਦੂਸਰੇ ਉਹਨਾਂ ਨੂੰ ਸਾਇੰਸ ਸਟੱਡੀਜ਼ ਦੂਜੇ ਤੀਜੇ ਭਾਵੇਂ ਕੁਛ ਜਿਹੜੀਆਂ ਪਾਬੰਦੀਆਂ ਨੇ ਉਹ ਜ਼ਰੂਰ ਨੇ। ਲੇਕਿਨ ਈਰਾਨ ਮਾਡਲ ਇਹਦੇ ਬਾਵਜੂਦ ਅਸੀਂ ਦੇਖਿਆ ਵੀ ਜਦੋਂ ਉਹਨਾਂ ਨੇ ਇਹ ਮਾਡਲ ਲਿਆਂਦਾ, ਸੈਂਕਸ਼ਨਸ ਪਿਛਲੇ 30-35 ਸਾਲ ਤੋਂ ਲੱਗੀਆਂ ਜੀ, ਉਹਨਾਂ ਨੂੰ ਕੋਈ ਨਹੀਂ, ਲੇਕਿਨ ਇਹਦੇ ਬਾਵਜੂਦ ਉਹ ਸਰਵਾਈਵ ਕੀਤੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅੱਜ ਇੱਕ ਵੱਡੀ ਗਿਣਤੀ 'ਚ ਅਫਗਾਨਾਂ ਨੂੰ ਜਿਹੜੇ ਬਾਹਰ ਆਏ ਹੋਏ ਨੇ ਔਰ ਹੋਰ ਕਿਸਮ ਦੀ ਜ਼ਿੰਦਗੀ ਜਿਉਂਦੇ ਨੇ, ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜੇ ਜਿਹੜਾ ਉਹ ਕੀ ਕਹਿੰਦੇ ਨੇ ਵੀ ਪਿੰਡ ਬੱਝਾ ਨਹੀਂ ਤੇ ਉਹ ਚੱਕੇ ਪਹਿਲਾਂ, ਉਸ ਕਿਸਮ ਦਾ ਅਜੇ ਤਾਂ ਉਹਨਾਂ ਦੇ ਸਿਸਟਮ ਦੇ 3 ਦਿਨ ਨਹੀਂ ਹੋਏ, ਔਰ ਆਲਰੇਡੀ ਨੈਗੇਟਿਵਿਟੀ, ਔਰ ਤੁਸੀਂ ਹੈਡਲਾਈਨ CNN ਤੋਂ ਲੈ ਕੇ ਦੂਸਰੀ ਦੇਖੋਗੇ, ਆਉਣ ਵਾਲੇ ਦਿਨਾਂ 'ਚ ਉਹੀ ਹੈਡਲਾਈਨਸ ਰਹਿਣਗੀਆਂ, ਜਰਨਲਿਸਟ ਨਾਲ ਕੀ ਹੋਇਆ, ਬੀਬੀਆਂ ਨਾਲ ਕੀ ਹੋਇਆ, ਫਲਾਣੇ ਨੇ ਔਰ ਇਹਨੇ ਉਹ ਕੀਤਾ। ਹਾਲਾਂਕਿ ਇਹਦੇ ਬਾਵਜੂਦ ਈਰਾਨ ਜਿਹੜਾ ਕਿ ਉਹਨਾਂ ਪਾਬੰਦੀਆਂ 'ਚੋਂ ਗੁਜ਼ਰਿਆ, ਉਹਨਾਂ ਦਾ ਜੋ ਵੀ ਮਾਡਲ ਹੈ ਉਹਦੇ ਨਾਲ ਅਸੀਂ ਮੁਤਫਿਕ ਨਾ ਵੀ ਹੁੰਦੇ ਹੋਈਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਦੌਰ 'ਚ ਉਸ ਖਿੱਤੇ 'ਚ, ਔਰ ਮੈਂ ਈਰਾਨ ਦਾ ਨੂੰ ਇਸ ਲਈ ਵੀ ਗੱਲ ਕਰ ਰਿਹਾ ਕਿ ਅਸੀਂ ਰਸ਼ੀਆ ਨੂੰ ਕੀ ਹੋਏਗਾ, ਚਾਈਨਾ ਇਹਦੇ 'ਚੋਂ ਕੀ ਮਫਾਦ ਕੱਢੇਗਾ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਕੀ ਹੋਏਗਾ, ਗ੍ਰੇਡ ਇਹਦੀ ਗੱਲ ਅਸੀਂ ਕਰ ਰਹੇ ਹਾਂ। ਲੇਕਿਨ ਇੱਕ ਫੈਕਟਰ ਜਿਹਨੂੰ ਸ਼ਾਇਦ ਵੈਸਟਰਨ ਮੀਡੀਆ ਵੀ ਡਿਸਕਸ ਨਹੀਂ ਕਰਨਾ ਚਾਹੁੰਦਾ ਹੈ, ਉਹ ਈਰਾਨ ਦੀ ਐਮਰਜੈਂਸ ਐਜ਼ ਏ ਪਾਵਰ, ਨਾਟ ਓਨਲੀ ਪਾਵਰ। ਇਸ ਗੱਲ ਦਾ ਧਿਆਨ ਰਿਹਾ ਕਿ 1996 ਤੋਂ 2001 ਤੱਕ ਜਿਹੜਾ ਤਾਲਿਬਾਨ ਦਾ ਦੌਰ ਸੀ, ਉਹਦੇ 'ਚ ਕਿਉਂਕਿ ਜਦੋਂ ਅਸੀਂ ਐਥਨੀਸਿਟੀਜ਼ ਦੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੇ ਹਵਾਲੇ ਨਾਲ ਸਭ ਤੋਂ ਵੱਡੀ ਜਿਹੜੀ ਉੱਥੇ ਪੋਪੂਲੇਸ਼ਨ ਹੈ 40 ਜਾਂ 42%, 40 ਤੋਂ 42% ਉਹ ਪਸ਼ਤੂਨ ਕਬੀਲਿਆਂ ਦੀ ਹੈ, ਜਿਹਨਾਂ ਨੂੰ ਪਸ਼ਤੂਨ, ਪਖਤੂਨ, ਪਠਾਨ ਇਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ ਜੀ। ਨੈਕਸਟ ਉਸ ਤੋਂ ਬਾਅਦ ਤਾਜ਼ਕ ਆ ਜਾਂਦੇ ਨੇ, ਜਿਨ੍ਹਾਂ ਦਾ ਨੰਬਰ ਮੈਂ ਵੇਰੀ ਦੇਖਦਾ, ਕਿਤੇ 20% ਹੈ, ਕਿਤੇ 25% ਹੈ, 10 ਤੋਂ 15% ਉਜ਼ਬੈਕ ਨੇ, ਔਰ ਇੰਨੇ ਕੁ % ਜਿਹੜੇ ਨੇ ਫਿਰ ਹਜ਼ਾਰੇ ਜਿਹੜੇ ਕਿ ਜ਼ਾਹਰ ਹੈ ਉਹ ਮਜ਼ਹਬੀ ਡਿਸਪਲਿਨ ਦੇ ਹਵਾਲੇ ਨਾਲ ਸ਼ੀਏ ਨੇ, ਔਰ ਉਹਨਾਂ ਦੀ ਜਿਹੜੀ ਐਥਨੀਸਿਟੀ ਹੈ, ਬਹੁਤ ਸਾਰੇ ਚੰਗੇਜ਼ ਖਾਨ ਜਾਂ ਉਸ ਦੇ ਜ਼ਮਾਨੇ ਤੋਂ ਉਹਨਾਂ ਦੇ ਫੀਚਰ ਵੀ ਤੁਹਾਨੂੰ ਮੰਗਲੋਇਡ ਫੀਚਰ ਮਿਲ ਜਾਣਗੇ। ਸੋ ਬਾਕੀ ਛੋਟੀਆਂ ਮੋਟੀਆਂ ਮਾਈਨੋਰਟੀਜ਼ ਹੋਰ ਵੀ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਸਿੱਖਾਂ ਦੇ ਹਵਾਲੇ ਨਾਲ ਜੇ ਗੱਲ ਕਰੀਏ, ਭਾਵੇਂ ਫਿਊ 100 ਬਚੇ ਨੇ, ਲੇਕਿਨ ਸਿੱਖਾਂ ਦੀ ਪਛਾਣ ਅਫਗਾਨਿਸਤਾਨ 'ਚ ਪਿਛਲੀਆਂ 5.5 ਸਦੀਆਂ ਤੋਂ ਹੈ। ਬਾਬਾ ਨਾਨਕ ਅਫਗਾਨਿਸਤਾਨ ਆਏ, ਔਰ ਸਿੱਖਾਂ ਦੀ ਇੱਕ ਸਟੇਜ ਦੇ ਉੱਤੇ ਜਦੋਂ ਇਹ 1979 ਵਾਲਾ ਦੌਰ ਵੀ ਅਜੇ ਸ਼ੁਰੂ ਨਹੀਂ ਸੀ ਹੋਇਆ, ਆਲਮੋਸਟ 30% ਇਕਨੋਮੀ ਅਫਗਾਨਿਸਤਾਨ ਦੀ ਉਸ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਸੀ, ਵਪਾਰੀ ਦੇ ਤੌਰ ਤੇ ਵੀ, ਔਰ ਉਹ ਐਵਰੀ ਇੰਚ ਜਿਹੜੇ ਨੇ ਉਹ ਪਠਾਨ ਨੇ, ਪਸ਼ਤੋ ਸਪੀਕਿੰਗ, ਉਹਨਾਂ ਦਾ ਸਾਰਾ ਕਲਚਰ, ਪਹਿਰਾਵਾ ਔਰ ਆਪਣੇ ਵਤਨ ਨੂੰ ਉਹ ਪਿਆਰ ਕਰਦੇ ਨੇ। ਇੱਕ ਵੱਖਰੀ ਕਹਾਣੀ ਹੈ ਕਿ ਉਹ ਕਿਸ ਟ੍ਰੈਜਡੀ 'ਚੋਂ 1979 ਤੋਂ ਬਾਅਦ ਦੇ ਸੋਵੀਅਤ ਪੀਰੀਅਡ 'ਚ ਔਰ ਫਿਰ ਗੁਜ਼ਰੇ ਕਿ ਅੱਜ ਵੱਡੀ ਗਿਣਤੀ 'ਚ ਉੱਥੋਂ ਮਾਈਗ੍ਰੇਟ ਹੋ ਕੇ ਕੋਈ ਅਮਰੀਕਾ 'ਚ ਨੇ, UK 'ਚ ਨੇ, ਭਾਰਤ ਦੇ ਵਿੱਚ ਨੇ। ਲੇਕਿਨ ਈਰਾਨ ਦਾ ਇਸ ਪੀਰੀਅਡ 'ਚ ਇਸ ਗੱਲ ਦਾ ਧਿਆਨ ਰਿਹਾ ਕਿ ਕੁਝ ਤਾਲਿਬਾਨ ਜਿਹੜੇ ਨੇ ਉਹ ਰਹਿੰਦੇ ਹੀ ਈਰਾਨ 'ਚ ਰਹੇ ਨੇ, ਔਰ ਈਰਾਨ ਨੇ ਕਲਟੀਵੇਟ ਕੀਤਾ। ਤਾਂ ਇਸ ਲਈ ਤੁਹਾਨੂੰ ਆਪੋਜੀਸ਼ਨ ਦੇ ਲਿਹਾਜ਼ ਨਾਲ ਕੋਈ ਈਰਾਨ ਦੀ ਸਟੇਟਮੈਂਟ, ਅਦਰਵਾਈਜ਼ ਪਹਿਲੇ ਦੌਰ ਦੇ ਵਿੱਚ ਆਲ ਟੂਗੈਦਰ ਉਹ ਇੱਕ ਆਪੋਜ਼ਿਟ ਲਾਈਨ ਤੇ ਖੜਾ ਸੀ, ਕੋਈ ਤੁਹਾਨੂੰ ਨਹੀਂ ਮਿਲੇਗਾ। ਰਾਦਰ ਉਹ ਕੋਆਪਰੇਟਿਵ ਨੇ, ਔਰ ਇਸ 'ਚ ਜੇ ਸਪਲਾਈ ਲਾਈਨ ਕਹਿਣੀ ਹੋਈ ਕਿ ਕਰੂਡ ਆਇਲ ਔਰ ਜਿਹੜੀ ਆਇਲ ਸਪਲਾਈ, ਆਇਲ ਫਿਊਲ ਸਪਲਾਈ ਹੈ, ਉਹ ਅੱਜ ਅਫਗਾਨਿਸਤਾਨ ਨੂੰ ਈਰਾਨ ਤੋਂ ਹੀ ਮਿਲ ਰਹੀ ਹੈ। ਅਦਰਵਾਈਜ਼
ਉਹਨਾਂ ਦੇ ਲਈ ਇਹ ਮੁੱਢਲੇ ਦਿਨਾਂ ਦੀ ਸਰਵਾਈਵਲ ਵੀ ਜਿਹੜੀ ਹੈ ਇਹ ਬਹੁਤ ਔਖੀ ਹੋਣੀ ਸੀ। ਦੂਸਰਾ ਪਾਰਟ ਚਾਈਨਾ ਦੇ ਹਵਾਲੇ ਨਾਲ ਅਸੀਂ ਗੱਲ ਕਰਕੇ ਹਟੇ ਕਿ ਚਾਈਨਾ ਨੇ ਉਹਨਾਂ ਦਾ 9 ਮੈਂਬਰੀ ਜਿਹੜਾ ਡੈਲੀਗੇਸ਼ਨ ਸੀ ਤਾਲਿਬਾਨ ਦਾ ਉਹਨੂੰ ਹੋਸਟ ਕੀਤਾ ਬੀਜਿੰਗ 'ਚ, ਉਹਨਾਂ ਦੇ ਫੋਰਨ ਆਫਿਸ ਨੇ, ਔਰ ਇਹ ਬਿਫੋਰ ਜਦੋਂ ਕਿ ਉਹਨਾਂ ਨੇ ਟੇਕ ਓਵਰ ਕੀਤਾ 15 ਅਗਸਤ ਤੋਂ ਪਹਿਲਾਂ ਦੀਆਂ ਘਟਨਾਵਾਂ ਨੇ, ਔਰ ਉਹਨਾਂ ਨੇ ਆਪਣੀ ਫੁੱਲ ਸਪੋਰਟ ਉਸ ਪੀਰੀਅਡ ਦੇ ਵਿੱਚ ਕੀਤੀ। ਔਰ ਹੁਣ ਵੀ ਜੇ ਕੱਲ ਦੀ ਉਹਨਾਂ ਦੀ ਫੋਰਨ ਮਿਨਿਸਟਰ ਦੀ ਤੁਸੀਂ ਸਟੇਟਮੈਂਟ ਦੇਖੋਗੇ ਤੇ ਉਹਨਾਂ ਨੇ ਇੰਟਰਿਮ ਗਵਰਨਮੈਂਟ ਨੂੰ ਵੈਲਕਮ ਕੀਤਾ, ਔਰ ਉਹਨਾਂ ਨੇ ਬਾਕੀ ਦੁਨੀਆ ਨੂੰ ਵੀ ਕਿਹਾ ਕਿ ਵੀ ਤੁਹਾਨੂੰ ਕਿਸੇ ਦੀ ਸੋਵਰਨਿਟੀ ਦੇ ਵਿੱਚ ਇੰਟਰਫੀਅਰ ਕਰਨ ਦਾ ਜਿਹੜਾ ਉਹ ਕੋਈ ਹੱਕ ਨਹੀਂ ਹੈ। ਸੋ ਹਾਲਾਂ ਚਾਈਨਾ ਦਾ ਵੀ ਇੱਕ ਪਾਰਟ, ਜਿਵੇਂ ਅਸੀਂ ਅਕਸਰ ਰੋਜ਼ਾਨਾ ਜ਼ਿਕਰ ਕਰਦੇ ਕਿ ਸ਼ਿਨ ਜਿਹੜਾ ਉਹਨਾਂ ਦਾ ਖਾਸ ਤੌਰ ਤੇ ਕੰਸਰਨ ਹੈ ਕਿ ਦਹਿਸ਼ਤਗਰਦੀ ਜਿਹੜੀ ਹੈ ਉਹ ਸਿੰਗਕਿਆਂਗ ਦੇ ਵਿੱਚ ਨਾ ਆਏ, ਔਰ ਉਹਦੇ ਲਈ ਉਹਨਾਂ ਤੋਂ ਕਮਿਟਮੈਂਟ ਵੀ ਲਈ ਹੋਈ ਹੈ। ਔਰ ਮੇਰਾ ਖਿਆਲ ਹੈ ਤਾਲਿਬਾਨ ਵੀ ਜਿੰਨੇ ਹੁਣ ਮੈਚੁਰ ਨੇ ਸਾਰੇ 20 ਸਾਲ ਦੀ ਜੰਗ ਚੋਂ ਵੀ ਔਰ ਡਿਪਲੋਮੇਸੀ ਚੋਂ ਵੀ, ਉਹਨਾਂ ਨੂੰ ਵੀ ਪਤਾ ਹੈ ਕਿ ਵੈਸਟਰਨ ਪਾਵਰ ਜਾਂ ਅਮਰੀਕਾ ਜਿਹੜਾ ਉਹ ਹੌਲੀ ਹੌਲੀ ਰੈਕਗਨੀਸ਼ਨ ਵੱਲ ਆਏਗਾ, ਇਮੀਡੀਏਟਲੀ ਉਹ ਇਹਨਾਂ ਨੂੰ ਗੁੱਡ ਹਿਊਮਰ 'ਚ ਵੀ ਰੱਖਣਾ ਚਾਹਣਗੇ। ਸੋ ਇਹ ਪਾਰਟ ਵੀ ਜਿਹੜਾ ਹੈ ਉਹ ਇੱਕ ਪੋਜ਼ਿਟਿਵਿਟੀ ਦੇ ਤੌਰ ਤੇ ਹੈ। ਰਸ਼ੀਆ ਮੈਨੂੰ ਲੱਗਦਾ ਵੀ ਅਜੇ ਵੀ ਬੇਸ਼ੱਕ ਉਹ ਜੂਨੀਅਰ ਪਾਰਟਨਰ ਬਣ ਚੁੱਕਾ ਚਾਈਨਾ ਦਾ, ਅਮਰੀਕਾ ਦਾ ਇਨਫਲੂਐਂਸ ਉਸ ਖਿੱਤੇ 'ਚ ਨਹੀਂ ਸੀ ਚਾਹੁੰਦਾ, ਵਨ ਬੈਲਟ ਵਨ ਰੋਡ ਦਾ ਹਿੱਸਾ ਹੈ ਰਸ਼ੀਆ, ਪਰ ਉਹਦੇ ਵੀ ਕੰਸਰਨ ਦੋ ਚੀਜ਼ਾਂ ਨੂੰ, ਇੱਕ ਤਾਂ ਉਹ ਦਹਿਸ਼ਤਗਰਦੀ ਤੋਂ, ਕਿਉਂਕਿ ਬੇਸ਼ੱਕ ਡਾਇਰੈਕਟ ਬਾਰਡਰ ਰਸ਼ੀਆ ਦਾ ਨਹੀਂ ਲੱਗਦਾ, ਪਰ ਇਹ ਜਿਹੜੇ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਔਰ ਇਹ ਜਿਹੜੇ ਨੇ ਸਾਰੇ ਕਜ਼ਾਕਿਸਤਾਨ, ਇਹ ਸਾਰੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ 1999-90 ਤੱਕ। ਸੋ ਉਹਨਾਂ ਦਾ ਇਹ ਫੀਅਰ ਹੈ ਕਿ ਵੀ ਇਹ ਨਾ ਹੋਏ ਵੀ ਇਸ ਕਿਸਮ ਦਾ ਮਾਡਲ, ਜਿਵੇਂ ਹੁਣ ਤਾਜ਼ਿਕਸਤਾਨ ਦੇ ਵਿੱਚ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਜਾਂ ਜੋ ਵੀ ਉਹਦਾ ਅਹੁਦਾ ਹੈ ਉਹੀ ਹੈ ਜਿਹੜਾ ਪ੍ਰੀਵੀਅਸ ਪੀਰੀਅਡ 'ਚ ਕਮਿਊਨਿਸਟ ਸੀ, ਉਹ ਬਹੁਤ ਜ਼ਿਆਦਾ ਰਸ਼ੀਆ ਦੇ ਕਲੋਜ਼ ਹੈ, ਰਸ਼ੀਅਨ ਬੇਸਿਸ ਨੇ ਉੱਥੇ, ਈਵਨ ਇੰਡੀਆ ਦਾ ਬੇਸ ਵੀ ਹੈ, ਇੰਡੀਆ ਦਾ ਇੱਕ ਹਸਪੀਟਲ ਵੀ ਉੱਥੇ ਕੰਮ ਕਰਦਾ ਹੈ। ਸੋ ਉਹਨਾਂ ਨੂੰ ਤਾਂ ਇੱਕ ਪਾਰਟ ਇਹ ਹੈ ਕਿ ਵੀ ਇਹ ਨਾ ਹੋਏ ਕਿ ਵੀ ਇਹਨਾਂ ਦੀ ਜਿਹੜੀ ਆਈਡੀਓਲੋਜੀ ਜਾਂ ਉਹ ਦਹਿਸ਼ਤਗਰਦੀ ਹੈ ਇਸ ਪਾਸੇ ਵੱਲ ਆਏ। ਦੂਸਰਾ, ਅਮਰੀਕਾ ਦੇ ਇਨਫਲੂਐਂਸ ਨੂੰ ਵੀ ਉਹ ਰੋਕਣਾ ਚਾਹੁੰਦਾ ਹੈ, ਕਿਤੇ ਨਾ ਕਿਤੇ ਉਹ ਪੁਰਾਣਾ ਰਿਵੈਂਜ ਵੀ ਚੱਲ ਰਿਹਾ ਹੈ, ਪਰ ਉਹ ਬਿਲਕੁਲ ਵੀ ਆਪਣੇ ਆਪ ਨੂੰ ਚਾਈਨਾ ਦੇ ਅੱਗੇ ਜਿਹੜਾ ਉਹ ਬੇਬਸ ਵੀ ਨਹੀਂ ਦਿਖਾਣਾ। ਇਸ ਲਈ ਜੇ ਤੁਸੀਂ ਪਿਛਲੇ ਹਫਤੇ ਦੇ ਵਿੱਚ ਦੇਖੋ ਕਿ ਵੀ ਪੁਤਿਨ ਔਰ ਮੋਦੀ ਦੀ ਟੈਲੀਫੋਨਿਕ ਗੱਲਬਾਤ ਹੁੰਦੀ ਹੈ, ਅਫਗਾਨਿਸਤਾਨ ਮੁੱਖ ਵਿਸ਼ਾ ਹੈ, ਉਹਨਾਂ ਦੇ ਇੰਟੈਲੀਜੈਂਸ ਚੀਫ, ਸਿਕਿਉਰਿਟੀ ਚੀਫ ਦੂਜੇ ਉਹ ਦਿੱਲੀ ਆ ਕੇ ਬੈਠੇ ਨੇ, ਅਜੀਤ ਡੋਵਲ ਦੇ ਨਾਲ ਮੀਟਿੰਗ ਹੋ ਰਹੀ ਹੈ, ਔਰ ਜੁਆਇੰਟ ਸਟੇਟਮੈਂਟ ਵੀ ਹੈ ਜਿਹੜੀ ਜਿਹਦਾ ਕੋਈ ਸਿਰ ਪੈਰ ਨਹੀਂ ਹੈ, ਪਰ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਇਸ ਸਾਰੀ ਗੇਮ 'ਚੋਂ ਪੂਰੀ ਤਰ੍ਹਾਂ ਬਾਹਰ ਹੈ, ਤੇ ਕਿਤੇ ਨਾ ਕਿਤੇ ਜਿਵੇਂ ਉਹ ਕੋਈ ਘਰ ਪਰਤਣਾ ਚਾਹੁੰਦਾ ਸੀ, ਘਰੋਂ ਦੌੜ ਗਿਆ ਤਾਂ ਉਹਨੇ ਕਿਹਾ ਜੀ ਕਿ ਵੀ ਮੈਂ ਕੀ ਹੁਣ ਕਰਾਂ, ਤੇ ਉਹ ਕੱਟਾ ਤੁਰਿਆ ਆਉਂਦਾ ਸੀ ਉਹਨਾਂ ਦਾ, ਜਿਸ ਘਰ ਦਾ ਉਹ ਮੈਂਬਰ ਸੀ, ਤੇ ਉਹ ਕੱਟੇ ਦੀ ਪੂਛ ਫੜ ਕੇ ਜਿਹੜਾ ਆ ਗਿਆ, ਕਹਿੰਦਾ ਮੈਂ ਤਾਂ ਨਹੀਂ ਸੀ ਘਰੇ ਆਉਂਦਾ, ਮੈਨੂੰ ਕੱਟਾ ਲੈ ਆਇਆ। ਸੋ ਇੰਡੀਆ ਦੀ ਹਾਲਤ ਤਾਂ ਹੁਣ ਇਹੀ ਹੈ, ਉਹ ਕੱਟਾ ਉਹਨਾਂ ਦਾ ਰਸ਼ੀਆ ਜਿਹਦੇ ਰਾਹੀਂ ਉਹ ਵਿੱਚ ਵੜਨਾ ਚਾਹੁੰਦੇ ਨੇ ਕਿ ਵੀ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਲਾਈਨ ਜਾਂ ਦੂਜੀ ਵੀ। ਔਰ ਇਸ ਸਾਰੇ ਦੌਰ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਹੁਣ ਇਸ ਤੋਂ ਇਲਾਵਾ ਅਸੀਂ MI5 ਜਿਹੜਾ ਬ੍ਰਿਟਿਸ਼ ਇੰਟੈਲੀਜੈਂਸ ਦਾ ਚੀਫ ਆਪਣੀ ਟੀਮ ਨਾਲ, CIA ਜਿਹੜੀ ਉਹਨਾਂ ਦਾ ਮੇਨ ਔਰ ਉਹਨਾਂ ਦੀ ਪੂਰੀ ਟੀਮ, ਇਹ ਦਿੱਲੀ ਪਿਛਲੇ ਇੱਕ ਹਫ਼ਤੇ 'ਚ ਅਸੀਂ ਜਿਹੜੀਆਂ ਇਹ ਦੇਖਦੇ ਹਾਂ, ਇਹਦੇ ਤੋਂ ਜਿਹੜਾ ਜਿਹਨੂੰ ਮੈਂ ਇਸ ਫਿਕਰ ਦੇ ਤੌਰ ਤੇ ਵੀ ਦੇਖਦਾ ਹਾਂ ਕਿ ਬੇਸ਼ੱਕ ਇੱਕ ਪਾਰਟ ਅਫਗਾਨਿਸਤਾਨ ਦਾ ਰੱਬ ਦੀ ਰਹਿਮਤ ਨਾਲ ਕੋਈ ਸਿਵਲ ਵਾਰ ਨਹੀਂ ਹੋਈ, ਫਰਦਰ ਬਲੱਡ ਸ਼ੈਡ ਨਹੀਂ ਹੋਇਆ, ਸੋ ਫਾਰ ਜਿਹੜਾ ਉਹ ਅੰਡਰ ਕੰਟਰੋਲ ਹੈ, ਲਾਅ ਐਂਡ ਆਰਡਰ ਵੀ ਬਿਹਤਰ ਹੈ, ਤਰਜ਼ੇ ਹਕੂਮਤ ਜਾਂ ਉਹ ਕਿੰਨਾ ਕੰਟਰੋਲ ਕਰ ਪਾਉਣਗੇ, ਜਿਵੇਂ ਮੈਂ ਕਿਹਾ ਵੀ ਉਹ ਤਾਂ ਹੁਣ ਇਹਨਾਂ ਦੀ ਐਬਿਲਿਟੀ ਦੇਖੀ ਜਾਏਗੀ, ਪਰ ਉਹਦੇ ਨਾਲ ਨਾਲ ਫੌਰਨ ਇਸ ਕਿਸਮ ਦਾ ਇੰਟੈਲੀਜੈਂਸ ਏਜੰਸੀਆਂ ਦਾ ਦਿੱਲੀ ਦੇ ਵਿੱਚ ਜੰਮ ਘਟਾ, ਔਰ ਇਹ ਸਾਰਾ ਇੱਕ ਜ਼ਰੂਰ ਫਿਕਰ ਪਾਉਣ ਵਾਲੀ ਗੱਲ ਹੈ ਕਿ ਵੀ ਇਹ ਫਿਰ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਕਿ ਵੀ ਅਮਰੀਕਾ ਨਿਕਲਿਆ ਨਹੀਂ ਹੈ ਉੱਥੋਂ, ਉਹਨੇ ਸਿਰਫ ਪੈਂਤੜਾ ਬਦਲਿਆ। ਹੁਣ ਪੈਂਤੜਾ ਅਸੀਂ ਸਮਝਦੇ ਹਾਂ ਜਦੋਂ ਸੌਲਡ ਬਾਜ਼ੀ ਵੀ ਹੁੰਦੀ ਹੈ ਜਿਹਨੂੰ ਗੱਤਕਾ ਕਿਹਾ ਜਾਂਦਾ ਹੈ, ਜਾਂ ਤੁਸੀਂ ਕਿਸੇ ਮੂਵਮੈਂਟ ਦੇ ਹਵਾਲੇ ਨਾਲ ਵੀ ਦੇਖਦੇ ਹੋ ਕਿ ਵੀ ਤੁਸੀਂ ਇੱਕ ਨਵਾਂ ਦਾ ਦੇ ਲਈ ਅਸੀਂ ਪੈਂਤੜਾ ਲਫ਼ਜ਼ ਜ਼ਿਆਦਾ ਜਿਹੜਾ ਉਹ ਐਕਸੈਪਟੇਬਲ ਮੰਨਦੇ ਕਿ ਵੀ ਇਹ ਪੈਂਤੜਾ ਬਦਲਿਆ। ਹੁਣ ਅਲਟੀਮੇਟਲੀ ਜੇ ਦੇਖੀਏ ਜਿਹੜੀ ਇਹਨਾਂ ਦੀ ਗ੍ਰੇਟ ਗੇਮ ਦੇ ਥੱਲੇ ਜਾਂ ਉਸ ਰੀਜਨ ਦੇ ਵਿੱਚ ਜਿਹਨੂੰ ਰਸ਼ੀਆ
ਜਿਹੜਾ ਉਹ ਉਸ ਖਿੱਤੇ ਦੀ ਏਸ਼ੀਅਨ ਨੈਟੋ ਕਹਿੰਦਾ, ਜਿਵੇਂ ਇਹਨਾਂ ਨੇ ਕੁਆਡ ਬਣਾਇਆ ਆਲਰੇਡੀ, ਉਹਦੇ 'ਚ ਅਮਰੀਕਾ, ਇੰਡੀਆ, ਆਸਟ੍ਰੇਲੀਆ, ਜਾਪਾਨ ਇਹ ਉਹਦੇ 'ਚ ਲਿਆਂਦੇ। ਸੋ ਸਮੁੰਦਰਾਂ 'ਚ ਘੇਰਣ ਦੀ ਲਾਈਨ ਹੋ ਗਈ, ਲੈਂਡ ਰਾਊਟ ਦੇ ਥੱਲੇ। ਹੁਣ ਇੱਕਦਮ ਤੁਸੀਂ ਡਿਵੈਲਪਮੈਂਟਸ ਨਾਲ ਦੀ ਨਾਲ ਮਿਆਂਮਾਰ ਦੇ ਵਿੱਚ ਵੀ ਦੇਖਦੇ ਹੋ ਕਿ ਮਿਆਂਮਾਰ ਦੇ ਵਿੱਚ ਜਿਹੜਾ ਉੱਥੇ ਮਿਲਟਰੀ ਜੁੰਟ ਹੈ, ਚਾਈਨਾ ਉਹਦੀ ਸਪੋਰਟ ਕਰਦਾ ਹੈ, ਹਾਲਾਂਕਿ ਇੰਡੀਆ ਵੀ ਉਹਨਾਂ ਦੇ ਨਾਲ ਗੁੱਡਵਿਲ 'ਚ ਹੈ, ਪਰ ਇੱਕਦਮ ਉੱਥੇ ਜਿਹੜੀ ਉਹ ਕੱਢੇ ਗਏ ਨੇ, ਉਹਨਾਂ ਨੇ ਕਿਹਾ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਜਿਹੜੀ ਹੈ ਉਹ ਰੈਜ਼ਿਸਟੈਂਸ, ਆਰਮਡ ਰੈਜ਼ਿਸਟੈਂਸ। ਔਰ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਵੀ ਉਹਦੇ ਜਿਹੜੇ ਅੱਡੇ ਟਿਕਾਣੇ ਨੇ ਉਹ ਇੰਡੀਆ 'ਚ ਨੇ, ਕਿਉਂਕਿ ਮਿਆਂਮਾਰ ਨਾਲ ਵੀ ਵੱਡਾ ਬਾਰਡਰ ਲੱਗਦਾ। ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਉਹ ਵੀ ਚਾਈਨਾ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾਉਣ ਦੀ ਲਾਈਨ ਹੈ ਜੇ ਮਿਆਂਮਾਰ ਫਰੰਟ ਖੋਲ੍ਹਿਆ ਜਾਂਦਾ ਹੈ। ਔਰ ਇੰਡੀਆ ਜੇ ਹੱਬ ਬਣ ਜਾਂਦਾ ਹੈ ਇਸ ਕਿਸਮ ਦੀ ਕਿਸੇ ਐਕਟੀਵਿਟੀ ਦੀ, ਔਰ ਖਾਸ ਤੌਰ ਤੇ ਜਿਹੜਾ ਕਸ਼ਮੀਰ, ਲੱਦਾਖ ਦੇ ਵਿੱਚ ਔਰ ਗਿਲਗਿਤ ਬਾਲਿਸਤਾਨ, ਤੇ ਫਿਰ ਇਹ ਸਾਡਾ ਖਿੱਤਾ ਜਿਹੜਾ ਹੈ ਉਸ ਕਿਸਮ ਦਾ ਹੀ, ਜਿਵੇਂ ਅਸੀਂ ਮਿਡਲ ਈਸਟ ਦੇ ਵਿੱਚ ਇੱਕ ਅਨਐਂਡਿੰਗ, ਕਿਤੇ ਸੀਰੀਆ, ਕਿਤੇ ਲੀਬੀਆ, ਕਿਤੇ ਸੀਰੀਆ, ਕਿਤੇ ਲਬਨਾਨ, ਪਿਛਲੇ ਸਾਰੇ ਪੀਰੀਅਡ 'ਚ ਉਹ ਦੇਖਦੇ। ਸੋ ਇਹ ਇਸ ਸਾਰੇ ਘਟਨਾਕ੍ਰਮ ਦੇ ਆਉਣ ਵਾਲੇ ਪੀਰੀਅਡ ਦੇ ਵਿੱਚ, ਜਿਹਨੂੰ ਇਹ ਕਹਿੰਦੇ ਨੇ ਵੀ ਅਸੀਂ ਵਾਚ ਐਂਡ ਸੀ ਤਾਂ ਨਹੀਂ ਕਹਿੰਦੇ, ਪਰ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਪਰਤ ਜਿਹੜੀ ਹੈ ਉਹ ਉਧੜੇਗੀ, ਔਰ ਹਕੀਕਤ ਜਿਹੜੀ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਸਮਾਂ ਹੀ ਜਿਹਨੂੰ ਕਹਿੰਦੇ ਨੇ ਦੱਸੇਗਾ ਕਿ ਵੀ ਇਹ ਊਠ ਕਿਸ ਕਰਵਟ ਬੈਠੇਗਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਦੋਵੇਂ ਡਿਵੈਲਪਮੈਂਟਸ ਵਿਸ਼ੇਸ਼ ਕਰਕੇ ਤਾਲਿਬਾਨ ਦੇ ਹਵਾਲੇ ਨਾਲ ਵੀ ਉਹ ਕਿਸ ਹਿਸਾਬ ਨਾਲ ਹੈਂਡਲ ਕਰਦੇ ਆ, ਤੇ ਜਿਵੇਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਆ ਇਸ ਵਕਤ, ਉਹ ਕਿੰਨਾ ਕੁ ਉਹਨੂੰ ਕਹਿ ਲਓ ਫਾਰ ਫਿਊਚਰ ਤੱਕ ਉਹ ਮੇਨਟੇਨ ਰੱਖ ਪਾਉਂਦੇ ਆ, ਜਾਂ ਕਿਵੇਂ ਬੋਚ ਕੇ ਅੱਗੇ ਉਹ ਵੱਧ ਰਹੇ ਆ, ਤੇ ਨਾਲ ਹੀ ਨਾਲ ਜਿਹੜੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਨੇ ਇੰਡੀਆ ਦੇ ਹਵਾਲੇ ਨਾਲ ਇਹ ਕੀ ਰੁਖ ਲੈਂਦੀਆਂ ਨੇ, ਸਮਾਂ ਦੱਸੇਗਾ। ਤੇ ਇੱਥੇ ਵਿਊਅਰਸ ਅਸੀਂ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਦੁਬਾਰਾ ਇੱਥੋਂ ਹੀ ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ, ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ, ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ, ਇੱਕ ਹੋਰ ਨੁਕਤਾ ਇੱਥੇ ਵਿਚਾਰਨ ਵਾਲਾ ਜਿਹੜਾ ਸਾਡੇ ਵੀ ਸਮਝਣ ਦੇ ਲਈ ਮੈਂ ਸਮਝਦਾ ਵੀ ਬਹੁਤ ਜ਼ਰੂਰੀ ਹੈਗਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਪਹਿਲੇ ਸੈਗਮੈਂਟ ਦੇ ਵਿੱਚ ਵੀ, ਜਿਹੜੇ ਹੁਣ ਤਾਲਿਬਾਨ ਦੇ ਆਗੂ ਨੇ, ਜਿਹੜੀਆਂ 30 ਦੇ ਕਰੀਬ ਉਹਨਾਂ ਨੇ ਕਹਿ ਲਓ ਆਪਣੇ ਨੁਮਾਇੰਦੇ ਨਾਮਜ਼ਦ ਕੀਤੇ ਆ, ਬਹੁਤੇ ਉਹਨਾਂ ਦੇ ਵਿੱਚੋਂ ਉਹ ਨੇ ਜਿਹੜੇ ਅਮਰੀਕਾ ਦੀ ਕਹਿ ਲਓ ਬਲੈਕ ਲਿਸਟ ਦੇ ਉੱਤੇ ਹੋਣ, ਜਾਂ ਯੂਨਾਈਟਿਡ ਨੇਸ਼ਨਸ ਨੇ ਉਹਨਾਂ ਨੂੰ ਬਲੈਕ ਲਿਸਟ ਤੇ ਰੱਖਿਆ ਹੋਵੇ, ਸੈਂਕਸ਼ਨਸ ਲਾਈਆਂ ਹੋਣ ਉਹਨਾਂ ਦੇ ਸਿਰਾਂ ਦੇ ਉੱਤੇ,
ਇਨਾਮ ਰੱਖੇ ਸੀ। ਸੋ ਸਿੱਧੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਵੀ ਜਿਹੜੇ ਕੱਲ ਦੇ ਅੱਤਵਾਦੀ ਸੀ ਉਹ ਅੱਜ ਆਗੂ ਨੇ, ਇੱਕ ਐਸਟੈਬਲਿਸ਼ਡ ਧਿਰ ਦੇ ਤੌਰ ਤੇ ਉਹ ਆਪਣੀ ਜਿਹੜੀ ਲੈਜਿਟੀਮੇਸੀ ਹੈ ਉਹ ਹਾਸਲ ਕਰਨ ਵੱਲ ਅੱਗੇ ਵਧ ਰਹੇ ਆ। ਮਤਲਬ ਇਹ ਬੜੀ ਇੱਕ ਚੇਂਜ ਹੈਗੀ ਹੈ। ਮਤਲਬ ਤੁਸੀਂ ਕਹਿ ਲਓ ਵੀ ਜਿਹੜੀ ਆਰਮਡ ਸਟਰਗਲ ਹੈ ਉਹਦੇ ਥਰੂ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਤੇ ਹੁਣ ਉਹ ਮਤਲਬ ਇੱਕ ਰਿਐਲਿਟੀ ਹੁੰਦੀ ਸਾਡੇ ਸਾਹਮਣੇ, ਅਸੀਂ ਉਹਨੂੰ ਦੇਖ ਰਹੇ ਹਾਂ। ਜਿਹੜੀ ਚੀਜ਼ ਨੂੰ ਹਮੇਸ਼ਾ ਖਾਸ ਤੌਰ ਤੇ 9/11 ਤੋਂ ਬਾਅਦ 9/11 ਤੋਂ ਬਾਅਦ ਵਰਲਡ ਲੈਵਲ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ ਨੇ ਹਮੇਸ਼ਾ ਇਸ ਚੀਜ਼ ਨੂੰ ਕੰਡੈਮ ਕੀਤਾ ਤੇ ਸਾਡੇ ਲਈ ਮੈਂ ਸਮਝਦਾ ਵੀ ਇਹ ਸਮਝਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡਾ ਵੀ ਇੱਕ ਪਾਰਟ ਆਰਮਡ ਸਟਰਗਲ ਦਾ ਰਿਹਾ। 84 ਤੋਂ ਬਾਅਦ ਜਿਹੜੀ ਪੋਸਟ 1984 ਸਾਡੀ ਰੈਜ਼ਿਸਟੈਂਸ ਸੀਗੀ, ਸਿੱਖ ਸਟਰਗਲ ਸੀ, ਉਹਦੇ ਵਿੱਚ ਆਰਮਡ ਸਟਰਗਲ ਤੋਂ ਜਿਹੜਾ ਬਾਅਦ ਵਾਲਾ ਪਾਰਟ ਹੈ ਅੱਜ ਵੀ ਅਸੀਂ ਸਾਡੇ 'ਚ ਬਹੁਤ ਵੱਡਾ ਤਬਕਾ ਦੇਖਦੇ ਹਾਂ ਜਿਹੜਾ ਇਹਨੂੰ ਨਿੰਦਦਾ, ਇਹਨੂੰ ਨੈਗੇਟ ਕਰਦਾ। ਸੋ ਇਹ ਫਿਨੋਮੇਨਾ ਸਮਝਣਾ ਜ਼ਰੂਰੀ ਹੈ ਤਾਂ ਕਿ ਅਸੀਂ ਉਹਨੂੰ ਆਪਣੇ ਨਾਲ ਵੀ ਰਿਲੇਟ ਕਰਕੇ ਕਿਤੇ ਨਾ ਕਿਤੇ ਦੇਖ ਸਕੀਏ। ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਹੀ ਉਸ ਮੁਲਕ ਤੋਂ ਸ਼ੁਰੂ ਕਰਦੇ ਹਾਂ ਜਿਸ ਮੁਲਕ 'ਚ ਅਸੀਂ ਬੈਠੇ ਹੋਏ ਹਾਂ। ਦੁਨੀਆ ਦੇ 7.5 ਬਿਲੀਅਨ ਲੋਕਾਂ ਦਾ ਜੇ ਕੋਈ ਆਈਡੀਅਲ, ਜਿਵੇਂ ਇੱਕ ਪਾਕਿਸਤਾਨੀ ਸਕਾਲਰ ਨੇ ਇੱਕ ਵਾਰ ਕਿਹਾ ਸੀ ਕਿ ਦੁਨੀਆ ਦੇ ਕਿਸੇ ਖੂੰਜੇ 'ਚ ਜਾ ਕੇ ਜਹਾਜ਼ ਖੜਾ ਕਰ ਦਿਓ ਔਰ ਉਹਨਾਂ ਨੂੰ ਕਹੋ ਜੀ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ, ਉਹਨਾਂ ਨੇ ਕਿਹਾ ਸਾਰੀ ਦੁਨੀਆ ਖਾਲੀ ਹੋ ਜਾਏਗੀ, ਅਮਰੀਕਾ ਸਾਰੇ ਆ ਜਾਣਗੇ। ਹੁਣ ਜੇ ਇਸ ਮੁਲਕ ਦਾ ਵੀ ਦੇਖੀਏ, ਕੋਈ ਇਹਨਾਂ ਦੀ ਹਜ਼ਾਰਾਂ ਸਾਲਾਂ ਦੀ ਸਿਵਲਾਈਜੇਸ਼ਨ ਨਹੀਂ ਹੈ। 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 13 ਕਾਲੋਨੀਜ਼ ਦਾ ਜਿਹੜਾ ਹੈ ਉਹ ਇੱਕ ਸਮੂਹ ਕਰਦਾ ਹੈ ਜੀ। ਲੀਡਰ ਉਹਨਾਂ ਦਾ ਇਸ ਲਈ ਕੋਈ ਇੱਕ ਲੀਡਰ ਨਹੀਂ ਹੈ। ਜਦੋਂ ਇੱਥੇ ਟਰਮ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਕੋਈ ਉਹਨਾਂ ਨੇ ਰਾਸ਼ਟਰਪਿਤਾ ਨਹੀਂ ਬਣਾਇਆ ਹੋਇਆ ਹੈ, ਫਾਊਂਡਿੰਗ ਫਾਦਰਸ ਕਹਿੰਦੇ ਨੇ। ਤੇ ਜੇ ਤੁਸੀਂ ਫਾਊਂਡਿੰਗ ਫਾਦਰਸ, ਜ਼ਾਹਰ ਹੈ ਕਿ ਜਿਨ੍ਹਾਂ ਨੇ ਮੁਲਕ ਦੀਆਂ ਫਾਊਂਡੇਸ਼ਨਸ ਰੱਖੀਆਂ, ਉਹਨਾਂ ਦੇ ਵਿੱਚ ਜਾਰਜ ਵਾਸ਼ਿੰਗਟਨ ਹੈ, ਉਹਦੇ ਵਿੱਚ ਗੈਰੀ ਐਡਮਜ਼ ਹੈ, ਉਹਨਾਂ ਦੇ ਵਿੱਚ ਟਾਮਸ ਜੈਫਰਸਨ ਹੈ, ਔਰ ਇਹ ਸਾਰੇ ਉਸ ਕਲਾਸ ਦੇ ਨੇ ਜਿਨ੍ਹਾਂ ਨੇ ਕੋਈ ਵੋਟਾਂ ਦੇ ਨਾਲ ਅਮਰੀਕਾ ਨਹੀਂ ਬਣਾਇਆ। ਜੇ ਤੁਸੀਂ ਜਾਰਜ ਵਾਸ਼ਿੰਗਟਨ ਦੇਖੋ ਕਿ ਵੀ ਜਿਹੜਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਅਮਰੀਕਾ ਬ੍ਰਿਟਨ ਦੀ ਕਾਲੋਨੀ ਸੀ ਔਰ ਉਹਨਾਂ ਦੇ ਕੋਲ ਰੈਗੂਲਰ ਆਰਮੀ ਸੀ, ਲੇਕਿਨ ਜਿਹੜੇ ਲੜੇ ਜਿਨ੍ਹਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ 5 ਸਾਲ ਸਟਰਗਲ ਕੀਤੀ, ਉਹ ਰੈਗ ਟੈਗ ਮਲੀਸ਼ੀਆ ਸੀ। ਇਵੇਂ ਹੀ ਜਿਵੇਂ ਅੱਜ ਤਾਲਿਬਾਨ ਦਾ ਸਾਰਾ ਵਜੂਦ ਹੈ। ਤੇ ਜੇ 18ਵੀਂ ਸਦੀ ਦੇ, ਕਿਉਂਕਿ ਤੁਸੀਂ ਸਿੱਖ ਪਰਸਪੈਕਟਿਵ ਤੋਂ ਇਸ ਗੱਲ ਨੂੰ ਪੁੱਛਿਆ, ਜੇ ਅਸੀਂ 18ਵੀਂ ਸਦੀ ਦੇ ਵਿੱਚ ਦੇਖੀਏ ਤੇ ਜਿਨ੍ਹਾਂ ਨੂੰ ਅਸੀਂ ਮਿਸਲਾਂ ਕਹਿੰਦੇ ਆ, ਮਹਾਰਾਜਾ ਰਣਜੀਤ ਸਿੰਘ ਤਾਂ ਸੈਕੰਡ ਸਟੇਜ ਤੇ ਆਉਂਦੇ ਨੇ, ਲੇਕਿਨ 1700 ਆਲਮੋਸਟ 30 ਤੋਂ ਲੈ ਕੇ 1799 ਤੱਕ ਆਲਮੋਸਟ 60 ਸਾਲ ਜਿਨ੍ਹਾਂ ਨੇ ਇੰਡਸ ਤੋਂ ਲੈ ਕੇ ਜਮਨਾ ਤੱਕ, ਜਿੱਥੇ ਉਹ ਦੋ ਪਾਵਰਸ ਨਾਲ ਵੀ, ਮੁਗਲਾਂ ਨਾਲ ਵੀ ਖਹਿ ਰਹੇ ਸੀ, ਦਰਾ ਖੈਬਰ ਪਾਰ ਨਾਲ ਵੀ ਖਹਿ ਰਹੇ ਸੀ, ਔਰ ਲੋਕਲੀ ਵੀ ਜਿਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ। ਜੇ ਤੁਸੀਂ ਉਹਨਾਂ ਦੇ ਲਈ ਲਫ਼ਜ਼ ਦੇਖੋ ਜਿਹੜੇ ਕਿ ਉਸ ਪੀਰੀਅਡ ਦੇ ਹਿਸਟੋਰੀਅਨ ਜਾਂ ਦੂਜੇ ਨੇ, ਉਹਨੂੰ ਰੈਗ ਟੈਗ ਮਲੀਸ਼ੀਆ ਵੀ ਕਹਿੰਦੇ ਨੇ, ਜਿਹੜੇ ਉਹਨੂੰ ਬੈਲੈਂਸ ਢੰਗ ਨਾਲ ਕਹਿੰਦੇ ਨੇ, ਅਦਰਵਾਈਜ਼ ਬੈਂਡਿਟਸ, ਲੂਟਰਸ, ਇਸ ਕਿਸਮ ਦੇ ਲਫ਼ਜ਼ ਹੀ ਨੇ। ਹੁਣ ਇਹੀ ਅਮਰੀਕਾ ਦੇ ਵਿੱਚ ਜਦੋਂ ਜਾਰਜ ਵਾਸ਼ਿੰਗਟਨ ਨੇ ਲੀਡ ਕੀਤਾ ਫੌਜ ਨੂੰ, ਉਹਨੇ ਲੀਡ ਕੀਤਾ, ਬਾਅਦ 2 ਟਰਮ ਪ੍ਰੈਜ਼ੀਡੈਂਟ ਵੀ ਰਿਹਾ। ਸੋ ਹੁਣ ਉਸ ਸਾਰੇ ਦੌਰ 'ਚ ਜਦੋਂ ਅਮਰੀਕਾ ਐਸਟੈਬਲਿਸ਼ ਹੋ ਗਿਆ, ਇਨੀਸ਼ੀਅਲ ਪੀਰੀਅਡ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਜੀ ਤਾਲਿਬਾਨ ਨੂੰ ਚਾਈਨਾ ਜਾਂ ਰਸ਼ੀਆ ਜਾਂ ਪਾਕਿਸਤਾਨ ਹੀ ਮਾਨਤਾ ਦੇਣ ਤੱਕ ਜਿਹੜਾ, ਉਸ ਪੀਰੀਅਡ 'ਚ ਫਰਾਂਸ ਔਰ ਉਹਨਾਂ ਦੀ ਹੌਸਟਿਲਿਟੀ ਸੀ ਬ੍ਰਿਟਿਸ਼ ਦੇ ਨਾਲ, ਉਨੀ ਕੁ ਰੈਕਗਨੀਸ਼ਨ ਜਿੰਨੀ ਕੁ ਹੈਲਪ। ਪਰ ਜਦੋਂ ਇੱਕ ਵਾਰ ਮੁਲਕ ਬਣ ਜਾਂਦਾ, ਬਣ ਗਿਆ, ਉਸ ਜ਼ਮਾਨੇ ਜਾਰਜ ਵਾਸ਼ਿੰਗਟਨ ਵੀ ਟੈਰਰਿਸਟ ਸੀ ਜੀ, ਬ੍ਰਿਟਿਸ਼ ਜਿਹੜਾ ਉਹਨਾਂ ਦੇ ਕਾਗਜ਼ਾਂ ਦੇ ਵਿੱਚ। ਇਸੇ ਲਈ ਇਹ ਫਰੇਜ਼ ਅਮਰੀਕਾ 'ਚੋਂ ਹੀ ਓਰੀਜੀਨੇਟ ਹੋਇਆ ਹੈ ਕਿ ਵਨਸ ਫਰੀडम ਫਾਈਟਰ ਇਜ਼ ਅਦਰਸ ਟੈਰਰਿਸਟ, ਕਿ ਜਿਹੜਾ ਇੱਕ ਦੇ ਲਈ ਆਜ਼ਾਦੀ ਘੁਲਾਟੀ ਹੈ ਉਹ ਦੂਸਰੇ ਦੇ ਲਈ ਦਹਿਸ਼ਤਗਰਦ ਹੈ। ਸੋ ਮੈਂ ਇਸ ਲਈ, ਕਿਉਂਕਿ ਇਸ ਤੋਂ ਪਾਵਰਫੁਲ ਹੋਰ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ ਔਰ ਹੋਰ 3600 ਕੋਟ ਕੀਤੀਆਂ ਜਾ ਸਕਦੀਆਂ ਨੇ ਇਸ ਸਾਰੇ ਦੇ ਵਿੱਚ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਿਵੇਂ ਜਦੋਂ ਅਸੀਂ ਸਿੱਖ ਮਿਸਲ ਪੀਰੀਅਡ ਦੀ ਸਟਰਗਲ ਦੀ ਗੱਲ ਕਰਦੇ ਹਾਂ 18ਵੀਂ ਸਦੀ ਦੀ, ਜਾਂ 1984 ਤੋਂ 94-95 ਤੱਕ 10 ਸਾਲ ਅਸੀਂ ਆਪਣੇ ਹਥਿਆਰਬੰਦ ਸਟਰਗਲ ਦੀ ਗੱਲ ਕਰਦੇ ਹਾਂ, ਤੇ ਇੱਕ ਗੱਲ ਬੜੀ ਜ਼ਾਹਰ ਹੈ ਕਿ ਜੇ ਅਮਰੀਕਨ ਵੀ, ਵਾਸ਼ਿੰਗਟਨ ਔਰ ਦੂਸਰੇ ਲੋਕ ਲੜੇ ਕਿ ਉਹ ਇਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦੀ ਦੌਲਤ, ਇਹਨਾਂ ਦੇ ਰਿਸੋਰਸਿਸ 7 ਸਮੁੰਦਰ ਪਾਰ ਤੋਂ ਆ ਕੇ ਗੋਰੇ ਲੈਣ, ਕਿਉਂਕਿ ਬੇਸ਼ੱਕ ਆਏ ਇਹ ਵੀ ਉੱਥੋਂ ਹੀ ਹੋਏ ਸੀ, ਲੇਕਿਨ ਅਲਟੀਮੇਟਲੀ ਇਹਨਾਂ ਦਾ ਮੁਲਕ ਸੀ।
ਇਸੇ ਤਰ੍ਹਾਂ ਜਦੋਂ ਸਿੱਖ ਲੜ ਰਹੇ ਸੀ 18ਵੀਂ ਸਦੀ ਦੇ ਵਿੱਚ ਦੋਨੋਂ ਪਾਸਿਓਂ, ਤੇ ਉਹਨਾਂ ਦਾ ਸਲੋਗਨ ਕੀ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਮਜ਼ਹਬ ਦੀ ਗੱਲ ਨਹੀਂ ਸੀ। ਜੇ ਮਜ਼ਹਬ ਦੀ ਗੱਲ ਹੁੰਦੀ ਤੇ ਉਹ ਦੱਖਣੀ ਨਾ ਕਹਿੰਦੇ, ਦੱਖਣ ਸਾਊਥ ਹੈ। ਸਾਊਥ ਤੋਂ ਕੌਣ ਆਇਆ? ਮਰਾਠੇ 2 ਸਾਲ ਆ ਕੇ ਲਾਹੌਰ ਔਰ ਰੋਹਤਾਸ ਤੱਕ ਪਹੁੰਚੇ। ਪੱਛਮ ਕੌਣ ਹੈ? ਵੈਸਟ, ਜਿੱਥੋਂ ਦਰਿਆ ਖੈਬਰ ਪਾਰ ਤੋਂ ਆਉਣ ਵਾਲੇ ਸੀ। ਮਕਸਦ ਇਹ ਸੀ ਕਿ ਇਹ ਲੁਟੇਰਿਆਂ ਵਾਂਗ ਆਉਂਦੇ ਨੇ, ਪੰਜਾਬ ਦੀ ਦੌਲਤ ਇਹ ਸਾਡਾ ਹੋਮਲੈਂਡ ਹੈ, ਇਹ ਅਸੀਂ ਦੱਖਣ ਤੇ ਪੱਛਮ ਵਾਲਿਆਂ ਨੂੰ ਲੁੱਟਣ ਨਹੀਂ ਦੇਣਾ। ਹੁਣ ਇਹਨੂੰ ਜੇ ਤੁਸੀਂ ਅਦਰਵੇ ਦੇਖਦੇ ਹੋ, ਜਦੋਂ ਅਸੀਂ ਬਾਬਾ ਬੁੱਲੇ ਸ਼ਾਹ ਦਾ ਇਹ ਦੇਖਦੇ ਹਾਂ, ਜਦੋਂ ਉਹ ਕਹਿੰਦੇ ਨੇ ਵੀ ਖਾਦਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ, ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੀ ਤੁਹਾਡਾ ਆਪਣੇ ਰਿਸੋਰਸ ਹੁੰਦੇ ਨੇ ਉਹਨਾਂ ਦੀ ਤੁਸੀਂ ਗੱਲ ਕਰਦੇ ਹੋ। ਤਾਲਿਬਾਨ ਕਿਸੇ ਹੋਰ ਟੈਰੀਟਰੀ 'ਚ ਜਾ ਕੇ ਨਹੀਂ ਲੜੇ ਕਿਸੇ ਦੇ ਹੱਕ ਖੋਹਣ ਲਈ, ਉਹ ਉਸੇ ਹੀ ਮੁਲਕ ਦੇ ਨੇ, ਉਹ ਅਫਗਾਨ ਨੇ, ਐਵਰੀ ਇੰਚ ਵਛਿੰਦੇ ਨੇ। ਜੇ ਸੋਵੀਅਤ ਯੂਨੀਅਨ ਨੇ ਆ ਕੇ 1999 ਦੇ ਵਿੱਚ 1979 ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕੀਤਾ, ਉਹ 10 ਸਾਲ ਲੜੇ ਆਪਣੀ ਸਰਜ਼ਮੀਨ ਦੇ ਲਈ। ਜੇ 2001 ਦੇ ਵਿੱਚ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਬੇਸ਼ੱਕ 9/11 ਇੱਕ ਬੜੀ ਦੁਖਾਂਤਕ ਘਟਨਾ ਹੈ ਔਰ 2 ਦਿਨ ਬਾਅਦ ਇਸ ਦਾ ਜ਼ਿਕਰ ਹੋਏਗਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨਾ ਹਮਲਾ ਕਰਨ ਵਾਲਿਆਂ ਦੇ ਵਿੱਚ ਕੋਈ ਤਾਲਿਬਾਨ ਸੀ ਜਾਂ ਅਫਗਾਨ ਸੀ, ਨਾ ਕਿਸੇ ਕੰਸਪੀਰੇਸੀ ਦੇ ਵਿੱਚ ਉਹਨਾਂ ਦਾ ਸੀ। ਉਹਨਾਂ ਨੇ ਪਨਾਹ ਜ਼ਰੂਰ ਦਿੱਤੀ, ਪਰ ਪਨਾਹ ਵੀ ਉਦੋਂ ਹੀ ਦਿੱਤੀ ਜਦੋਂ ਇਹਨਾਂ ਨੇ ਜਿਹੜਾ ਉਹ ਮੁਜਾਹਿਦੀਨ ਦੇ ਨਾਂ ਥੱਲੇ ਹੋਲੀ ਵਾਰੀਅਰਸ ਬਣਾ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਜਿਹਾਦ ਦੀ ਸ਼ੁਰੂਆਤ ਕੀਤੀ ਸੀ ਜੀ। ਸੋ ਇਹ ਕੰਟੈਕਸਟ ਨੂੰ ਜੇ ਅਸੀਂ ਨਹੀਂ ਸਮਝਾਂਗੇ, ਉਹ ਲੜੇ ਆਪਣੇ ਦੀਨ ਲਈ ਵੀ, ਦੀਨ ਦੀ ਤਾਕਤ ਸੀ, ਆਪਣੀ ਸਰਜ਼ਮੀਨ ਦੀ ਆਜ਼ਾਦੀ ਦੇ ਲਈ। ਸੋ ਹੁਣ ਗੱਲ ਜਿਹੜਾ ਤੁਹਾਡਾ ਨੁਕਤਾ ਹੈ ਕਿ ਵੀ ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਜ਼ਾਹਰ ਹੈ ਲਗਭਗ ਜਿਹੜਾ ਉਹ 5 ਮਿਲੀਅਨ ਦੇ ਨੇੜੇ ਤੇੜੇ ਹੁਣ ਸਾਡਾ ਡਾਇਸਪੋਰਾ ਵੀ ਬਣ ਗਿਆ, ਦੁਨੀਆ ਭਰ 'ਚ ਬੈਠੇ ਨੇ। ਪੰਜਾਬ ਦੇ ਵਿੱਚ ਜਿੱਥੇ ਭਾਰਤੀ ਕਬਜ਼ੇ ਦੇ ਵਿੱਚ ਲਗਭਗ 25 ਮਿਲੀਅਨ ਦੇ ਕਰੀਬ ਸਿੱਖ ਨੇ, 6-7 ਮਿਲੀਅਨ ਪੰਜਾਬ ਤੋਂ ਬਾਹਰ ਨੇ। ਹੁਣ ਇੱਕ ਨੈਰੇਟਿਵ ਜਿਹੜਾ ਬਹੁਤ ਪੁਸ਼ ਕੀਤਾ ਗਿਆ ਔਰ ਪਿਛਲੇ ਖਾਸ ਤੌਰ ਤੇ 1994-95 ਚ ਆਰਮਡ ਸਟਰਗਲ ਸਿੱਖਾਂ ਦੀ ਨੂੰ ਬੜੇ ਹੈਵੀ ਜਿਹੜਾ ਉਹ ਜੈਨੋਸਾਈਡਲ ਅੰਦਾਜ਼ ਦੇ ਵਿੱਚ ਖਤਮ ਕਰਕੇ ਇਹ ਪ੍ਰਚਾਰਿਆ ਗਿਆ ਕਿ ਜੀ ਦੇਖੋ ਇਹ ਜਿਹੜਾ ਜੇ ਸਿੱਖ ਹਥਿਆਰ ਨਾ ਚੁੱਕਦੇ, ਸੰਤ ਪਿੰਡਾਂ ਵਾਲੇ ਅਕਾਲ ਤਖਤ ਤੇ ਹਥਿਆਰ ਨਾ ਰੱਖੇ ਹੁੰਦੇ, ਫਿਰ ਫੌਜ ਦਾ ਹਮਲਾ ਨਾ ਹੁੰਦਾ, ਇਹ ਤਾਂ ਜਿਹੜੀ ਆਜ਼ਾਦੀ ਹੈ ਇਹ ਤਾਂ ਜਿਹੜੀ ਹੈ ਉਹ ਇਵੇਂ ਲਈ ਜਾ ਸਕਦੀ ਹੈ, ਉਵੇਂ ਲਈ ਜਾ ਸਕਦੀ। ਮੈਂ ਸਮਝਦਾ ਵੀ ਜਿਹੜਾ ਸਿੱਖ ਪੰਜ ਕਕਾਰ, ਜਦੋਂ ਅਸੀਂ ਸਿੱਖ ਨੂੰ ਡਿਫਾਈਨ ਕਰਦੇ ਹਾਂ, ਸਿੱਖ ਦਾ ਮਤਲਬ ਅੰਮ੍ਰਿਤਧਾਰੀ ਸਿੱਖ ਹੈ ਜੀ, ਔਰ ਅੰਮ੍ਰਿਤਧਾਰੀ ਸਿੱਖ ਦਾ ਮਤਲਬ ਹੈ ਕਿ 5 ਆਰਟੀਕਲਸ ਆਫ ਫੇਥ ਜਿਹੜਾ ਉਹ ਕੈਰੀ ਕਰਦਾ ਹੈ, ਜਿਨ੍ਹਾਂ ਦੇ ਵਿੱਚ ਅਹਿਮ ਕੇਸਾਂ ਤੋਂ ਬਾਅਦ ਜਿਹੜਾ ਸਾਡਾ ਕਕਾਰ ਹੈ ਉਹ ਕਿਰਪਾਨ ਹੈ। ਕਿਉਂਕਿ ਜਿੱਥੇ ਸਾਡੀ ਸਟਰਗਲ ਹੁੰਦੀ ਹੈ ਬਹੁਤ ਵਾਰੀ ਇੱਥੇ ਵੀ ਨੌਕਰੀਆਂ ਲਈ ਜਾਂ ਦਸਤਾਰ ਹੈ ਕਿ ਭਾਈ ਹੋਣਾ ਹੈ, ਦੂਸਰਾ ਕਿਰਪਾਨ ਹੈ। ਬਾਕੀ ਤੁਸੀਂ ਕੜਾ ਪਾਇਆ ਜਾਂ ਕਸ਼ਹਿਰਾ ਜਾਂ ਕੰਗਾ ਹੈ, ਇਹ ਕਿਉਂਕਿ ਲੁਕਵੇਂ ਹੋ ਜਾਂਦੇ ਨੇ, ਇਹਨਾਂ ਦਾ ਉਹ ਨਹੀਂ। ਹੁਣ ਕਿਰਪਾਨ ਮੱਚ ਮੋਰ ਇੰਪੋਰਟੈਂਟ ਹੈ, ਔਰ ਜਿਹੜਾ ਸਿੱਖ ਕਿਰਪਾਨ ਕੈਰੀ ਕਰਦਾ ਹੋਏ ਉਹ ਆਰਮਡ ਸਟਰਗਲ ਨੂੰ ਨਿੰਦੇ ਜਾਂ ਉਹ ਇਹ ਠੀਕ ਹੈ ਵੀ ਇਹਦੇ 'ਚ ਵੀ ਗੁਰੂ ਨੇ ਸਾਨੂੰ ਲਾਈਨ ਦਿੱਤੀ ਹੋਈ ਹੈ। ਔਰ 10ਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ 5 ਕਕਾਰੀ ਖਾਲਸਾ ਬਣਾਇਆ, ਜਦੋਂ ਉਹਨਾਂ ਨੇ ਜ਼ਫਰਨਾਮਾ ਲੈਟਰ ਆਫ ਵਿਕਟਰੀ ਔਰੰਗਜ਼ੇਬ ਨੂੰ ਲਿਖਿਆ, ਔਰ ਉਹਦਾ ਇੱਕ ਸ਼ੇਅਰ ਹੈ ਜ਼ਫਰਨਾਮੇ ਦਾ, ਚੁੰ ਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ when all means to get justice may fail, it is justified for the man of God to take to the hilt of the sword। ਕਿ ਜੇ ਅਦਲ ਲੈਣ ਲਈ, ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਜੀ ਤੇ ਫਿਰ ਇਹ ਜਸਟੀਫਾਈਡ। ਔਰ ਇਹ ਜਦੋਂ ਤੁਸੀਂ ਇਸ ਫਿਲਾਸਫੀ ਨੂੰ ਦੇਖਦੇ ਹੋ ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਚਾਰਟਰ ਦਾ ਪ੍ਰੀਐਂਬਲ ਪੜ੍ਹ ਲਓ, ਜਿਹਨੂੰ ਭੂਮਿਕਾ ਕਹਿੰਦੇ ਨੇ ਪੰਜਾਬੀ ਦੇ ਵਿੱਚ। ਪ੍ਰੀਐਂਬਲ ਕੀ ਹੈ? If a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਜੀ ਤੇ ਫਿਰ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਇਸ ਤੋਂ ਬਾਅਦ ਤਾਂ ਕੋਈ ਇਹ ਡਿਫਾਈਨ ਕਰਨ ਦੀ ਕੋਸ਼ਿਸ਼ ਕਰੇ, ਇੱਕ ਪਾਸੇ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ,
ਸੰਤ ਸਿਪਾਹੀ ਦੀ ਗੱਲ ਕਰਦੇ ਹਾਂ, ਜੇ ਸਿੱਖ ਇੱਕ ਸੰਤ ਸਿਪਾਹੀ ਹੈ, ਸੰਤ ਸਿਪਾਹੀ ਕੀ ਹੈ ਕਿ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ। ਔਰ ਇਹ ਠੀਕ ਹੈ ਵੀ ਕਿਰਪਾਨ ਜਾਂ ਤਲਵਾਰ ਸਾਡਾ ਪਹਿਲਾ ਆਪਸ਼ਨ ਨਹੀਂ ਹੈ। ਤੁਸੀਂ ਔਰ ਜੇ ਅਸੀਂ ਇੰਡੀਅਨ ਕੰਟੈਕਸਟ 'ਚ ਗੱਲ ਕਰੀਏ, 15 ਅਗਸਤ 1947 ਅਸੀਂ ਤੀਸਰੀ ਧਿਰ ਇਨ ਨੈਗੋਸ਼ੀਏਸ਼ਨ ਫॉर ਟ੍ਰਾਂਸਫਰ ਆਫ ਪਾਵਰ ਇੰਡੀਅਨ ਯੂਨੀਅਨ ਨੂੰ ਜੁਆਇਨ ਕੀਤਾ ਹੈ on the promises ਕਿ no constitution in India will be accepted which won't be acceptable to the Sikhs। ਕੋਈ ਅਸੀਂ ਨਹੀਂ ਮੰਨਾਂਗੇ ਆਇਨ। ਕਾਂਸਟੀਟਿਊਂਟ ਅਸੈਂਬਲੀ 'ਚੋਂ ਸਿੱਖਾਂ ਨੂੰ ਅੱਡ ਮਜ਼ਹਬ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਆਰਟੀਕਲ 25(b) ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ ਹੈ। ਦੋਨੋਂ ਸਿੱਖ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਸ ਕਾਂਸਟੀਟਿਊਂਟ ਅਸੈਂਬਲੀ 'ਚ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹ ਖਲੋ ਕੇ ਕਹਿੰਦੇ ਨੇ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਾਂਸਟੀਟਿਊਸ਼ਨ। ਔਰ ਉਹ ਰਿਫਿਊਜ਼ ਕਰ ਦਿੰਦੇ ਨੇ ਆਪਣੇ ਸਾਈਨ ਕਰਨ ਤੋਂ ਡਰਾਫਟ ਆਫ ਇੰਡੀਅਨ ਕਾਂਸਟੀਟਿਊਸ਼ਨ ਤੇ। ਸੋ ਹੁਣ ਗੱਲ ਜ਼ਾਹਰ ਹੈ ਵੀ ਜੋ ਮਰਜ਼ੀ ਅਸੀਂ ਕਹੀਏ, ਬੇਸ਼ੱਕ ਡੀ ਫੈਕਟੋ ਅਸੀਂ ਕੈਪਚਰ ਹੋ ਗਏ, ਅਸੀਂ ਮਾਈਨੋਰਿਟੀ ਬਣ ਗਏ, ਪਰ ਡੀ ਜਿਊਰਿਸ ਜਿਹੜਾ ਹੈ ਕਾਨੂੰਨੀ ਤੌਰ ਤੇ ਤਾਂ ਅਸੀਂ ਮੰਨਿਆ ਹੀ ਨਹੀਂ ਹੋਇਆ ਉਸ ਆਈਨ ਨੂੰ। ਫਿਰ ਵੀ ਸਿੱਖ ਲੀਡਰਸ਼ਿਪ ਨੇ 47 ਤੋਂ 84 ਤੱਕ ਆਲਮੋਸਟ 37 ਇਅਰਸ ਪੀਸਫੁਲ ਐਜੀਟੇਸ਼ਨ, ਜਿਨ੍ਹਾਂ ਨੂੰ ਤੁਸੀਂ ਵਰਲਡ ਦੀਆਂ ਮਾਸ ਮੂਵਮੈਂਟ 'ਚ ਰੱਖ ਸਕਦੇ ਹੋ। ਪੰਜਾਬੀ ਸੂਬਾ ਮੂਵਮੈਂਟ, 60,000 ਤੋਂ ਜ਼ਿਆਦਾ ਗ੍ਰਿਫਤਾਰੀ। ਧਰਮਯੁੱਧ ਮੋਰਚਾ 1982 ਤੋਂ 1984 ਤੱਕ 2 ਲੱਖ ਤੋਂ ਜ਼ਿਆਦਾ ਅਰੈਸਟ, ਕੋਰਟ ਅਰੈਸਟ ਕੀਤੀਆਂ, ਜੇਲ੍ਹਾਂ ਪੰਜਾਬ ਦੀਆਂ ਭਰ ਗਈਆਂ, ਕਿੱਥੋਂ ਤੱਕ ਲੈ ਕੇ ਗਏ। ਤੇ ਉਹਦੇ ਤੋਂ ਬਾਅਦ ਕੀ ਸਾਨੂੰ ਮਿਲਿਆ? ਇਹ ਸਾਡਾ ਪੀਸਫੁਲ ਤਰੀਕਾ ਸੀ। ਉਦੋਂ ਤੱਕ ਕੋਈ ਡਿਮਾਂਡ ਨਹੀਂ ਸੀ ਕਿ ਵੀ ਅਸੀਂ ਕੋਈ ਹਥਿਆਰਬੰਦ, ਪਰ ਜੇ ਤੁਹਾਡੀ ਸਟੇਟ ਤੁਹਾਡੇ ਉੱਤੇ ਤੁਹਾਨੂੰ ਟੋਟਲ ਵਾਰ ਜਿਹੜੀ ਆ ਉਹ ਨਾਫਜ਼ ਕਰ ਦਿੰਦੀ ਹੈ, ਤੁਹਾਡੇ ਘਰਾਂ ਦੇ ਉੱਚੋਂ ਤੁਹਾਡੇ ਜਵਾਨ ਬੱਚੇ 12-13 ਸਾਲ ਤੋਂ 30 ਸਾਲ ਤੱਕ ਦੇ ਚੁੱਕ ਕੇ ਜਨਰੇਸ਼ਨ ਮਾਰ ਦਿੱਤੀ ਜਾਂਦੀ ਹੈ, ਸਾਡੀਆਂ ਮਾਵਾਂ ਭੈਣਾਂ ਬੱਚੀਆਂ ਦੀ ਪੱਤ ਜਿਹੜੀ ਹੈ ਉਹ ਥਾਣਿਆਂ ਔਰ ਇੰਟਰੋਗੇਸ਼ਨ ਸੈਂਟਰਾਂ 'ਚ ਰੋਲੀ ਜਾਂਦੀ ਹੈ, ਫਿਰ ਇੰਨੇ ਵੀ ਤਾਂ ਬੇਗੈਰਤ ਨਹੀਂ ਕੋਈ ਹੋ ਸਕਦਾ। ਫਿਰ ਸਾਡੇ ਉਹਨਾਂ ਨੌਜਵਾਨਾਂ ਨੇ ਉਸ ਰਸਤੇ ਨੂੰ ਚੁਣਿਆ ਜੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਸੀ। ਅਸੀਂ ਇੱਕ ਲਹੂ ਡੋਲ ਵੀ ਲੜਾਈ ਲੜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਪੰਜਾਬ ਦੇ ਅੰਦਰ ਜੇ ਕੋਈ ਆਵਾਜ਼ ਬੋਲਦੀ ਸੀ ਤਾਂ ਸਿੱਖ ਸੰਘਰਸ਼ ਵਾਲਿਆਂ ਦੀ ਬੋਲਦੀ ਸੀ। ਬਟ ਅਲਟੀਮੇਟਲੀ ਸਟੇਟਸ ਦੇ ਕੋਲ ਰਿਸੋਰਸ ਹੁੰਦੇ ਨੇ, ਪਾਵਰ ਹੁੰਦੀ ਹੈ। ਗੱਲ ਅਲਟੀਮੇਟਲੀ ਇਹ ਨਹੀਂ ਹੈ, ਇਹ ਜਿਹੜਾ 1984 ਤੋਂ 1994-95 ਤੱਕ ਦਾ ਇਹ ਕੋਈ ਫਾਈਨਲ ਬੈਟਲ ਜਾਂ ਫਾਈਨਲ ਵਾਰ ਨਹੀਂ ਸੀ। ਇਹ ਜਿਹੜੀ ਵਾਰ ਇੰਡੀਆ ਨੇ ਸਿੱਖਾਂ ਦੇ ਸਿਰ ਤੇ ਥੋਪੀ, ਟੋਟਲ ਵਾਰ, ਉਸ ਦੀ ਇੱਕ ਬੈਟਲ ਸੀ। ਉਹਦੇ 'ਚ ਅਸੀਂ ਵੀ ਉਹਨਾਂ ਨੂੰ ਬਲੱਡੀ ਨੋਜ਼ ਦਿੱਤਾ, ਇੰਦਰਾ ਗਾਂਧੀ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ, ਫੌਜ ਦੇ ਜਨਰਲ ਵੈਦਿਆ ਨੂੰ ਕੀਤਾ, ਤੀਸਰਾ ਪੰਜਾਬ ਦਾ ਚੀਫ ਮਿਨਿਸਟਰ ਬੇਅੰਤੇ ਨੂੰ ਕੀਤਾ, 1700 ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਹੋਰ ਪੁਲਿਸ ਦੇ ਆਲਾ ਲੋਕ ਜਿਨ੍ਹਾਂ 'ਚ DIG ਲੈਵਲ ਦੇ, ਉਹਨਾਂ ਨੂੰ ਸਿੱਖਾਂ ਨੇ ਪਨਿਸ਼ ਕੀਤੇ। ਔਰ ਜਿਨ੍ਹਾਂ ਨੇ ਨਵੰਬਰ 84 ਕੀਤਾ ਉਹਨਾਂ ਦੀ ਇੱਕ ਲਿਸਟ ਹੈ। ਇੱਕ ਬੈਟਲ ਹੋਈ, ਫਿਰ ਇੱਕ ਉਹਨੂੰ ਮੈਂ ਖੜੋਤ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਮੈਂ ਸਮਝਦਾ ਵੀ ਇੱਕ ਉਹਦਾ ਪੜਾਅ ਹੋਰ ਹੁੰਦਾ, ਘੱਟੋ ਘੱਟ ਦੂਸਰਿਆਂ ਨੂੰ ਮੌਕਾ ਮਿਲਦਾ ਦੇਖਣ ਦਾ ਕਿ ਸ਼ਾਇਦ ਹੁਣੀ ਜਸਟਿਸ ਮਿਲ ਜਾਏ। ਉਹ ਤੁਸੀਂ ਹੁਣ ਦੇਖ ਲਓ ਕਿ ਵੀ ਉਹ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋਇਆ, ਕਿਵੇਂ ਡਰੱਗਸ ਲਿਆਂਦੀਆਂ ਗਈਆਂ, ਸਬਸਟੈਂਸ ਅਬਿਊਜ਼ ਹੋਇਆ, ਕਿਵੇਂ ਕਲਚਰਲ ਡਿਸਟਰਕਸ਼ਨ ਹੋਈ। ਔਰ ਅੱਜ ਜਦੋਂ ਅਸੀਂ ਕਿਸਾਨ ਲਹਿਰ ਤੱਕ ਪਹੁੰਚੇ ਆ, ਇਕਨੋਮਿਕਲ ਜੈਨੋਸਾਈਡ ਦੇ ਫਾਈਨਲ ਸਟੈਪ, ਅੱਜ ਤੁਸੀਂ ਉਸੇ ਪੰਜਾਬ 'ਚੋਂ ਆਵਾਜ਼ਾਂ ਸੁਣੋਗੇ ਜਿਹੜੇ 1984-94 ਤੱਕ ਦੀ ਸਟਰਗਲ ਨੂੰ ਗਲਤ ਕਹਿੰਦੇ ਸੀ, ਉਹ ਵੀ ਇਸ ਪਾਸੇ ਵੱਲ ਆ ਰਹੇ ਨੇ ਕਿ ਭਾਈ ਆਪਣਾ ਘਰ ਬਣਾਏ ਬਿਨਾਂ ਗੱਲ ਨਹੀਂ ਬਣਨੀ। ਉਹ ਵੀ ਕਹਿੰਦੇ ਨੇ ਕਿ ਵੀ ਕਿਤੇ ਖਾੜਕੂ ਹੁੰਦੇ ਫਿਰ ਤੁਹਾਨੂੰ ਦੱਸਦੇ, ਨਹੀਂ ਉਹ ਵੀ ਕਹਿੰਦੇ ਨੇ ਕਿ ਕਿਤੇ ਸੰਤ ਭਿੰਡਰਾਂ ਵਾਲੇ ਅੱਜ ਹੁੰਦੇ ਦੱਸਦੇ। ਹੁਣ ਇਹ ਹਮੇਸ਼ਾ ਕੌਮਾਂ ਦੀ ਹਿਸਟਰੀ ਦੇ ਵਿੱਚ ਇਸ ਕਿਸਮ ਦੀਆਂ ਥੋੜ੍ਹੀਆਂ ਬਹੁਤ ਡਿਵੀਜ਼ਨਸ ਵੀ ਹੁੰਦੀਆਂ ਨੇ। ਇੱਕ ਹਿੱਸਾ ਹਕੂਮਤਾਂ ਦੇ ਨਾਲ ਰਲ ਕੇ ਚੱਲਦਾ। ਇਹ ਨਹੀਂ ਹੈ ਵੀ ਅਫਗਾਨਾਂ 'ਚ ਨਹੀਂ ਸੀ ਤਾਲਿਬਾਨ, ਸਾਰੇ ਅਫਗਾਨਿਸਤਾਨ ਦੇ ਲੋਕ ਤਾਂ ਤਾਲਿਬਾਨ ਨਹੀਂ ਬਣੇ। ਇੱਕ ਵੱਡਾ ਤਬਕਾ ਹਾਮਿਦ ਕਰਜ਼ਾਈ ਕੌਣ ਸੀ, ਅਸ਼ਰਫ ਗਨੀ ਕੌਣ ਸੀ, ਇੱਕ ਵੱਡਾ ਤਬਕਾ 1.5 ਲੱਖ ਬੰਦਾ ਜਿਨ੍ਹਾਂ ਨੂੰ ਕੱਢ ਕੇ ਅਮਰੀਕਾ ਲਿਆਇਆ, ਇਹ ਕੌਣ ਨੇ? ਇਹ ਉਸ ਕਿਸਮ ਦੇ ਨੇ। ਇਸ ਕਿਸਮ ਦੇ ਹੀ ਸਾਡੇ ਵੀ ਉੱਥੇ ਕੋਈ ਬਾਦਲ ਹੈ, ਕੋਈ ਅਮਰਿੰਦਰ ਹੈ, ਕੋਈ ਨਵਜੋਤ ਸਿੱਧੂ ਹੈ, ਕੋਈ ਦੂਜੇ ਉਸ ਕਿਸਮ ਦੇ ਟੌਂਟ ਬਟੌਂਟ ਨੇ, ਉਹ ਹਮੇਸ਼ਾ ਹੀ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਹਾਂ, ਜਿਹੜਾ ਇਹਦਾ ਇੰਪੈਕਟ ਦੀ ਤੁਸੀਂ ਗੱਲ ਕੀਤੀ, ਕਿਉਂ ਭਾਰਤੀ ਹਕੂਮਤ ਫਿਕਰਮੰਦ ਹੈ। ਜੇ ਤੁਸੀਂ ਸਾਰੇ ਪਾਰਟ 'ਚ ਦੇਖੋ ਕਿ ਸਭ ਤੋਂ ਜ਼ਿਆਦਾ ਕਾਵਾਂ ਰੋਲੀ ਦਹਿਸ਼ਤਗਰਦੀ ਨੂੰ ਲੈ ਕੇ ਤਾਲਿਬਾਨ ਨਾਲ ਜੋੜ ਕੇ ਭਾਰਤ ਨੂੰ ਹੈ। ਜਿਹੜੇ ਅਮਰੀਕਾ ਨੇ ਆਪਣੇ 3000 ਤੋਂ ਜ਼ਿਆਦਾ ਸੋਲਜਰ ਮਰਵਾਏ, 20,000 ਤੋਂ ਜ਼ਿਆਦਾ ਜ਼ਖਮੀ
ਇੰਨੇ ਡਬਲ ਇਹਦੇ ਤੋਂ ਕਰ ਲਓ ਜਿਹੜੇ ਕਿ ਟਰਾਮੇ 'ਚ ਗਏ, ਜਿਹੜੇ ਨੇ ਸਾਈਕਿਕ ਪ੍ਰੋਬਲਮਸ ਦਾ ਸ਼ਿਕਾਰ ਨੇ ਜੀ, ਉਹਨਾਂ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ, ਅੱਜ ਵੀ ਇਨ ਟੱਚ ਨੇ। ਦੇ ਵਿਲ ਲਾਈਕ ਟੂ ਸੀ ਕਿ ਵੀ ਉਹ ਬੈਕ ਇਨ ਦਾ ਫੀਲਡ ਹੋਣ ਕਿਸੇ ਨਾ। ਹੁਣ ਉਹ ਕਿਉਂ ਰੌਲਾ ਪਾ ਰਹੇ ਨੇ? ਉਹਨਾਂ ਨੂੰ ਨਜ਼ਰ ਆ ਰਿਹਾ, ਇੱਕ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਇੱਕ ਲਫ਼ਜ਼ ਇਸਤੇਮਾਲ ਕੀਤਾ ਜਾਂਦਾ, ਉਹਨੂੰ ਸਿਨਰਜੈਸਿਕ ਇਫੈਕਟ ਕਹਿੰਦੇ ਨੇ ਜੀ। ਸਿਨਰਜੈਸਿਕ ਇਫੈਕਟ ਯੂਜੂਲੀ ਕਈ ਵਾਰੀ ਤੁਹਾਨੂੰ ਜਦੋਂ ਡਾਕਟਰ ਡਬਲ ਐਂਟੀਬਾਇਓਟਿਕਸ ਮਿਲਾ ਕੇ ਦਿੰਦਾ, ਉਹ ਵੀ ਇਹ ਹੁੰਦਾ ਹੈ ਕਿ ਵੀ ਜੇ ਕੱਲੀ ਨਾਲੋਂ ਦੋਨਾਂ ਦਾ ਹੋ ਕੇ ਜਿਹੜਾ ਉਹਦਾ ਇਫੈਕਟ ਮੱਚ ਮੋਰ ਹੁੰਦਾ ਹੈ। ਔਰ ਇਸੇ ਤਰ੍ਹਾਂ ਮੂਵਮੈਂਟਸ ਦੇ ਹਵਾਲੇ ਨਾਲ ਵੀ ਜਦੋਂ ਕਿਸੇ ਪਾਸੇ ਕੋਈ ਡਿਫੀਟ ਹੁੰਦੀ ਹੈ ਤੇ ਡਿਫੀਟ ਵੀ ਇੱਕ ਇਨਫੈਕਸ਼ਨ ਵਾਂਗ ਉਹ ਸਿਨਰਜੈਸਿਕ ਇਫੈਕਟ ਇੱਕ ਨੈਗੇਟਿਵਿਟੀ ਦਾ ਕਰਦੀ ਹੈ। ਜੀ। ਤੇ ਜਦੋਂ ਵਿਕਟਰੀ ਹੁੰਦੀ ਹੈ, ਜਿਹੜੀ ਹੁਣ ਆਵਾਜ਼ ਉਸ ਖਿੱਤੇ 'ਚ ਹੈ, ਜਾਂ ਕਸ਼ਮੀਰ ਦੇ ਵਿੱਚ ਤੁਸੀਂ 15 ਅਗਸਤ ਤੋਂ ਬਾਅਦ ਦੇਖੋ ਮੂਵਮੈਂਟ ਦੇ ਵਿੱਚ ਕਿੰਨਾ ਜ਼ਬਰਦਸਤ ਉਭਾਰ ਹੈ। ਪੰਜਾਬ ਦੇ ਵਿੱਚ ਬੇਸ਼ੱਕ ਆਰਮਡ ਸਟਰਗਲ ਨਹੀਂ ਹੈ, ਔਰ ਲੇਕਿਨ ਇਹਦੇ ਬਾਵਜੂਦ ਤੁਹਾਡੀ TV 84 ਦੀ ਟੀਮ ਹੀ ਜਿਹੜੀ ਹੈ ਉੱਥੇ ਜਦੋਂ ਇੰਟਰਵਿਊ ਕਰ ਰਹੀ ਹੈ ਸਿੱਖ ਸਕਾਲਰਸ ਨੂੰ, ਦੂਸਰਿਆਂ ਨੂੰ, ਪਹਿਲਾਂ ਕਦੋਂ ਅੱਜ ਤੋਂ 10 ਸਾਲ ਪਹਿਲਾਂ ਕੋਈ ਪੈਰਲਲ ਡਰਾ ਕਰ ਰਿਹਾ ਸੀ ਕਿ ਵੀ ਤਾਲਿਬਾਨ ਦੀ ਸਟਰਗਲ ਜਾਂ ਸਾਡੀ ਸਟਰਗਲ 'ਚ ਕੀ ਪੈਰਲਲ ਨੇ, ਇਹਨਾਂ ਦੇ ਸੁਭਾਵਾਂ 'ਚ ਕੀ ਪੈਰਲਲ ਨੇ। ਔਰ ਮੈਂ ਇੱਕ ਮਜ਼ਾਹੀਆ ਅੰਦਾਜ਼ 'ਚ ਗੱਲ ਦੱਸਾਂ, ਮੈਨੂੰ ਕੱਲ ਹਿਊਸਟਨ ਪਤਾ ਲੱਗਾ ਵੀ ਡਾਲਸ ਤੋਂ ਸਾਡੇ ਵੀਰ ਗੁਰਮੇਲ ਸਿੰਘ ਉਹ ਹਿਊਸਟਨ ਗਿਆ ਹੋਏ ਸੀ, ਉਹ ਸਲਿਪ ਕੀਤੇ ਔਰ ਉਹਨਾਂ ਦੇ ਪੈਰ ਦੀਆਂ 2-3 ਹੱਡੀਆਂ ਉਂਗਲਾਂ ਦੀਆਂ ਟੁੱਟੀਆਂ। ਤੇ ਮੈਂ ਉਹਨਾਂ ਨੂੰ ਕਾਲ ਕੀਤਾ ਤੇ ਗੱਲ ਹੁੰਦੀ ਰਹੀ। ਉਹ ਕਹਿਣ ਲੱਗੇ ਜੀ ਮੇਰੀ ਸਰਜਰੀ ਹੋ ਗਈ, ਮੈਂ ਠੀਕ ਹੈ। ਤੇ ਮੈਂ ਡਿੱਗਿਆ ਹਿਊਸਟਨ, ਮੈਂ ਤੁਰ ਕੇ ਹੀ ਕਾਰ ਤੱਕ ਗਿਆ, ਉੱਥੋਂ ਇੱਕ ਦਿਨ ਰਹਿ ਕੇ ਤੀਜੇ ਦਿਨ ਮੈਂ ਆਪਣੀ ਡਾਕਟਰ ਕੋਲ ਗਿਆ। ਕਹਿੰਦੇ ਮੇਰੀ ਸਰਜਨ ਜਿਹੜੀ ਆ ਉਹ ਖਾਨ ਹੈ, ਡਾਕਟਰ ਖਾਨ ਬੀਬੀ ਹੈ। ਤੇ ਕਹਿੰਦੇ ਉਹਨੇ ਮੈਨੂੰ ਦੇਖ ਕੇ ਕਿਹਾ ਕਿ ਵੀ ਤੂੰ 3 ਦਿਨ ਤੈਨੂੰ ਕੋਈ ਦਰਦ ਕੋਈ ਦੂਜਾ ਤੀਜਾ ਨਹੀਂ, ਇਹ 3 ਦਿਨ ਤੂੰ ਫਿਰਦਾ ਰਿਹਾ ਕੀ ਹੈ? ਕਹਿੰਦੇ ਮੈਂ ਉਹਨੂੰ ਕਿਹਾ ਜੀ ਵੀ ਸਿੱਖ ਤੇ ਪਠਾਨ ਇੱਕੋ ਜਿਹੇ ਹੀ ਹੁੰਦੇ ਆ। ਤੇ ਕਹਿੰਦਾ ਵੀ ਉਹ ਬੜੀ ਹੱਸੀ। ਅਗਲੇ ਦਿਨ ਕਹਿੰਦੇ ਮੈਂ ਫਿਰ ਅਪਾਇੰਟਮੈਂਟ ਗਿਆ, ਉਹ ਫਿਰ ਹੱਸੇ। ਕਹਿੰਦਾ ਵੀ ਮੈਂ ਜਾ ਕੇ ਆਪਣੇ ਅੱਬੂ ਨੂੰ ਇਹ ਦੱਸਿਆ, ਉਹਨੇ ਕਿਹਾ ਬਿਲਕੁਲ ਠੀਕ ਹੈ ਸਰਦਾਰ, ਇਹ ਹਮ ਇੱਕ ਸੇ ਹੈ। ਸੋ ਮਤਲਬ ਇਹ ਹੈ ਵੀ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਬੇਸ਼ੱਕ ਇਹ ਜਿਹੜੀ ਰਾਏ ਆਮਾ ਹੁੰਦੀ ਹੈ, ਲੋਕਾਂ 'ਚ ਜਿਸ ਗੱਲ ਦੀ ਚਰਚਾ ਵੀ ਚੱਲਦੀ ਹੈ, ਉਹ ਹਾਲਾਤ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਉਹ ਵਿਕਟੋਰੀਅਸ ਨੇ। ਔਰ ਜਦੋਂ ਤੁਸੀਂ ਵਿਕਟਰ ਵੱਲ ਦੇਖਦੇ ਹੋ ਤੇ ਸਾਡੀ ਆਪਣੀ ਜਿਹੜੀ ਹੈ ਇੱਕ ਹਿਸਟਰੀ ਵੀ ਹੈ ਉਸ ਖਿੱਤੇ ਦੇ ਹਵਾਲੇ ਨਾਲ ਵੀ, ਇਕੱਲੇ ਪੰਜਾਬ ਦੇ ਹਵਾਲੇ ਨਾਲ ਨਹੀਂ, ਉਹ ਇੱਕ ਸਾਂਝਾਂ ਦੀ ਵੀ ਹੈ, ਗੁਣਾਂ ਦੀ ਵੀ ਹੈ। ਬਹਾਦਰ ਦੀ ਕਦਰ ਕਰਦਾ ਹੈ। ਅਸੀਂ ਉਹਨਾਂ ਦੇ ਜਿਹੜੇ ਹੈ ਉਹ ਸਾਰੇ ਸਿਸਟਮ ਨੂੰ, ਜੇ ਅਸੀਂ ਉਹਨਾਂ ਦੇ ਜਿਰਗਾ ਨੂੰ ਜਾਂ ਉਹਨਾਂ ਦਾ ਵੱਡਾ ਲੋਇਆ ਜਿਰਗਾ, ਉਹਨੂੰ ਅਸੀਂ ਆਪਣੇ ਸਰਬੱਤ ਖਾਲਸਾ ਨਾਲ ਕੰਪੇਅਰ ਕਰਦੇ ਹਾਂ 18ਵੀਂ ਸਦੀ ਚ, ਵਿਦ ਕੰਸੈਂਸਸ ਤੁਸੀਂ ਫੈਸਲੇ ਲੈਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਨੇ। ਪਰ ਆਉਣ ਵਾਲੇ ਪੀਰੀਅਡ 'ਚ ਕੁਝ ਚੀਜ਼ਾਂ ਜ਼ਾਹਰ ਹੈ ਕਿ ਉਹਨਾਂ ਦੀ ਜੋਗਰਾਫੀਆ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਇੱਕ ਡਿਫਰੈਂਟ ਸੀ, ਲੜਨ ਦਾ ਅੰਦਾਜ਼ ਡਿਫਰੈਂਟ, ਦੁਸ਼ਮਣ ਬਾਹਰਲੇ ਨੇ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸ ਹਿਸਾਬ ਦੇ ਨਾਲ ਨੇ। ਪਰ ਉਹਨਾਂ ਨੇ ਸਕਸੈਸਫੁਲੀ, ਮੈਂ ਸਮਝਦਾ ਹਾਂ ਵੀ ਸਾਰੇ ਆਡਸ ਨੂੰ ਜਿਹੜਾ ਉਹ ਪਾਰ ਕੀਤਾ, ਉਹਨਾਂ ਨੇ ਜਿੱਤਿਆ। ਔਰ ਅਸੀਂ ਉਹਨਾਂ ਨੂੰ ਜਿਹੜਾ ਬੈਸਟ ਵਿਸ਼ੇਸ ਵੀ ਦਿੰਦੇ ਹਾਂ ਜੀ। ਹਾਂ, ਸਾਡਾ ਇੱਕ ਬਤੌਰੇ ਸਿੱਖ ਸਾਡੀ ਤਵੱਕੋ ਜ਼ਰੂਰ ਹੈ, ਜਿਵੇਂ ਅਸੀਂ ਕਿਹਾ ਕਿ ਵੀ ਇਹ ਪਹਿਲਾ ਮਾਡਲ ਇਸ ਕਿਸਮ ਦਾ ਇਸਲਾਮਿਕ ਆਈਡੀਓਲੋਜੀ ਬੇਸਡ ਇੱਕ ਇਸਲਾਮਿਕ ਸਟੇਟ, ਨਟ ਕਿ ਵੀ ਜਿਹੜੀ ਅਦਰ ਵੇ ਉਹਨਾਂ ਨੇ ਇਸਲਾਮਿਕ ਸਟੇਟ ਬਣਾ ਕੇ ਖੁਰਾਸਾਨੀ ਉਹ ਦਹਿਸ਼ਤਗਰਦੀ ਸ਼ੁਰੂ ਕੀਤੀ ਹੋਈ ਹੈ। ਕਿਉਂਕਿ ਮਾਡਲ ਕਿ ਜੇ ਇਹ ਇੱਕ ਕਾਮਯਾਬ ਮਾਡਲ ਹੁੰਦਾ ਹੈ ਜਿਹਦੇ 'ਚ ਸਭ ਲਈ ਅਦਲ ਹੈ, ਹਕੂਕ ਸਾਰਿਆਂ ਦੇ ਮਹਿਫੂਜ਼ ਨੇ, ਪ੍ਰੋਗਰੈਸ ਹੈ, ਫਿਰ ਇੱਕ ਇਫੈਕਟ ਇਹਦਾ ਇਸਲਾਮਿਕ ਮੁਲਕ ਜਿਹੜੇ ਦੁਨੀਆ ਦੇ 55-56 ਜਾਂ 56-57 ਨੇ ਉਹਨਾਂ 'ਚ ਵੀ ਹੋਏਗਾ। ਇਸ ਕਰਕੇ ਹੁਣ ਸਾਊਦੀ ਅਰੇਬੀਆ ਨੇ ਵੀ ਹਮਾਇਤ ਤਾਂ ਥਰੋ ਕੀਤੀ ਹੈ ਦਬੇ ਕੁੱਟੇ ਲਫ਼ਜ਼ਾਂ 'ਚ, ਕਿਉਂਕਿ ਉਹ ਸਾਰੇ ਗੱਦੀਆਂ ਕੋਈ ਨਹੀਂ ਛੱਡਣਾ ਚਾਹੁੰਦਾ। ਸਿਸਟਮ 'ਚ ਉੱਪਰ ਬੈਠੇ ਲੋਕ ਕਰਪਟ ਨੇ, ਸੋ ਉਹਨਾਂ 'ਚ ਵੀ ਘਬਰਾਹਟ ਹੈ। ਇਹ ਨਹੀਂ ਹੈ ਵੀ ਅਮਰੀਕਾ ਨੂੰ ਕੀ ਹੈ ਜਾਂ ਇੰਡੀਆ ਨੂੰ ਕੀ ਹੈ, ਜਿਹੜੇ ਇਸਲਾਮਿਕ ਸ਼ੇਖਡਮ ਨੇ ਇਹ ਵੀ ਘਬਰਾਏ ਹੋਏ ਨੇ ਕਿ ਵੀ ਕੱਲ ਨੂੰ ਜੇ ਉਹਨਾਂ ਦਾ ਮਾਡਲ ਕਿਵੇਂ ਦਾ ਜਾਂਦਾ ਹੈ ਤੇ ਉਹਨਾਂ ਲੋਕਾਂ 'ਚ ਵੀ ਤਬਦੀਲੀ ਹੋਏਗੀ। ਔਰ ਈਵਨ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਇਸ ਨੂੰ ਦੇਖਦੇ ਹਾਂ, ਕਿਉਂਕਿ ਇੱਕ ਅਸੀਂ ਸਮਝਦੇ ਹਾਂ ਵੀ ਅਫਗਾਨਿਸਤਾਨ ਵਿਚਲੇ ਸਾਡੇ ਸਿੱਖ ਭਾਈਚਾਰੇ ਦਾ ਮਹਿਫੂਜ਼ ਹੋਣਾ, ਸਾਡੇ ਹਿਸਟੋਰੀਕਲ ਗੁਰਦੁਆਰਿਆਂ ਦਾ ਮਹਿਫੂਜ਼ ਹੋਣਾ। ਔਰ ਜੇ ਇਹ ਬੇਸ਼ੱਕ ਉਹ ਵੱਖਰਾ ਡੈਮੋਕ੍ਰੇਸੀ ਤੋਂ ਆਪਣਾ ਮਾਡਲ ਕੁਝ ਲਾਗੂ ਕਰਨਾ ਚਾਹੁੰਦੇ ਨੇ, ਜੇ ਐਜ਼ ਏ ਇਸਲਾਮਿਕ ਸਟੇਟ ਉਹਨਾਂ ਦਾ ਮਾਡਲ ਕਾਮਯਾਬ ਹੁੰਦਾ ਤੇ ਅਸੀਂ ਵੀ ਤਾਂ ਖਾਲਿਸਤਾਨ ਦੇ ਵਿੱਚ, ਜੇ ਅਸੀਂ ਖਾਲਿਸਤਾਨ ਚਾਹੁੰਦੇ ਹਾਂ
ਤਾਂ ਉਹਦੇ 'ਚ ਅਸੀਂ ਇਹੀ ਚਾਹੁੰਦੇ ਹਾਂ ਵੀ ਸਿੱਖ ਵੈਲਿਊਜ਼ ਪ੍ਰੀਡੋਮੀਨੇਟ ਕਰਨ। ਬੇਸ਼ੱਕ ਸਾਡੀਆਂ ਵੈਲਿਊਜ਼ ਅਸੀਂ ਸਰਬੱਤ ਦਾ ਭਲਾ, ਆਲ ਇਨਕਲੂਸਿਵ, ਸਟਿਲ ਸੇਫਗਾਰਡਿੰਗ ਕਿ ਵੀ ਕੱਲ ਨੂੰ ਜਿਹੜਾ ਉਹ ਸਾਡੀਆਂ ਬੇਸਿਕ ਵੈਲਿਊਜ਼ ਦੇ ਉੱਤੇ, ਉਹ ਬੇਸ਼ੱਕ ਤਹਿਜ਼ੀਬੀ ਵੈਲਿਊਜ਼ ਨੇ, ਲਿੰਗੁਇਸਟਿਕ ਵੈਲਿਊਜ਼ ਨੇ, ਉਹ ਸਾਡੇ ਮਜ਼ਹਬ ਨਾਲ ਰਿਲੇਟਡ ਨੇ, ਉਹ ਮਹਿਫੂਜ਼ ਹੋਣ। ਸੋ ਜੇ ਇੱਕ ਕਾਮਯਾਬੀ, ਹੁਣ ਜਿਵੇਂ ਇਜ਼ਰਾਈਲ ਹੈ, ਬੇਸ਼ੱਕ ਯਹੂਦੀ ਉਹਨਾਂ ਨੇ ਆਪਣਾ ਮਾਡਲ ਪਰਸੀਕਿਊਟਡ ਲੋਕਾਂ ਦੇ ਤੌਰ ਤੇ ਪੇਸ਼ ਕਰਕੇ ਕੱਢਿਆ, ਪਰ ਜੇ ਤੁਸੀਂ ਦੇਖੋ ਹੁਣ ਅਸੀਂ ਇਜ਼ਰਾਈਲ ਦਾ ਮਾਡਲ ਕੋਟ ਨਹੀਂ ਕਰ ਸਕਦੇ, ਨਾਟ ਫॉर द ਰੀਜ਼ਨ ਕਿ ਵੀ ਉਹਨਾਂ ਨੂੰ ਅਸੀਂ ਜਿਹੜਾ ਉਹ ਵੈਸੇ ਹੀ ਸੋਚ ਕੇ ਨੈਗੇਟਿਵ ਕਰਦੇ, ਪਰ ਉਹਨਾਂ ਨੇ ਫਲਸਤੀਨੀਆਂ ਨਾਲ ਕੀ ਕੀਤਾ, ਕੀ ਕਰ ਰਹੇ ਨੇ। ਸੋ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ ਵੀ ਜੇ ਨਾਜ਼ੀਆਂ ਦੇ ਜ਼ੁਲਮਾਂ ਕਰਕੇ ਤੁਹਾਡੀ ਸਟੇਟ ਬਣੀ ਜਾਂ ਤੁਸੀਂ ਸਟੇਟ ਬਣਾਈ ਤੇ ਤੁਸੀਂ ਅੱਗੋਂ ਫਲਸਤੀਨੀਆਂ ਤੇ ਜ਼ੁਲਮ ਕਰ ਰਹੇ ਹੋ, ਤੇ ਤੁਸੀਂ ਕਿਸ ਕਿਸਮ ਦਾ ਫਿਰ ਤੁਹਾਡਾ ਮਾਡਲ ਹੈ। ਸੋ ਇਹੀ ਗੱਲ ਤਾਲਿਬਾਨ ਵੀ ਦੇਖੋ, ਇਸ ਵੇਲੇ ਸਾਰੇ ਦੁਨੀਆ ਦੀਆਂ ਨਜ਼ਰਾਂ ਉਹਨਾਂ ਤੇ ਲੱਗੀਆਂ ਹੋਈਆਂ ਨੇ, ਉਹ ਇੱਕ ਬਹਾਦਰ ਯੋਧੇ ਨੇ ਨੋ ਡਾਊਟ, ਲੇਕਿਨ ਅਸਲ ਦੇ ਵਿੱਚ ਹੁਣ ਇਹ ਦੇਖਿਆ ਜਾਏਗਾ ਕਿ ਕੀ, ਕਿਉਂਕਿ ਉਹ ਹੁਣ ਰਿਪਰੈਜ਼ੈਂਟੇਟਿਵ ਬਣ ਕੇ ਆਏ ਨੇ ਦੀਨ ਦੇ, ਇਸਲਾਮ ਦੇ, ਔਰ ਇਸਲਾਮ ਕੀ ਹੈ ਇਹ ਵੀ ਉਹਨਾਂ ਦੇ ਉਸ ਮਾਡਲ ਦੀਆਂ ਨਜ਼ਰਾਂ 'ਚ ਦੇਖਿਆ ਜਾਏਗਾ ਆਮ ਕਾਮਨ ਲੋਕਾਂ ਲਈ। ਇਹਨਾਂ ਦਾ ਵੈਸਟ ਦਾ ਇਸਲਾਮੋਫੋਬੀਆ ਜਾਂ ਦੂਜਾ ਉਹ ਗੱਲ ਅਸੀਂ ਛੱਡ ਵੀ ਦਈਏ ਪਾਸੇ, ਕਿਉਂਕਿ ਜੇ ਲੋਕਾਂ ਦੀ ਉੱਥੇ ਤਸੱਲੀ ਹੁੰਦੀ ਹੈ, ਅਦਲ ਹੁੰਦਾ ਹੈ, ਪ੍ਰੋਸਪੈਰਿਟੀ ਨਿਕਲਦੀ ਹੈ, ਅਕਲੀਅਤਾਂ ਦੇ ਹੱਕ ਮਹਿਫੂਜ਼ ਹੁੰਦੇ ਨੇ, ਤੇ ਫਿਰ ਜਿਹੜਾ ਇਹ ਸਾਡੇ ਲਈ ਵੀ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੋਏਗੀ, ਇੱਕ ਰੋਲ ਮਾਡਲ ਦੇ ਤੌਰ ਤੇ ਜਿਹੜਾ ਅਸੀਂ ਖਾਲਿਸਤਾਨ ਦੇ ਵਿੱਚ ਜਿਹੜਾ ਮਾਡਲ ਦੇਣਾ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ, ਇੱਥੇ ਜਿਵੇਂ ਅਸੀਂ ਮਤਲਬ ਕੰਪੈਰੀਜ਼ਨ ਤੇ ਨਹੀਂ ਐਗਜ਼ੈਕਟਲੀ, ਪਰ ਜਿਵੇਂ ਸਿੱਖ ਸਟਰਗਲ ਦੇ ਨਾਲ ਰਿਲੇਟ ਕਰਕੇ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ, ਹਾਲਾਂਕਿ ਤੁਸੀਂ ਜ਼ਿਕਰ ਕੀਤਾ ਵੀ ਜਿਹੜੀ ਸਿਚੁਏਸ਼ਨ ਆ ਉਹ ਡਿਫਰੈਂਟ ਆ। ਅਫਗਾਨਿਸਤਾਨ ਦੇ ਵਿੱਚ ਅਮਰੀਕਾ ਸੀ, ਤੁਸੀਂ ਆਇਡੈਂਟੀਫਾਈ ਵੀ ਕਰ ਲੈਂਦੇ ਹੋ ਵੀ ਕੌਣ ਅਮਰੀਕਨ ਆ ਤੇ ਕੌਣ ਅਫਗਾਨੀ ਆ। ਸਾਡੇ ਪਾਰਟ ਦੇ ਵਿੱਚ ਇਹ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹ ਉਵੇਂ ਨਹੀਂ ਹੁੰਦੀ, ਮਿਲਗੋਬਾ ਜਿਹਾ ਹੁੰਦਾ। ਫਿਰ ਜਿਹੜਾ ਸਾਰਾ ਇੱਕ ਕਲਚਰ ਕ੍ਰੀਏਟ ਕੀਤਾ ਜਾਂਦਾ, ਉਹਦੇ ਥੱਲੇ ਬਹੁਤ ਚੀਜ਼ਾਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ, ਜਾਂ ਜਿਹੜੀਆਂ ਨਜ਼ਰ ਆਉਂਦੀਆਂ ਵੀ ਨੇ ਉਹ ਵੀ ਤੁਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਦੇ ਤੇ ਐਕਟ ਕਰਨ ਤੋਂ ਕਤਰਾਉਂਦੇ ਹੋ। ਤੁਹਾਨੂੰ ਬਿਜ਼ਨਸ ਕਰ ਲਓ ਜੀ, ਐਂ ਕਰ ਲਓ ਜੀ, ਆਜ਼ਾਦੀ ਹੈ ਜੀ, ਕਾਫੀ ਗੱਲਾਂ ਨੇ ਜਿਹੜੀਆਂ ਉਹ ਨਹੀਂ ਹੁੰਦੀਆਂ। ਪਰ ਇੱਥੇ ਇਹ ਜ਼ਰੂਰ ਇੱਥੇ ਇੱਕ ਸਵਾਲ ਬਣਦਾ ਵੀ ਕਮਜ਼ੋਰੀ ਕੀ ਰਹੀ ਹੈ ਸਾਡੇ ਪਾਰਟ ਦੇ ਉੱਤੋਂ, ਜੇ ਅਸੀਂ ਆਪਣਾ ਇੱਕ ਐਨਾਲਿਸਿਸ ਕਰਨਾ ਹੋਵੇ ਆਪਣੀ ਕੌਮ ਦਾ ਜਾਂ ਆਪਣੇ ਲੋਕਾਂ ਦਾ, ਵੀ ਸਾਡੀ ਕਮਜ਼ੋਰੀ ਕਿੱਥੇ ਰਹੀ ਹੈ ਕਿ ਅਸੀਂ ਇਹਨੂੰ ਅੱਗੇ ਉਸ ਹਿਸਾਬ ਨਾਲ ਨਹੀਂ ਵਧਾ ਸਕੇ ਜਿਵੇਂ ਵਧਣਾ ਚਾਹੀਦਾ ਸੀ। ਦੇਖੋ ਉਹਦੇ 'ਚ ਵਕਤ ਦੀ ਜਿਹੜੀ ਆ ਲਿਮਿਟੇਸ਼ਨ ਹੈ। ਹਾਲਾਂਕਿ ਜੇ ਹਿਸਟੋਰੀਕਲ ਕੰਟੈਕਸਟ ਗੱਲ ਕਰਨੀ ਹੋਏ ਤਾਂ ਫਿਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਉਸ ਖਿੱਤੇ ਦੇ ਵਿੱਚ 4000 ਸਾਲ ਤੋਂ ਬ੍ਰਾਹਮਣਵਾਦ ਜਿਹਨੂੰ ਕਿਹਾ ਜਾਂਦਾ, ਉਸ ਆਈਡੀਓਲੋਜੀ ਨੇ ਡੋਮੀਨੇਟ ਕੀਤਾ। ਉਸ ਦੇ ਵਿੱਚ ਇੱਕ ਵੱਡਾ ਹਿੱਸਾ ਸ਼ੂਦਰ ਬਣਾਇਆ ਹੋਇਆ ਸੀ। ਸਿੱਖ ਮਜ਼ਹਬ ਜਿਸ ਤੇ ਬਾਨੀ ਗੁਰੂ ਨਾਨਕ ਸਾਹਿਬ ਨੇ ਏਕ ਪਿਤਾ ਏਕਸ ਕੇ ਹਮ ਬਾਰਕ ਦਾ ਮੈਸੇਜ ਦਿੱਤਾ ਹੈ, ਐਮਪਾਵਰਮੈਂਟ ਟੂ ਦਾ ਲੋਲੀਐਸਟ ਆਫ ਦਾ ਲੋਲੀ, ਨੀਚਾ ਅੰਦਰ ਨੀਚ ਜਾਤ, ਜਿਹੜਾ ਗੁਰੂ ਸਾਹਿਬ ਦਾ ਫਰਮਾਨ ਹੈ ਉਹ ਦਿੱਤਾ ਹੈ। ਸੋ ਇਹ ਇੱਕ ਰੈਵੋਲੂਸ਼ਨ ਦੀ ਬਿਗਨਿੰਗ ਸੀ, ਜਿਹੜੀ ਇੱਕ ਆਪਣੀ ਅਡਰੀ ਹੋਂਦ ਲਈ ਤਾਂ ਸੀ, ਲੇਕਿਨ ਉਹਦਾ ਆਧਾਰ ਬ੍ਰਾਹਮਣਵਾਦ ਨੂੰ ਚੈਲੰਜ ਕਰਨਾ ਸੀ, ਉਹਨਾਂ ਦੀ ਆਈਡੀਓਲੋਜੀ ਨੂੰ, ਇੱਕ ਇਕੁਆਲੀਟੇਰੀਅਨ ਸੁਸਾਇਟੀ ਨੂੰ ਬਣਾਉਣਾ ਸੀ। ਪਰ ਜ਼ਾਹਿਰ ਹੈ ਲੋਕ ਕਿੱਥੋਂ ਆਣੇ ਸੀ, ਉਹਦੇ 'ਚ ਕਿੱਥੋਂ ਆਏ, ਜਾਂ ਗੁਰੂ ਨਾਨਕ ਸਾਹਿਬ ਦੇ ਇਨੀਸ਼ੀਅਲ ਫਾਲੋਅਰਸ 'ਚੋਂ ਕੌਣ ਲੋਕ ਸੀ ਜਿਹੜੇ ਫਾਲੋਅਰਸ ਸੀ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਲਗਭਗ 550-600 ਸਾਲ ਪਹਿਲਾਂ ਇਸਲਾਮ ਉਹ ਸਬ ਕੰਟੀਨੈਂਟ ਦੇ ਵਿੱਚ ਆ ਚੁੱਕਾ ਸੀ। ਸਮੁੰਦਰ ਰਾਹੀਂ ਕੇਰਲਾ ਮਾਲਾਬਾਰ 'ਚ ਆਇਆ, ਮੁਹੰਮਦ ਬਿਨ ਕਾਸਿਮ ਮੁਲਤਾਨ ਔਰ ਸਿੰਧ 'ਚ ਆਇਆ, ਔਰ 10ਵੀਂ ਸਦੀ ਐਂਡ ਤੱਕ ਪਹੁੰਚਦੇ ਆ ਜਿਹੜਾ ਉਹ ਮਹਿਮੂਦ ਗਜ਼ਨਵੀ ਔਰ ਉਹਨਾਂ ਦੀ ਆਮਦ ਹੋ ਜਾਂਦੀ ਹੈ, ਔਰ ਆਲਰੇਡੀ ਉਹਨਾਂ ਦਾ ਸੀ। ਸੋ ਜਿਹੜਾ ਇੱਕ ਵਾਰ ਇਸਲਾਮਿਕ ਦਾਇਰੇ 'ਚ ਚਲਾ ਗਿਆ, ਮੁਸਲਮਾਨ ਹੋ ਗਿਆ, ਉਹ ਤਾਂ ਵਾਪਸ ਮੁੜਦਾ ਨਹੀਂ ਸੀ। ਉਹਦੇ ਲਈ ਬੇਸ਼ੱਕ ਉਹ ਹਮਦਰਦ ਦੋਸਤ ਜਾਂ ਸਪੋਰਟਰ ਹੈ, ਲੇਕਿਨ ਜੇ ਵੱਡੇ ਪੈਮਾਨੇ ਤੇ ਕਹਿਣਾ ਹੋਏ ਤਾਂ ਕੋਈ ਉਹਨਾਂ 'ਚੋਂ ਤਾਂ ਸਿੱਖੀ ਚਾਹਣਾ ਨਹੀਂ ਸੀ। ਹੁਣ ਸਿੱਖੀ 'ਚ ਕਾਡਰ ਕਿੱਥੋਂ ਆਇਆ, ਜਿਹੜੇ ਆਲਰੇਡੀ 3-4 ਸਾਲ ਤੋਂ ਬ੍ਰਾਹਮਣਿਕਲ ਸਿਸਟਮ ਦੇ ਵਿੱਚ, ਉਹਨਾਂ 'ਚੋਂ ਵੀ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਥੋੜੇ ਬਹੁਤ ਅਪਰ ਕਾਸਟ ਦਾ ਹਿੱਸਾ ਰਹੇ। ਹੁਣ ਤੁਸੀਂ ਜਦੋਂ ਕਲਚਰਲ ਤੌਰ ਤੇ ਦੇਖਦੇ ਹੋ, ਹੁਣ ਅੱਜ ਵੀ ਤੁਸੀਂ ਸਬ ਕੰਟੀਨੈਂਟ ਦੇ ਮੁਸਲਮਾਨ ਦੇਖੋ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ, ਤੁਸੀਂ ਸਾਊਦੀ ਅਰੇਬੀਆ ਦੀ ਤਹਿਜ਼ੀਬ ਦੇਖੋਗੇ, ਈਰਾਨ, ਤੁਹਾਨੂੰ
ਕਲਚਰਲੀ ਕਿੰਨੀਆਂ ਚੀਜ਼ਾਂ ਵੱਖਰੀਆਂ ਨਜ਼ਰ ਆਣਗੀਆਂ, ਭਾਵੇਂ ਮਜ਼ਹਬ ਇੱਕੋ ਹੀ ਹੈ। ਸੋ ਇਹ ਜਿਹੜੀ ਕਈ ਵਾਰੀ ਕਲਚਰ ਦੀ ਜਾਂ ਤਹਿਜ਼ੀਬ ਦੀ ਡੋਮੀਨੈਂਸ ਹੁੰਦੀ ਹੈ, ਇਸ ਨੂੰ ਵਕਤ ਲੱਗਦਾ ਹੈ ਆਪਣੀ ਆਈਡੈਂਟੀਟੀ ਦੇ ਲਈ। ਹਾਲਾਂ ਗੁਰੂ ਨਾਨਕ ਸਾਹਿਬ ਦੀ ਸ਼ੁਰੂਆਤ ਤੋਂ ਬਾਅਦ 230 ਸਾਲ ਲੱਗਦੇ ਨੇ, 10ਵੇਂ ਪਾਤਸ਼ਾਹ ਜਦੋਂ 5 ਕਕਾਰੀ ਰੂਪ ਦਾ ਖਾਲਸਾ ਦਿੰਦੇ ਨੇ, ਬਹੁਤ ਕੁਝ ਖਤਮ ਕਰ ਦਿੱਤਾ ਗਿਆ ਜਿਹੜਾ ਉਸ ਬ੍ਰਾਹਮਣ ਜਾਂ ਹਿੰਦੂ ਕਲਚਰ ਦੇ ਰਾਹੀਂ ਵਿੱਚ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਦਾ ਫਰਮਾਨ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਖਾਲਸਾ ਉਹ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਇੱਕ ਬਰਾਬਰ। ਲੇਕਿਨ ਤੁਸੀਂ ਇਹਦੇ ਬਾਵਜੂਦ ਦੇਖੋਗੇ ਕਿ ਜਿਹੜੀ ਜ਼ਾਤ ਪਾਤ ਦੀ ਲਾਨਤ ਹੈ, ਅਸੀਂ 5 ਸਦੀਆਂ ਬਾਅਦ ਵੀ ਉਸ ਤੋਂ ਖਹਿੜਾ ਨਹੀਂ ਛੁਡਾ ਸਕੇ। ਔਰ ਇਸੇ ਤਰ੍ਹਾਂ ਕਿਉਂਕਿ ਫਿਰ ਜਦੋਂ ਦਿੱਲੀ ਸਟੇਟ ਦੇ ਨਾਲ ਚੈਲੰਜ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਜ਼ਾਹਿਰ ਹੈ ਕਿ ਸਿੱਖ ਜਿਹੜੇ ਆਪਣੀ ਇੱਕ ਡਿਫਰੈਂਟ ਫਾਰਮ 'ਚ ਆ ਚੁੱਕੇ ਸੀ, ਉਹ ਵੀ ਉਵੇਂ ਹੀ ਆਪਣੇ ਆਪ ਨੂੰ ਸਲੇਵ ਸਮਝਦੇ ਸੀ ਜਿਵੇਂ ਕਿ ਮੈਜੋਰਿਟੀ ਹਿੰਦੂ ਸਮਝਦੇ ਸੀ। ਸੋ ਜਿਹਦੇ ਖਿਲਾਫ ਅਸੀਂ ਲੜ ਰਹੇ ਸੀ, ਹੁਣ ਹਿੰਦੂ ਜਿਹੜਾ ਉਸ ਪੀਰੀਅਡ ਦੇ ਵਿੱਚ ਉਹ ਤੁਹਾਡੀ ਇੱਕ ਸਪਲਾਈ ਲਾਈਨ ਵੀ ਹੈ। ਸਪਲਾਈ ਲਾਈਨ ਇਵੇਂ ਹੈ ਕਿ ਜੇ ਸਿੱਖ ਸ਼ਹੀਦ ਹੋ ਜਾਂਦੇ ਨੇ, ਜੰਗ ਕਰ ਰਹੇ ਨੇ, ਘੱਲੂਕਾਰੇ ਹੋ ਰਹੇ ਨੇ, ਤੇ ਤੁਹਾਡਾ ਕਾਡਰ ਕਿੱਥੋਂ ਆ ਰਿਹਾ? ਉਹਨਾਂ ਚੋਂ ਹੀ ਜਿਹੜੇ ਪਹਿਲੀ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਸੀ, ਸਿੱਖੀ ਨਾਲ ਜੁੜਦੇ ਸੀ, ਅੰਮ੍ਰਿਤ ਛਕ ਕੇ ਸਿੱਖ ਬਣਦੇ ਸੀ। ਸੋ ਉਹ ਜਿਹੜੇ ਪ੍ਰਭਾਵ ਨੇ ਕਿਤੇ ਨਾ ਕਿਤੇ ਰਹੇ। ਔਰ ਇਸ ਪੀਰੀਅਡ 'ਚ ਹਿੰਦੂ ਨੇ ਆਪਣੀ ਹੌਸਟਿਲਿਟੀ ਵੀ ਨਹੀਂ ਦਿਖਾਈ। ਜਿਹੜਾ ਪਾਰਟ ਮੈਂ ਸਮਝਦਾ ਵੀ ਸਿੱਖ ਜਿਸ ਭੁਲੇਖੇ 'ਚ ਮਾਰੇ ਗਏ, ਕਿਉਂਕਿ ਉਹ ਜਾਂ ਤਾਂ ਕੋ-ਸਲੇਵ ਸੀ ਸਾਡੇ ਨਾਲ, ਤੇ ਜਦੋਂ ਅਸੀਂ ਲੜਨ ਲੱਗ ਗਏ ਸਾਡੇ ਕੋਲ ਪੋਲੀਟੀਕਲ ਪਾਵਰ ਆਈ, ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ, ਇਹ ਆ ਕੇ ਬਰਾਬਰ ਦੇ ਇਹਨਾਂ ਨੂੰ ਅਸੀਂ ਸਿਰ ਤੇ ਬਿਠਾ ਲਿਆ। ਧਿਆਨ ਸਿੰਘ, ਗੁਲਾਬ ਸਿੰਘ ਪ੍ਰਾਈਮ ਮਿਨਿਸਟਰ ਦੂਜੇ, ਔਰ ਲਾਲ ਸਿੰਘ, ਤੇਜ ਸਿੰਘ, ਉਦੋਂ ਵੀ ਅਸੀਂ ਇਹਨਾਂ ਦਾ ਅਸਲ ਚਿਹਰਾ ਨਹੀਂ ਦੇਖਿਆ। ਔਰ ਜਦੋਂ 47 'ਚ ਦੇਖੋ, ਇਹਨਾਂ 5 ਸਦੀਆਂ 'ਚ ਪਹਿਲੀ ਵਾਰ ਹਿੰਦੂ ਦੇ ਕੋਲ ਪੋਲੀਟੀਕਲ ਪਾਵਰ ਆਈ ਜੀ। ਔਰ ਸਾਡੀ ਲੀਡਰਸ਼ਿਪ ਇਹ ਦੇਖ ਨਹੀਂ ਸਕੀ ਕਿ ਵੀ ਜਦੋਂ ਜਿਸ ਹਿੰਦੂ ਨੂੰ ਅਸੀਂ ਦੇਖਿਆ ਜਿਹੜਾ ਸਾਡੇ ਨਾਲ ਜਿਵੇਂ ਡੀਲ ਕਰਦਾ ਹੈ, ਜਿੱਦਣ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਏਗੀ ਉਹ ਹਿੰਦੂ ਨਹੀਂ ਹੋਏਗਾ। ਔਰ ਇਹੀ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਰ ਸੋਭਾ ਸਿੰਘ, ਖੁਸ਼ਵੰਤ ਸਿੰਘ ਦੇ ਬਾਪ ਨੂੰ ਕਹੀ, ਜਿਹੜੀ ਸਰਦਾਰ ਕਪੂਰ ਸਿੰਘ ਹੋਰਾਂ ਨੇ ਆਪਣੀ ਆਟੋਬਾਇਓਗ੍ਰਾਫੀ ਸਾਚੀ ਸਾਖੀ 'ਚ ਲਿਖੀ ਹੈ ਇਹਨਾਂ ਲਫ਼ਜ਼ਾਂ। ਉਹਨਾਂ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves. ਜੇ ਸਿੱਖਾਂ ਨੇ ਅਜੇ ਤੱਕ ਸਹਿ ਗੁਲਾਮ ਦੇਖਿਆ, ਜਦੋਂ ਇਹਨਾਂ ਦੇ ਕੋਲ ਪਾਵਰ ਆਈ ਇਹ ਮਾਸਟਰ ਹੋਣਗੇ, ਸਿੱਖ ਗੁਲਾਮ ਹੋਣਗੇ। ਹੁਣ ਤੁਸੀਂ ਜਦੋਂ 47 ਤੋਂ ਬਾਅਦ ਦਾ ਵਰਤਾਰਾ ਦੇਖਦੇ ਹੋ ਤੇ ਉਸ ਤੋਂ ਪਿਛਲੀਆਂ ਤੁਸੀਂ 5 ਸਦੀਆਂ 'ਚ ਚਲੇ ਜਾਓ ਤੇ ਤੁਹਾਨੂੰ ਲੱਗੇਗਾ ਵੀ ਬੇਸ਼ੱਕ ਕੰਸਪੀਰੇਸੀ ਤਾਂ ਇਹਨਾਂ ਦੀ ਰਹੀ। ਉਹ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਉਹ ਚੰਦੂ ਹੋਏ, ਸੁੱਚਾਨੰਦ ਹੋਏ, ਲਖਪਤ ਰਾਏ ਹੋਏ, ਲੇਕਿਨ ਵਾਸਟ ਮਾਸਿਸ ਚੋਂ ਕੁਝ ਇਸ ਕਿਸਮ ਦਾ ਨਹੀਂ ਨਜ਼ਰ ਆਇਆ। ਔਰ ਇਹੀ ਕਾਰਨ ਹੈ ਕਿ ਜਦੋਂ ਜੂਨ ਦੇ ਪਹਿਲੇ ਹਫਤੇ 1984 'ਚ ਹਮਲਾ ਹੁੰਦਾ ਹੈ, ਅਫਜ਼ਲ ਅਹਿਸਨ ਰੰਧਾਵਾ ਸਰਹੱਦ ਦੇ ਦੂਜੇ ਪਾਸੇ ਬੈਠੇ 9 ਜੂਨ ਨੂੰ ਆਪਣੀ ਨਜ਼ਮ ਨਵਾਂ ਘੱਲੂਕਾਰਾ ਲਿਖਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਮੈਂ ਸਮਝਦਾ ਵੀ ਇਹ ਹੁਣ ਇਸ ਸਾਰੇ ਚੋਂ ਪਿਛਲੇ 36-37 ਸਾਲ 'ਚ ਕਾਫੀ ਜਿਹੜਾ ਉਹ ਸਾਰੇ ਦਾ ਨਖਾਰ ਆ ਰਿਹਾ, ਕਿਉਂਕਿ ਜਿਨ੍ਹਾਂ ਨਾਲ ਅਸੀਂ 18ਵੀਂ ਸਦੀ 'ਚ ਲੜੇ ਉੱਥੇ ਤਾਂ ਅਸੀਂ ਬਿਲਕੁਲ ਕਲੀਅਰਲੀ ਚਿਜ਼ਲ ਆਊਟ ਹੋਏ ਕਿ ਜ਼ੁਲਮ ਦੇ ਖਿਲਾਫ ਹੈ। ਇੱਥੇ ਸਾਡੀ ਲੜਾਈ ਇਕੱਲੀ ਦਿੱਲੀ ਸਰਕਾਰ ਨਾਲ ਨਹੀਂ ਹੈ, ਇਹ ਜਿਹੜਾ ਸਹਿ ਕਲਚਰ ਦੇ ਥੱਲੇ ਜਿਹੜੇ ਵਿੱਚ ਵੜਿਆ ਹੋਇਆ ਸਾਰਾ ਸਿਸਟਮ ਹੈ, ਉਹਨਾਂ ਦੇ ਤਿਉਹਾਰਾਂ ਦਾ ਕੀ ਇੰਪੈਕਟ ਹੈ, ਉਹਨਾਂ ਦੇ ਨਾਲ ਜਿਹੜੇ ਵਿਆਹ ਸ਼ਾਦੀਆਂ ਵਿੱਚ ਹੁੰਦੀਆਂ ਰਹੀਆਂ ਉਹਨਾਂ ਦੇ ਕੀ ਇੰਪੈਕਟ ਨੇ। ਸੋ ਮੈਂ ਸਮਝਦਾ ਵੀ ਅਸੀਂ ਪਿੱਠ ਸਾਡੀ ਇਹਨਾਂ ਵੱਲ ਰਹੀ, ਉਹ ਤਰਾਸ਼ੀ ਨਹੀਂ ਸੀ ਗਈ, ਹੁਣ ਚਿਜ਼ਲ ਆਊਟ ਹੋ ਰਹੀ ਹੈ ਚੰਗੀ ਤਰ੍ਹਾਂ। ਔਰ ਵਕਤ ਲੱਗਦਾ ਹਮੇਸ਼ਾ ਹੀ, ਲੇਕਿਨ ਇੱਕ ਗੱਲ ਜਿਹੜੀ ਹੈ ਜੇ ਹੁਣ ਦੇ ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਵੀ ਦੇਖੀਏ ਕਿ ਵੀ ਜਿਨ੍ਹਾਂ ਨੂੰ ਪਹਿਲਾਂ ਸਾਡੀ ਮਜ਼ਹਬੀ ਗੱਲ, ਸਾਡੀ ਸਿਆਸੀ ਪਾਵਰ ਦੀ ਗੱਲ ਸਮਝ ਨਹੀਂ ਸੀ ਆ ਰਹੀ, ਉਹਨਾਂ ਨੂੰ ਇਸ ਇਕਨੋਮਿਕਲ ਜੈਨੋਸਾਈਡ ਦਾ ਜਿਹੜਾ ਰਿਪਰੈਜ਼ੈਂਟੇਟਿਵ ਵਿਦਨ ਖੇਤੀ ਕਾਨੂੰਨ ਨੇ, ਸ਼ਾਇਦ ਇਹਨਾਂ ਰਾਹੀਂ ਇਹ ਗੱਲ ਸਮਝ ਆ ਜਾਏਗੀ। ਜੀ ਡਾਕਟਰ ਸਾਹਿਬ, ਬਿਲਕੁਲ ਇਸੇ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਦੁਬਾਰਾ ਇੱਥੋਂ ਹੀ ਗੱਲਬਾਤ ਅੱਗੇ ਤੋਰਦੇ ਹਾਂ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਤੁਸੀਂ ਗੱਲ ਕੀਤੀ ਆ ਵੀ ਸੰਘਰਸ਼ ਜਿਹੜਾ ਆ ਉਹ 47 ਤੋਂ ਚੱਲ ਰਿਹਾ, ਉਹਦੇ ਪੜਾਅ ਜਿਹੜੇ ਨੇ ਉਹ ਬਦਲਦੇ ਤੁਰੇ ਗਏ ਨੇ। ਸੋ ਹੁਣ ਅਸੀਂ ਜਿਹੜਾ ਇਸ ਵਕਤ ਚੱਲ ਰਿਹਾ ਪੰਜਾਬ ਦੀ ਧਰਤੀ ਆ, ਪੰਜਾਬ ਉੱਠ ਕੇ ਦਿੱਲੀ ਦੇ ਸਾਹਮਣੇ ਜਾ ਕੇ ਖਲੋਤਾ ਆ, ਇੱਕ ਚੈਲੰਜ ਕੀਤਾ, ਵੰਗਾਰਿਆ, ਉਹ ਕਿਸਾਨ ਸੰਘਰਸ਼ ਦੇ ਹਵਾਲੇ ਨਾਲ। ਜਦੋਂ ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ ਜਾਂ ਇਹ ਕਹਿ ਲਓ ਵੀ ਢਿੱਡ ਤੇ ਲੱਤ ਵੱਜੀ ਹੈ, ਤੇ ਫਿਰ ਅਸੀਂ ਉਸ ਪਾਸੇ ਨੂੰ ਤੁਰੇ ਹਾਂ ਤੇ ਲੋਕਾਂ ਨੂੰ ਸਮਝ ਆ ਰਹੀ ਹੈ ਜਾਂ ਆਉਂਦੀ ਹੈ ਜਾਂ ਸੋਚਦੇ ਆ ਵੀ ਇਹ ਗੱਲ ਕੀ ਹੈਗੀ ਹੈ, ਇਹਦੇ ਬਿਹਾਈਂਡ ਕੀ ਹੈ। ਗੱਲ ਇਕੱਲੇ ਕਾਨੂੰਨਾਂ ਦੀ ਨਹੀਂ, ਬਲਕਿ ਇਹਦੇ ਤੋਂ ਵੱਧ ਕੇ ਹੋਰ ਵੀ ਕਾਫੀ ਕੁਝ ਪਿਆ ਜਿਹਦੇ ਤੁਸੀਂ ਬਿਹਾਈਂਡ ਜਾ ਕੇ ਦੇਖੋ ਇਸ ਸਾਰੇ ਵਰਤਾਰੇ ਦੇ ਪਿੱਛੇ। ਤੇ ਜੋ ਹੁਣ ਗਰਾਊਂਡ ਦੇ ਉੱਤੇ ਚੱਲ ਰਿਹਾ ਮਤਲਬ ਵਰਤਾਰਾ ਸਟੇਟ ਦਾ ਕਿਵੇਂ ਆ, ਉਹ ਵੀ ਅਸੀਂ ਪਿਛਲੇ ਇੰਨੇ ਮਹੀਨਿਆਂ ਤੋਂ ਆਲਮੋਸਟ ਮਤਲਬ ਸਾਲ ਤੋਂ ਉੱਪਰ ਸਮਾਂ ਹੋ ਗਿਆ ਜਦੋਂ ਪੰਜਾਬ 'ਚੋਂ ਸੰਘਰਸ਼ ਸ਼ੁਰੂ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਸਟੇਟ ਦਾ ਵਰਤਾਰਾ ਵੀ ਦੇਖਿਆ, ਨੈਗੋਸ਼ੀਏਸ਼ਨਸ ਜਾਂ ਮੀਟਿੰਗਸ ਕਿਵੇਂ ਬੇਸਿੱਟਾ ਰਹੀਆਂ ਨੇ ਉਹ ਵੀ ਦੇਖਿਆ। ਤੇ ਹੁਣ ਮਤਲਬ ਜਿਹੜੇ ਲੋਅਰ ਲੈਵਲ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਤਹਿਤ ਪਾਵਰਾਂ ਦਿੱਤੀਆਂ ਗਈਆਂ, ਉਹ ਇਹੀ ਸੀ ਕਿ ਜੀ SDM ਦੀ ਜਿਹੜੀ ਪੋਸਟ ਹੈ ਉਹ ਬੰਦਾ ਹੋਊਗਾ ਜਿਹੜਾ ਤੁਹਾਡੀਆਂ ਪ੍ਰੋਬਲਮਸ ਸੋਲਵ ਕਰੂਗਾ। ਹੁਣ ਕਰਨਾਲ ਦੇ ਵਿੱਚ ਖਲੋ ਕੇ ਇੱਕ SDM ਕਹਿ ਰਿਹਾ ਵੀ ਜੀ ਇਹਨਾਂ ਦੇ ਸਿਰ ਪਾੜ ਦਿਓ, ਕਿੱਦਾਂ ਦੀ ਲੈਂਗੁਏਜ ਵਰਤੀ ਗਈ ਹੈ। ਤੇ ਹੁਣ ਉਹਦੇ ਖਿਲਾਫ ਕਾਰਵਾਈ ਕਰਵਾਉਣ ਦੇ ਲਈ ਉੱਥੇ ਕਰਨਾਲ ਦੇ ਵਿੱਚ 3 ਦਿਨ ਤੋਂ ਜਿਹੜੇ ਕਿਸਾਨ ਨੇ ਉਹ ਬੈਠੇ ਆ, ਕਿਸਾਨ ਲੀਡਰਸ਼ਿਪ ਉੱਥੇ ਬੈਠੀ ਆ, ਤੇ ਜਿਹੜੀਆਂ ਮੀਟਿੰਗਸ ਨੇ ਉਹ ਹਾਲ ਦੀ ਘੜੀ ਉਹ ਬੇਸਿੱਟਾ ਨੇ। ਮਤਲਬ ਜਿਹੜੇ ਕਾਨੂੰਨ ਲਿਆਂਦੇ ਉਹਦੇ 'ਚ ਜਿਹੜੀਆਂ ਪ੍ਰੋਵੀਜ਼ਨਸ ਨੇ ਉਹੀ ਬੰਦੇ ਹੈ ਕੀ ਇਹ ਸਾਰਾ ਪਾਰਟ? ਦੇਖੋ, ਜਦੋਂ ਜੈਨੋਸਾਈਡ ਨੂੰ ਡਿਫਾਈਨ ਕੀਤਾ ਜਾਂਦਾ ਹੈ ਉਸ ਦੀਆਂ 8 ਸਟੇਜਸ ਹੁਣ ਯੂਨਾਈਟਿਡ ਨੇਸ਼ਨਸ ਨੇ ਵੀ ਕਬੂਲ ਕੀਤੀਆਂ ਹੋਈਆਂ। ਜਿਹੜਾ ਅਕਸਰ ਕੋਟ ਹੁੰਦਾ ਹੈ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਉਹਦੇ 'ਚ ਕੱਲਾ ਫਿਜ਼ੀਕਲ ਜੈਨੋਸਾਈਡ ਨਹੀਂ ਹੁੰਦਾ ਕਿ ਵੀ ਤੁਹਾਡੇ ਮੁੰਡੇ ਚੁੱਕ ਕੇ ਮਾਰ ਦਿੱਤੇ, ਉਹਨਾਂ ਦੀਆਂ ਮਾਸ ਕ੍ਰੀਮੇਸ਼ਨਸ ਕਰਤੀਆਂ ਜਾਂ ਦਰਿਆਵਾਂ 'ਚ ਉਹਨਾਂ ਦੀਆਂ ਡੈਡ ਬਾਡੀਜ਼ ਰੋੜ ਦਿੱਤੀਆਂ। ਉਹ ਸਟੈਟਿਸਟੀਕਲ ਜੈਨੋਸਾਈਡ ਵੀ ਹੁੰਦਾ ਹੈ ਕਿ ਵੀ ਉਹਨਾਂ ਦੀ ਸੈਂਸਸ ਹੈ, ਉਹ ਤੁਹਾਡੀ ਗਿਣਤੀ ਗਾਇਬ ਕਰ ਦਿੰਦੇ ਨੇ। ਅਨਪੜ੍ਹ ਬਜ਼ੁਰਗ ਲਿਖਾ ਰਿਹਾ ਆਪਣਾ ਮਜ਼ਹਬ ਸਿੱਖ, ਉਹਨੂੰ ਹਿੰਦੂ ਲਿਖ ਰਿਹਾ ਹੈ, ਕਿਉਂਕਿ ਉਹ ਸਾਰੇ ਉਸ ਕਿਸਮ ਦੇ ਲੋਕ ਲਿਆਂਦੇ ਨੇ, ਤੁਹਾਡੀ ਸਟੈਟਿਸਟਿਕ ਹੀ ਬਦਲ ਕੇ ਚੇਂਜ ਕਰ। ਫਿਰ ਕਿਵੇਂ ਹਿਸਟਰੀ ਚੇਂਜਿੰਗ ਹੁੰਦੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ RSS ਨੇ ਆਪਣੇ ਟੈਕਸਟ ਬੋਰਡਸ ਜਿਹੜੇ ਬਣਾਏ ਨੇ, ਉਹਦੇ ਸਾਰੇ ਹਿੰਦੂਤਵੀ ਹਿਸਟੋਰੀਅਨ ਸੋ ਕਾਲਡ ਲਾਏ ਹੋਏ ਨੇ, ਉਹ ਸਾਰੀ ਹਿਸਟਰੀ ਨੂੰ ਪੁੱਠਾ ਗੇੜਾ ਦੇ ਰਹੇ ਨੇ। ਔਰ ਉਹਦਾ ਇਕੱਲਾ ਇਹੀ ਨਹੀਂ ਵੀ ਉਹ ਹੁਣ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਸਟਰਗਲ ਦਾ ਹਿੰਦੁਸਤਾਨ ਨਾਲ ਕੀ ਲਾਗਾ ਦੇ ਗਿਆ। ਪੰਜਾਬ ਇੱਕ ਅੱਡ ਜਿਹੜੀ ਹੈ ਐਂਟੀਟੀ ਸੀ ਜਦੋਂ ਅੰਗਰੇਜ਼ਾਂ ਦੇ ਨਾਲ ਜੰਗ ਹੋਈ। ਕੋਈ ਅਸੀਂ ਹਿੰਦੁਸਤਾਨ ਦੇ ਲਈ ਤਾਂ ਨਹੀਂ ਲੜੇ, ਅਸੀਂ ਤਾਂ ਜੇ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ, ਹਿੰਦੁਸਤਾਨ ਕਿਆ ਹੀ ਉਹਨੂੰ ਜਾਂਦਾ ਸੀ ਜਿਹੜਾ ਗੰਗਾ ਜਮਨਾ ਕਲਚਰ ਹੈ। ਪੰਜਾਬ ਜਿਹੜਾ ਉਹ ਜਮਨਾ ਤੱਕ ਦਿੱਲੀ ਤੱਕ ਪੰਜਾਬ ਸੀ। ਹੁਣ ਪਰ ਉਹਨੂੰ ਤੁਸੀਂ ਜੇ ਅੱਜ ਕੰਟੈਕਸਟ ਅਫਗਾਨਿਸਤਾਨ ਦਾ ਚੱਲ ਰਿਹਾ, ਤੁਸੀਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਔਰ ਜਿਹੜੀ ਸਿੱਖ ਵਿਕਟਰੀਜ਼ ਨੇ ਉਹਨਾਂ ਨੂੰ ਤੁਸੀਂ ਇੰਡੀਆ ਨਾਲ ਜੋੜ ਕੇ ਦੇਖੋ। ਹੁਣ ਇਹ ਹਿਸਟੋਰੀਕਲੀ ਜਿਹੜੀ ਹੈ ਉਹ ਮੈਨੀਪੂਲੇਸ਼ਨ ਹੀ ਨਹੀਂ ਹੈ, ਉਹ ਤੁਹਾਡੀ ਅਸਲੀ ਹਿਸਟਰੀ ਨੂੰ ਹੀ ਡਿਸਟਰੋਏ ਕੀਤਾ ਜਾ ਰਿਹਾ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਕਲਚਰਲ ਤਹਿਜ਼ੀਬ ਦੇ ਤੌਰ ਤੇ ਤੁਸੀਂ ਦੇਖੋ ਵੀ ਉਹ ਪੰਜਾਬ ਜਿਸ ਬਾਰੇ ਅਸੀਂ ਇਹ ਕਹਿੰਦੇ ਰਹੇ ਹਾਂ, ਪੜ੍ਹਦੇ ਰਹੇ ਹਾਂ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿਸ ਪੰਜਾਬ ਦੀ ਧਰਤੀ ਤੇ ਬਾਬਾ ਫਰੀਦ ਗੰਜ ਸ਼ੱਕਰ, ਬਾਬਾ ਗੁਰੂ ਨਾਨਕ ਸਾਹਿਬ, ਬੁੱਲੇ ਸ਼ਾਹ ਔਰ ਇਹ ਸਾਰੇ ਜਿਹੜੇ ਸੁਲਤਾਨ ਬਾਹੂ, ਇਹ ਸਾਰੇ ਇਸ ਕਿਸਮ ਦੇ ਜਿਹੜੇ ਫਕੀਰ, ਜਿਸ ਧਰਤੀ ਦੇ ਉੱਤੇ 5 ਦਰਿਆਵਾਂ ਦੀ ਧਰਤੀ, ਉੱਥੋਂ ਤੁਸੀਂ ਅੱਜ ਆਪਣੇ ਪੰਜਾਬ, ਇੰਡੀਅਨ ਆਕੂਪਾਈਡ ਪੰਜਾਬ ਦੇ ਗਾਣੇ ਸੁਣ ਲਓ, ਆਪਣੀਆਂ ਬੱਚੀਆਂ ਦਾ ਉਹਨਾਂ ਦਾ ਵਿਹਾਰ ਦੇਖ ਲਓ,
ਕਿ ਕਿਸ ਹੱਦ ਤੱਕ ਡੀਜਨਰੇਸ਼ਨ, ਜਦੋਂ ਤੁਹਾਡਾ ਇਖਲਾਕ ਡਿੱਗਿਆ ਜਾਂਦਾ ਹੈ, ਕਿਨੇ ਇਹ ਸਾਰਾ ਮਾਡਲ ਖੜਾ ਕੀਤਾ ਹੈ। ਜੇ ਤੁਸੀਂ ਇਹਨਾਂ ਦਾ ਜਿਹੜਾ ਉਹ ਬਾਲੀਵੁੱਡ ਦਾ ਮਾਡਲ ਦੇਖੋ 47 ਤੋਂ ਬਾਅਦ ਜਾਂ ਦੂਜਾ ਉਹਨਾਂ ਦੀਆਂ ਫਿਲਮਾਂ, ਕਿਵੇਂ ਸਿੱਖਾਂ ਨੂੰ ਡੀਜਨਰੇਟ ਦੇ ਤੌਰ ਤੇ ਕੋਈ ਟੈਕਸੀ ਡਰਾਈਵਰ ਬਣਾ ਦਿੱਤਾ ਹੈ, ਕੋਈ ਸ਼ਰਾਬੀ ਦਿਖਾ ਦਿੱਤਾ ਹੈ, ਕੋਈ ਹੋਰ ਹੈ, ਔਰ ਉਸ ਕਿਸਮ ਦੇ ਲਚਰਪਣਾ ਡਾਇਲੋਗ ਉਸ ਕਲਚਰ ਨੂੰ ਦਿੱਤਾ ਗਿਆ। ਲੇਕਿਨ ਇਹਦੇ ਬਾਵਜੂਦ ਵੀ ਜਿਹੜਾ ਜੇ ਪੰਜਾਬ 47 ਤੋਂ ਬਾਅਦ ਇਹਨਾਂ ਦੀਆਂ ਡਿਸਕ੍ਰਿਮੀਨੇਟਰੀ ਨੀਤੀਆਂ, ਔਰ ਉਹਦੇ 'ਚ ਸਭ ਤੋਂ ਵੱਡਾ ਮੈਂ ਸਮਝਦਾ ਵੀ ਜਿਸ ਇਹਦੇ ਲਈ ਮੈਂ ਲਫ਼ਜ਼ ਜਿਹੜੇ 3 ਖੇਤੀ ਕਾਨੂੰਨ ਉਹਨਾਂ ਨੇ ਕੋਵਿਡ-19 ਕ੍ਰਾਈਸਿਸ 'ਚ ਲਿਆਂਦੇ, ਪ੍ਰੋਕਲੇਮੇਸ਼ਨ ਦੇ ਰਾਹੀਂ, ਆਰਡੀਨੈਂਸ ਰਾਹੀਂ ਔਰ ਜ਼ਬਰੀ ਪਾਸ ਕਰਵਾਏ, ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਮੈਂ ਇਹਦੀ ਸ਼ੁਰੂਆਤ ਨਹੀਂ ਕਹਿੰਦਾ ਜੇ, ਕਿਉਂਕਿ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ। ਹੁਣ ਪੰਜਾਬ, ਜਿਸ ਦਾ ਮਤਲਬ ਹੀ ਪੰਜਾਬ ਹੈ, ਆਪ ਪਾਣੀ ਨੂੰ ਕਹਿੰਦੇ ਨੇ ਜੀ। ਸਾਡੀ ਸਾਰੀ ਸਟੇਟ ਦੀ ਜਿਹੜੀ ਇਕਨੋਮੀ ਹੈ, ਸਾਡੇ ਕੋਲ ਨਾ ਸੋਨਾ ਹੈ, ਨਾ ਚਾਂਦੀ ਹੈ, ਨਾ ਕੋਲਾ ਹੈ, ਨਾ ਕੋਈ ਮਿਨਰਲਸ ਨੇ, ਨਾ ਕੁਛ ਹੈ, ਪਰ ਸਾਡੇ ਕੋਲ ਰੱਬ ਦੀ ਸਭ ਤੋਂ ਪਿਆਰੀ ਦੌਲਤ, ਜਿਸ ਤੋਂ ਸਾਰੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ, ਆਬ ਹੈ, ਪਾਣੀ ਹੈ। ਔਰ ਉਹੀ ਸਾਡੀ ਜ਼ਮੀਨ ਨੂੰ ਜ਼ਰਖੇਜ਼ ਬਣਾਉਂਦਾ ਹੈ, ਉਪਜਾਊ ਬਣਾਉਂਦਾ ਹੈ। ਹੁਣ ਇੰਡਸ ਵਾਟਰ ਟ੍ਰੀਟੀ 1960 'ਚ ਸਾਈਨ ਹੁੰਦੀ ਹੈ, ਸਤਲੁਜ ਬਿਆਸ ਰਾਵੀ ਦੇ ਅਪਰ ਲੋਅਰ ਰਾਈਪੇਰੀਅਨ ਰਾਈਟਸ ਪੰਜਾਬ ਨੂੰ ਮਿਲਦੇ ਨੇ। ਔਰ ਤੁਸੀਂ ਦੇਖੋ ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਇਹਨਾਂ 3 ਦਰਿਆਵਾਂ ਚੋਂ ਨਿਕਲਦਾ ਹੈ, ਉਸ ਪੀਰੀਅਡ ਦੀ ਕੈਲਕੂਲੇਸ਼ਨ ਹੈ। 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਜਿਹੜਾ ਨਾਨ ਰਾਈਪੇਰੀਅਨ ਹੈ, ਜਿਹੜਾ ਕੋਈ ਦਰਿਆਵਾਂ ਦੇ ਕੰਢੇ ਨਾਲ ਉਹ ਲੱਗਦੀ ਨਹੀਂ ਹੈ ਸਟੇਟ। ਹਰਿਆਣਾ 1966 ਚ ਕ੍ਰੀਏਟ ਹੁੰਦਾ ਹੈ 3.5 ਮਿਲੀਅਨ ਏਕੜ ਫੁੱਟ ਉਹਨਾਂ ਨੂੰ। ਸੋ ਆਲਰੇਡੀ ਜਿੱਦਨ ਇਹਨਾਂ ਨੇ ਸਾਡਾ ਪਾਣੀ ਖੋਹ ਲਿਆ ਸੀ, ਇਕਨੋਮਿਕਲ ਜੈਨੋਸਾਈਡ ਤਾਂ ਸ਼ੁਰੂ ਹੋ ਗਿਆ ਸੀ ਜੀ। ਔਰ ਜਿਹੜਾ ਧਰਮ ਯੁੱਧ ਮੋਰਚਾ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹ ਕੋਈ ਖਾਲਿਸਤਾਨ ਬਣਾਉਣ ਲਈ ਨਹੀਂ ਸੀ। ਉਹਦਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿੱਥੇ ਪੋਲੀਟੀਕਲ ਆਟੋਨਮੀ ਦੀ ਗੱਲ ਕਰਦਾ ਸੀ, ਖੁਦ ਮੁਖਤਿਆਰੀ ਵਿਦਨ ਦਾ ਮੇਨ ਯੂਨੀਅਨ, ਉਹਦੇ 'ਚ ਸਭ ਤੋਂ ਅਹਿਮ ਮੁੱਦਾ ਸੀ ਰਾਈਟ ਔਨ ਆਵਰ ਵਾਟਰਸ। ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਵੀ ਘੱਲੂਘਾਰਾ, ਹੋਲੋਕਾਸਟ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਵਰਤਾਈ। ਹੁਣ ਇਹਦੇ ਬਾਵਜੂਦ ਕਿ ਜ਼ਮੀਨ ਪੰਜਾਬ ਦੇ ਵਿੱਚ ਘਟਦੀ ਚਲੀ ਗਈ, ਅੱਜ ਹਾਲ ਇਹ ਹੈ ਕਿ 80% ਤੋਂ ਜ਼ਿਆਦਾ ਕਿਸਾਨ, ਜਿਨ੍ਹਾਂ 'ਚ ਆਲਮੋਸਟ 95% ਸਿੱਖ ਨੇ ਜੀ, 5 ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਨੇ। ਇਹਦੇ ਬਾਵਜੂਦ ਉਹਨਾਂ ਨੂੰ ਇਹ ਵੀ ਨਹੀਂ ਸੀ ਲੱਗਦਾ, ਇਸ ਤੋਂ ਵੀ ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਅੱਛਾ ਇਹ ਅਜੇ ਵੀ ਆਪਣੇ ਆਪ ਨੂੰ ਜੱਟ ਜ਼ਿਮੀਂਦਾਰ ਕਹਿੰਦੇ ਨੇ, ਇਹ ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ, ਇਹਨਾਂ ਦੀ ਸਰਦਾਰੀ ਭੰਨਦੇ ਆ। ਫਿਰ ਅਸੀਂ ਦੇਖਦੇ ਹਾਂ ਕਿ ਅੰਬਾਨੀ ਅਡਾਨੀ ਮਾਡਲ ਜਿਹੜਾ ਇਹਨਾਂ ਨੇ ਲਿਆਂਦਾ, ਜਿਹੜਾ ਜ਼ਾਹਰ ਹੈ ਕਾਰਪੋਰੇਟ ਮਾਡਲ, ਕਿਵੇਂ ਆਰਡੀਨੈਂਸ ਦੂਜੇ, ਹੁਣ ਉਹਦਾ ਅਸਲ ਮਕਸਦ ਕੀ ਹੈ ਕਿ ਤੁਹਾਨੂੰ ਲੈਂਡਲੈਸ ਕਰ ਦੇਣਾ। ਤੁਹਾਡੀ ਆਪਣੀ ਜ਼ਮੀਨ ਜਿਹੜੀ ਆ ਉਹ ਤੁਹਾਡੀ ਨਹੀਂ ਹੈ, ਤੁਹਾਨੂੰ ਉਹਦੇ 'ਚ ਉਹਨਾਂ ਨੇ ਮੁਜ਼ਾਰਾ ਵੀ ਰੱਖਣਾ ਕਿ ਨਹੀਂ ਰੱਖਣਾ, ਇਹ ਵੀ ਉਹਨਾਂ ਨੇ ਡਿਸਾਈਡ ਕਰਨਾ। ਜਿਸ ਤੇਜ਼ੀ ਨਾਲ ਜਦੋਂ ਅਸੀਂ ਡੈਮੋਗ੍ਰਾਫਿਕ ਜੈਨੋਸਾਈਡ ਦੀ ਗੱਲ ਕਰਦੇ ਹਾਂ, ਤੁਸੀਂ ਆਲਰੇਡੀ ਦੇਖੋ ਕਿ ਕਿਵੇਂ ਯੂਪੀ ਬਿਹਾਰ ਦੇ ਲੋਕਾਂ ਨੂੰ ਲਿਆ ਕੇ ਪੰਜਾਬ 'ਚ ਸੈਟਲ ਕੀਤਾ ਜਾ ਰਿਹਾ। ਔਰ ਜਦੋਂ ਤੁਸੀਂ ਇਹ ਦੇਖੋਗੇ ਤੇ ਤੁਹਾਨੂੰ ਇੱਕਦਮ ਮਾਡਲ ਇਜ਼ਰਾਈਲ ਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਕਿ ਕਿਵੇਂ ਫਲਸਤੀਨੀਆਂ ਨੂੰ ਜਿਹਨਾਂ ਦਾ ਹੋਮਲੈਂਡ ਸੀ ਉਹਨਾਂ ਨੂੰ ਮਾਈਨੋਰਿਟੀ 'ਚ ਕੀਤਾ ਗਿਆ ਜੀ। ਔਰ ਅੱਜ ਜਦੋਂ ਹਾਲ ਉਹਨਾਂ ਨੇ ਇਹ ਕਰ ਦਿੱਤਾ ਹੈ ਕਿ ਇਹਦੇ ਬਾਵਜੂਦ ਕਿ ਜੇ ਭਾਰਤ ਦੀ ਹਿਸਟਰੀ ਦਾ ਕਹਿਣਾ ਹੋਏ ਇਹ ਇੱਕ ਲਾਮਿਸਾਲ ਅੰਦੋਲਨ ਹੈ, ਐਜੀਟੇਸ਼ਨ ਹੈ, ਲੇਕਿਨ ਕੰਨਾਂ ਤੇ ਜੂੰ ਕਿਉਂ ਨਹੀਂ ਰੇਂਗ ਰਹੀ? ਕਿਉਂਕਿ ਉਹ ਇਹ ਸਮਝਦੇ ਨੇ ਕਿ ਇਹ ਲੜਾਈ ਕੋਈ ਭਾਰਤ ਦੇ ਕਿਸਾਨਾਂ ਜਾਂ ਦੂਜਿਆਂ ਦੇ ਨਾਂ ਦੀ ਨਹੀਂ ਹੈ। ਉਹਨਾਂ ਦਾ ਮਕਸਦ ਤਾਂ ਟੋਟਲ ਵਾਰ ਥੱਲੇ ਸਿੱਖਾਂ ਨੂੰ ਡਿਸਟਰੋਏ ਕਰਨਾ ਹੈ, ਲੌਕ ਸਟਾਕ ਐਂਡ ਬੈਰਲ। ਜਦੋਂ ਤੱਕ ਤੁਹਾਡੇ ਢਿੱਡ 'ਚ ਰੋਟੀ ਜਾਂਦੀ ਹੈ ਉਦੋਂ ਤੱਕ ਤੁਹਾਡੇ ਅੰਦਰ ਹਿੰਮਤ ਵੀ ਹੁੰਦੀ ਆ ਖਲੋਣ ਦੀ। ਭੁੱਖੇ ਨੰਗੇ ਜਿਹੜੇ ਨੇ ਉਹ ਅਲਟੀਮੇਟਲੀ, ਜੋ ਤੁਸੀਂ ਟਰਾਈਬਲਸ ਦੀ ਦੇਖ ਲਓ, ਭਾਵੇਂ ਨਕਸਲਾਈਟਸ ਨੇ, ਦੂਜੇ ਨੇ, ਕਿਉਂ ਕਿਸੇ ਕੰਡੇ ਨਹੀਂ ਲੱਗਦੇ। ਔਰ ਇੱਕ ਦੂਸਰੇ ਪਾਸੇ ਇੱਕ ਉਹ ਪਾਰਟ ਹੈ ਜਿਹਦੇ 'ਚ ਤੁਸੀਂ ਖਲੋਂਦੇ ਹੋ ਆਪਣੇ ਹੱਕਾਂ ਲਈ। ਸੋ ਇਹਨਾਂ ਨੇ ਜਿਹੜਾ ਹੁਣ ਇਹਨਾਂ ਦੀ ਇਹ ਜੋ 3 ਖੇਤੀ ਕਾਨੂੰਨ ਨੇ, ਜਾਂ ਮੈਂ ਇਹ ਤਾਂ ਖਬਰ ਹੈ ਕਿ ਕਰਨਾਲ 'ਚ ਕੀ ਹੋਇਆ, ਇਹ ਤਾਂ ਇੱਕ ਮਿੰਨੀ ਉਸ ਦਾ ਪਾਰਟ। ਹੁਣ 2 ਫਰੰਟ ਖੁੱਲ ਗਏ ਕਿ ਜੀ SDM ਹੁਕਮ ਦੇ ਰਿਹਾ, ਔਰ SDM RSS ਦੇ ਇੱਕ ਵੱਡੇ ਕਾਰਕੁਨ ਦਾ ਰਿਸ਼ਤੇਦਾਰ ਹੈ ਜੀ। ਜਿੱਥੇ ਲੱਗਾ ਕਰਨਾਲ ਕੰਸਟੀਚੁਐਂਸੀ ਮਨੋਹਰ ਲਾਲ ਖੱਟੜ ਦੀ ਆਪਣੀ ਕੰਸਟੀਚੁਐਂਸੀ ਹੈ। ਮਨੋਹਰ ਲਾਲ ਖੱਟੜ ਜਿਹੜਾ ਉਹ ਟਵਿਨ ਹੈ ਮੋਦੀ ਦਾ, ਦੋਨੋਂ RSS ਦੇ ਜਿਹੜੇ ਪ੍ਰਚਾਰਕ ਇੱਕੋ ਕਮਰੇ 'ਚ ਰਹੇ। ਔਰ ਇਹ ਜਿਹੜੀ ਲੜਾਈ ਜਿਹੜੀ ਮੋਦੀ ਦੀ ਹੈ ਉਹ ਖੱਟੜ ਰਾਹੀਂ ਲੜ ਰਹੇ ਨੇ। ਔਰ ਹੁਣ ਕਿਉਂਕਿ ਸਾਡੇ ਲਈ ਇਸ ਤੋਂ ਬਿਯੋਂਡ ਕੁਝ ਨਹੀਂ ਹੈ। ਚਾਈਨੀਜ਼ ਦੀ ਗੱਲ ਕਰਦੇ ਹਾਂ, ਇੱਕ
ਉਹਨਾਂ ਦੀ ਇੱਕ ਬੜੀ ਖੂਬਸੂਰਤ ਜਿਹੜੀ ਹੈ ਐਕਸਪ੍ਰੈਸ਼ਨ ਉਹ ਇਸਤੇਮਾਲ ਹੁੰਦੀ ਹੈ, ਹਾਲਾਂ ਉਹਨਾਂ ਦੇ ਲਈ ਇਹ ਸਭ, ਕਿ ਟੂ ਬ੍ਰੇਕ ਦਾ ਰਾਈਸ ਬਾਲ। ਚੀਨੇ ਜਿਹੜੇ ਨੇ ਉਹ ਹੋਰ ਹਿਊਮਿਲੇਸ਼ਨ ਸਹਿ ਲੈਣਗੇ, ਤੁਸੀਂ ਉਹਨਾਂ ਨਾਲ ਧੱਕਾ ਕਰ ਰਹੇ ਹੋ, ਡੰਡੇ ਮਾਰ ਰਹੇ ਹੋ ਉਹਨੂੰ ਵੀ, ਲੇਕਿਨ ਜਦੋਂ ਤੁਸੀਂ ਉਹਨਾਂ ਦਾ ਜਿਹਦੇ ਚੋਂ ਚੌਲ ਖਾਂਦੇ ਨੇ, ਜ਼ਾਹਰ ਹੈ ਕਿ ਵੀ ਉਹ ਰਾਈਸ ਬਾਲ ਜਿਹਨੂੰ ਕਹਿੰਦੇ ਨੇ ਬਾਲ, ਉਹਨੂੰ ਤੁਸੀਂ ਤੋੜਦੇ ਹੋ, ਉਹ ਫਿਰ ਮਾਰਨ ਤੇ ਆ ਜਾਂਦਾ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇਹਨਾਂ ਦਾ ਫਾਈਨਲ ਇਹ ਸਾਰੇ 3 ਖੇਤੀ ਕਾਨੂੰਨ ਨੇ, ਇਹ ਬ੍ਰੇਕਿੰਗ ਦਾ ਰਾਈਸ ਬਾਲ ਹੈ, ਪੰਜਾਬ ਨੂੰ ਡਿਸਟਰੋਏ ਕਰਨਾ ਹੈ, ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਹੁਣ ਇਸ ਐਜੀਟੇਸ਼ਨ 'ਚ, ਹਾਲਾਂਕਿ ਮੁਕੰਮਲ ਪੀਸਫੁਲ ਐਜੀਟੇਸ਼ਨ ਹੈ, ਪਰ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਹੈ, ਕਿਵੇਂ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ ਹੈ, 700 ਤੋਂ ਜ਼ਿਆਦਾ ਕਿਸਾਨ ਹੁਣ ਤੱਕ ਸ਼ਹੀਦ ਹੋ ਚੁੱਕੇ ਨੇ। ਇਹਦੇ ਬਾਵਜੂਦ ਤੁਸੀਂ ਜੇ ਹਕੂਮਤੀ ਨੈਰੇਟਿਵ ਦੇਖੋਗੇ, ਕਦੇ ਇਹਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾਂਦਾ ਹੈ, ਕਦੇ ਇਹਨੂੰ ਅਦਰਵੇ ਜਿਹੜਾ ਉਹ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਜੀ ਇਹ ਤਾਂ ਪੰਜਾਬ ਹਰਿਆਣੇ ਦੇ ਉਹ ਸਿੱਖ ਕਿਸਾਨ ਹੀ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਹਾਲਾਂ ਜਿਵੇਂ ਮੋਦੀ ਦੇ ਹਵਾਲੇ ਨਾਲ ਮੋਦੀ ਦਾ ਜ਼ੁਲਮ ਹੈ, ਪਰ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਮੰਜ਼ਿਲ ਨੂੰ ਕਰੀਬ ਲਿਆ ਰਿਹਾ। ਜਿਨ੍ਹਾਂ ਨੂੰ ਅਸੀਂ ਖਾਲਿਸਤਾਨ ਕਿਉਂ ਜ਼ਰੂਰੀ ਹੈ ਨਹੀਂ ਸਮਝਾ ਸਕੇ, ਉਹਨੂੰ ਮੋਦੀ ਹਕੂਮਤ ਦੇ ਜ਼ੁਲਮ ਸਮਝਾ ਰਹੇ ਨੇ। ਸੋ ਇਸੇ ਤਰ੍ਹਾਂ ਕਿਸਾਨ ਅੰਦੋਲਨ, ਕਾਨੂੰਨ ਵਾਪਸ ਹੁੰਦੇ ਨੇ ਨਹੀਂ ਹੁੰਦੇ, ਇਹ ਕੋਈ ਬਹੁਤ ਵੱਡਾ ਜੇ ਇਹਨੂੰ ਨਾ ਵੀ ਅਸੀਂ ਕਹੀਏ, ਕਿਉਂਕਿ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਕਿਹੜੇ ਪੰਜਾਬ 'ਚ ਖੁਦਕੁਸ਼ੀਆਂ ਨਹੀਂ ਸੀ ਹੋ ਰਹੀਆਂ, ਜਾਂ ਕਿਸਾਨੀ ਦਾ ਕੀ ਹਾਲ ਸੀ। ਸੋ ਹੁਣ ਜਿਹੜਾ ਘੱਟੋ ਘੱਟ ਇੱਕ ਉਹ ਤਬਕਾ ਜਿਹੜਾ ਇਹ ਸਮਝਦਾ ਸੀ ਵੀ ਸ਼ਾਇਦ ਇੰਡੀਅਨ ਸਿਸਟਮ ਦੇ ਵਿੱਚ ਸਿੱਖ ਇਨਸਾਫ ਲੈ ਸਕਣ ਔਰ ਉਹਨਾਂ ਦੀ ਜਿਹੜੀ ਆ ਉਹ ਹੋਂਦ ਬਰਕਰਾਰ ਰਹਿ ਸਕੇ, ਮੇਰਾ ਖਿਆਲ ਹੈ ਵੀ ਕਿਸਾਨ ਅੰਦੋਲਨ ਦਾ ਐਂਡ ਜਿਹੜਾ ਹੈ ਉਹ ਖਾਲਿਸਤਾਨ ਮੂਵਮੈਂਟ ਨੂੰ ਫਲਿੱਪ ਦੇਗਾ। ਭਾਵੇਂ ਅੱਜ ਦੀ ਡੇਟ 'ਚ ਉਹਦੇ ਦੁਆਲੇ ਕੋਈ ਖਾਲਿਸਤਾਨ ਦੀ ਮੰਗ ਨਹੀਂ ਹੈ, ਪਰ ਇਹ ਸਰਕਾਰ ਦੀਆਂ ਜ਼ਬਰ ਵਾਲੀਆਂ ਨੀਤੀਆਂ, ਉਹਨਾਂ ਦੀ ਜਿਹੜੀ ਮਾੜੀ ਮਨਸ਼ਾ ਔਰ ਉਹਨਾਂ ਦਾ ਜਿਹੜਾ ਐਂਟਾਈ ਸਿੱਖ ਰਵੱਈਆ, ਉਹਨੂੰ ਇਸ ਕਿਸਾਨ ਅੰਦੋਲਨ ਨੇ ਹੋਰ ਵੀ ਐਕਸਪੋਜ਼ ਕੀਤਾ। ਨਹੀਂ ਬਿਲਕੁਲ, ਜਿਹੜੀ ਤੁਸੀਂ ਇਹ ਅਖੀਰ ਦੇ ਵਿੱਚ ਗੱਲ ਕੀਤੀ ਹੈ, ਮੈਂ ਇਹਨੂੰ ਥੋੜਾ ਜਿਹਾ ਅੱਗੇ ਹੋਰ ਇਹਦੇ ਤੇ ਫਰਦਰ ਚਾਹੂੰਗਾ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਹੋ, ਮੰਨਦੇ ਹੋ, ਜਾਂ ਹੁਣ ਵੀ ਤੁਸੀਂ ਉਹ ਕੀਤੀ ਹੈ ਵੀ ਜਿਹੜੀ ਸਟੇਟ ਹੈ ਉਹਨਾਂ ਦੀ ਲੜਾਈ ਪੰਜਾਬ ਦੇ ਨਾਲ ਹੈ, ਸਿੱਖਾਂ ਦੇ ਨਾਲ ਹੈ, ਤੇ ਇਹ ਉਹੀ ਕੰਟੀਨਿਊਏਸ਼ਨ ਹੈ ਜਿਹੜੀ 1947 ਤੋਂ ਲੈ ਕੇ 84 ਤੱਕ ਤੇ 84 ਤੋਂ ਲੈ ਕੇ ਹੁਣ ਤੱਕ ਚੱਲ ਰਹੀ ਆ। ਉਹਦੇ ਪੜਾਅ ਬਦਲੇ ਨੇ, ਪਰ ਇਹ ਗੱਲ ਗਰਾਊਂਡ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਜਾਂ ਜਿਹੜੇ ਇਸ ਵਕਤ ਦਿੱਲੀ ਦੇ ਵਿੱਚ ਕਿਸਾਨ ਬੈਠੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਸਮਝਣ ਦੇ ਵਿੱਚ ਇੱਕ ਡਿਸਕਨੈਕਟ ਨਜ਼ਰ ਆ ਰਿਹਾ, ਖਾਸ ਤੌਰ ਤੇ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ। ਉਹਨਾਂ ਦਾ ਜਿਹੜਾ ਫੋਕਸ ਹੈ ਉਹ ਨਰੋਲ ਬਿੱਲ ਵਾਪਸ ਕਰਾਉਣ ਤੱਕ ਹੈ, ਇਹਦੇ ਤੋਂ ਵੱਧ ਕੇ ਨਾ ਉਹ ਕੁਝ ਦੇਖ ਰਹੇ ਆ, ਨਾ ਸਮਝ ਰਹੇ ਆ, ਤੇ ਜੇ ਕੁਝ ਨਜ਼ਰ ਵੀ ਆ ਰਿਹਾ ਹੋਵੇ ਉਹ ਦੇਖਣਾ ਨਹੀਂ ਚਾਹੁੰਦੇ। ਮਤਲਬ ਜਿਹੜਾ ਇਹ ਪਾੜਾ, ਇਹ ਮਤਲਬ ਇਹਦੇ ਵਿੱਚ ਕੀ ਤੁਹਾਨੂੰ ਨਜ਼ਰ ਆ ਰਿਹਾ? ਕੋਈ ਬੇਈਮਾਨੀ ਹੈ, ਕੋਈ ਸਮਝ ਨਹੀਂ ਆ ਰਹੀ ਗੱਲ, ਜਾਂ ਲੋਕਾਂ ਤੱਕ ਗੱਲ ਪਹੁੰਚ ਨਹੀਂ ਰਹੀ, ਜਾਂ ਤੁਸੀਂ ਨਹੀਂ ਸਮਝਾ ਪਾ ਰਹੇ ਲੋਕਾਂ ਨੂੰ, ਗੱਲ ਕੀ ਹੈ? ਦੇਖੋ, ਇੱਕ ਗੱਲ ਦਾ ਧਿਆਨ ਰਿਹਾ ਕਿ 1849 ਦੇ ਵਿੱਚ ਅੰਗਰੇਜ਼ ਪੰਜਾਬ ਤੇ ਕਾਬਜ਼ ਹੁੰਦੇ ਨੇ, 1947 ਚ ਸਬ ਕੰਟੀਨੈਂਟ ਨੂੰ ਡਿਵਾਈਡ ਕਰਕੇ ਨਿਕਲਦੇ ਨੇ। 98 ਸਾਲ ਦੇ ਪੀਰੀਅਡ 'ਚ ਜੇ ਕੁਰਬਾਨੀਆਂ ਦਾ ਜ਼ਿਕਰ ਕਰੀਏ ਤੇ ਸਿੱਖ ਕੌਮ ਆਪਣੀ ਪੋਪੂਲੇਸ਼ਨ ਤੋਂ ਮੱਚ ਬਿਯੋਂਡ ਜਾ ਕੇ ਦੇ ਮੁਲਕ ਨੂੰ ਲਿਬਰੇਟ ਕਰਾਉਣ ਲਈ ਸੈਕਰੀਫਾਈਸਿਸ ਕਰਦੀ ਹੈ। ਪਰ ਐਂਡ 'ਚ 1947 ਤੱਕ ਪਹੁੰਚਦੇ ਆ ਅਸੀਂ ਕਿਉਂ ਹਿੰਦੂ ਕਾਂਗਰਸ ਦੇ ਖੈਮੇ 'ਚ ਐਂਡ ਹੁੰਦੇ ਆ? ਇਹਨੂੰ ਤੁਸੀਂ ਪੋਲੀਟੀਕਲ ਨਾਈਵਿਟੀ ਕਹੋ, ਸਾਡੀ ਘੱਟ ਸਮਝ ਕਹੋ, ਸਾਡੀ ਪੋਲੀਟੀਕਲ ਸਫਿਸਟੀਕੇਸ਼ਨ ਨਾ ਹੋਣਾ ਕਹੋ, ਬ੍ਰਾਹਮਣ ਦਾ ਸੁਪਰ ਸਮਾਰਟ ਹੋਣਾ ਕਹੋ। ਸੋ ਇਹੀ ਕਾਰਨ ਸੀ ਕਿ ਵੀ ਮੂਵਮੈਂਟ ਬੇਸ਼ੱਕ ਉਹ ਕੂਕਿਆਂ ਦੀ ਹੋਏ, ਬੇਸ਼ੱਕ ਉਸ ਤੋਂ ਬਾਅਦ ਗਦਰ ਮੂਵਮੈਂਟ ਹੋਏ, ਅਕਾਲੀ ਮੂਵਮੈਂਟ ਹੋਏ, ਉਹ ਸਾਰੇ ਨੂੰ ਜਿਹੜਾ ਅਸੀਂ ਜੇ ਦੇਖੀਏ ਤੇ ਇਨ ਦਾ ਐਂਡ ਉਹ ਖਾਤੇ 'ਚ ਪਵਾਈ ਇੰਡੀਅਨ ਨੈਸ਼ਨਲਿਜ਼ਮ ਵਾਲਿਆਂ ਨੇ, ਕਾਂਗਰਸ ਦੇ ਖਾਤੇ 'ਚ ਪਈ ਤੇ ਕਾਂਗਰਸ ਦੀ ਝੋਲੀ 'ਚ ਜਾ ਕੇ ਸਾਡੀ ਲੀਡਰਸ਼ਿਪ ਡਿੱਗੀ ਤੇ ਅਸੀਂ ਉਸ ਹਾਲ 'ਚ ਹੀ ਰਹਿ ਕੇ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹੁਣ ਅੱਜ ਜਿਹੜਾ ਕਿਸਾਨ ਮੂਵਮੈਂਟ ਦੀ ਫਲਿੱਪ ਸਾਈਡ ਹੈ, ਜਿਹੜੇ ਦੇ ਵੱਲ ਤੁਸੀਂ ਇਸ਼ਾਰਾ ਕੀਤਾ ਹੈ, ਇਹਦੀ ਮੂਵਿੰਗ ਸਪਿਰਿਟ ਸਿੱਖੀ, ਕੰਟਰੀਬਿਊਸ਼ਨ ਸਿੱਖਾਂ ਦੀ, ਇਨਵੈਸਟਮੈਂਟ ਫਾਈਨੈਂਸ਼ੀਅਲ ਵੀ, ਔਰ ਦੁਨੀਆ ਭਰ 'ਚ ਲੌਬੀ ਖੜੀ ਕਰਕੇ
ਹਿਊਮਨ ਰਾਈਟਸ ਐਕਟਿਵਿਸਟ ਨੂੰ ਖੜਾ ਕਰਨਾ, ਜਾਂ ਜਿਸ ਲੈਵਲ ਦੇ ਲੋਕਾਂ ਨੇ ਸਪੋਰਟ ਥਰੂ ਕੀਤੀ, ਐਨਵਾਇਰਨਮੈਂਟਲਿਸਟ ਨੇ, ਦੂਸਰਿਆਂ ਨੇ, ਉਹਦੇ 'ਚ ਡਾਇਸਪੋਰਾ ਸਿੱਖਾਂ ਦਾ ਰੋਲ। ਪਰ ਹੁਣ ਇਸ ਦੇ ਉੱਪਰਲੇ ਜਿਹੜਾ ਉਸ ਦੀ ਸਟੋਰੀ ਹੈ, ਉਸ ਦੇ ਉੱਤੇ ਆ ਕੇ ਜੇ ਯੋਗਿੰਦਰ ਯਾਦਵ ਬਹਿ ਜਾਏ, ਉਸ ਦੇ ਉੱਤੇ ਉਹ ਦੂਸਰੇ ਬੇਸ਼ੱਕ ਰਾਜੋਵਾਲ ਵਰਗੇ ਲੋਕ ਆ ਕੇ ਬਹਿ ਜਾਣ ਜਿਨ੍ਹਾਂ ਦਾ ਆਪਣਾ ਕੋਈ ਪੋਲੀਟੀਕਲ ਐਂਬੀਸ਼ਨ ਹੈ, ਉਹਦੇ ਥੱਲੇ ਇੱਕ ਲੈਫਟਿਸਟ ਲੌਬੀ ਆ ਜਾਏ ਤੇ ਸਿੱਖ ਇਹ ਸਮਝ ਨਾ ਪਾਣ ਵੀ ਅਲਟੀਮੇਟਲੀ ਇਹ ਗੇਮ ਕੀ ਹੈ, ਤਾਂ ਫਿਰ ਮੈਨੂੰ ਲੱਗਦਾ ਫਿਰ ਤੁਹਾਡੀ ਗੱਲ ਠੀਕ ਹੋਏਗੀ ਕਿ ਅਸੀਂ ਉੱਥੇ ਹੀ ਜਾ ਕੇ ਐਂਡ ਹੋਵਾਂਗੇ ਕਿ ਜੇ ਇਹ ਪਹਿਲੀ ਸਟਰਗਲ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਦੇ ਖਾਤੇ 'ਚ ਪਈ ਜਾ ਕੇ ਸਾਰੀ ਸਿੱਖਾਂ ਦੀ ਕਮਾਈ 98 ਸਾਲ ਦੀ, ਤੇ ਫਿਰ ਇਹ ਵੀ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ, ਕਿਉਂਕਿ ਜਿਹੜੇ ਭਾਰਤ ਦੇ ਲੈਫਟਿਸਟ ਨੇ ਔਰ ਦੂਸਰੇ ਨੇ ਉਹ ਸਾਨੂੰ ਜਿਹੜਾ ਉਹ ਖਾਲਿਸਤਾਨ ਹੀ ਨਹੀਂ, ਉਹ ਈਵਨ ਸਿੱਖੀ ਦਾਇਰਾਕਾਰ ਤੋਂ ਵੀ ਦੂਰ ਲਿਜਾ ਕੇ ਕਿਸੇ ਹੋਰ ਮੈਦਾਨ 'ਚ ਖਿਡਾਉਣਾ ਚਾਹੁੰਦੇ ਨੇ। ਪਰ ਮੇਰਾ ਫੇਥ ਦੂਸਰੇ ਪਾਸੇ ਵੀ ਹੈ ਕਿ ਅਲਟੀਮੇਟਲੀ ਮੂਵਿੰਗ ਸਪਿਰਿਟ ਸਿੱਖੀ ਹੈ, ਸਿੱਖੀ ਰਹਿਣੀ ਹੈ, ਔਰ ਉਸ ਧਰਤੀ ਦੀ ਕਿਸਮਤ ਦਾ ਫੈਸਲਾ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਅਲਟੀਮੇਟਲੀ ਜਿਹੜਾ ਖਾਲਸਾ ਪੰਥ ਹੀ ਉਸ ਖਿੱਤੇ ਦੀ ਡੈਸਟਨੀ ਨੂੰ, ਉਸ ਦੇ ਮੁਸਤਕਬਲ ਨੂੰ ਡਿਸਾਈਡ ਕਰੇਗਾ ਜੀ। ਤੇ ਇਹਦੇ ਇਸ ਸਟਰਗਲ ਨੂੰ ਖਾਸ ਤੌਰ ਤੇ ਜੇ ਫਾਰਮਰ ਸਟਰਗਲ ਦੇ ਹਵਾਲੇ ਨਾਲ ਹੀ ਦੇਖਣਾ ਹੋਵੇ, ਮਤਲਬ ਇਹਦੇ 'ਚ ਕੋਈ ਡਾਇਸਪੋਰਾ ਸਿੱਖਾਂ ਦਾ ਰੋਲ ਦੇਖਦੇ ਹੋ, ਤੇ ਅਗਲਾ ਜਿਹੜਾ ਫਿਊਚਰ ਹੈ ਜੇ ਫਾਰਮਰ ਸਟਰਗਲ ਨੂੰ ਫੋਕਸ ਰੱਖ ਕੇ ਦੇਖਿਆ ਜਾਵੇ, ਜਿਹੜੀ ਸਰਕਾਰ ਦੇ ਨਾਲ ਇਸ ਵਕਤ ਸਾਰੀ ਚੱਲ ਰਹੀ ਹੈ ਗੱਲਬਾਤ, ਫਿਊਚਰ ਕੀ ਦੇਖਦੇ ਹੋ ਇਹਦਾ? ਨਹੀਂ ਦੇਖੋ, ਉਹਦੇ 'ਚ ਮੇਰੇ ਲਈ ਤਾਂ ਇਹ ਜਿਵੇਂ ਮੈਂ ਕਿਹਾ ਵੀ ਇਕਨੋਮਿਕਲ ਜੈਨੋਸਾਈਡ ਦਾ ਇੱਕ ਫਾਈਨਲ ਸਟੈਪ ਹੈ। ਇਹਨੂੰ ਮੈਂ ਇਨ ਆਈਸੋਲੇਸ਼ਨ ਨਹੀਂ ਦੇਖਦਾ, ਇਹਨੂੰ ਮੈਂ 47 ਤੋਂ ਬਾਅਦ 75 ਸਾਲ ਦੇ ਉਸ ਹਿਸਟੋਰੀਕਲ ਕੰਟੈਕਸਟ ਔਰ ਜੂਨ 84 ਤੋਂ ਬਾਅਦ ਦੇ 36-37 ਸਾਲ ਦੀ ਵਿੰਡੋ ਦੇ ਨਾਲ ਦੇਖਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਇਸਪੋਰਾ ਸਿੱਖਾਂ ਨੇ ਜੂਨ 84 ਤੋਂ ਬਾਅਦ ਖਾਸ ਤੌਰ ਤੇ, ਕਿਉਂਕਿ ਜਦੋਂ ਨੰਬਰ ਵੀ ਵਧਿਆ, ਪਹਿਲਾਂ ਤਾਂ ਇੰਨਾ ਨੰਬਰ ਨਹੀਂ ਸੀ, ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਇੰਟਰਨੈਸ਼ਨਲੀ ਜਿਹੜਾ ਅੱਜ ਸਾਡੇ ਪ੍ਰੈਸ਼ਰ ਗਰੁੱਪ ਨੇ, ਉਹ ਇਕੱਲਾ ਇਹੀ ਨਹੀਂ ਕਿ ਵੀ ਇੰਡੀਅਨ ਸਟੇਟ ਜਿਹੜੀ ਉਹਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ, ਜਾਂ ਕਦੇ ਰੈਫਰੈਂਡਮ 2020 ਦਾ ਬਹਾਨਾ ਲਾ ਕੇ ਜੋ ਉੱਥੇ ਨਸਲਕੁਸ਼ੀ ਦਾ ਜਾਂ ਲੋਕਾਂ ਦੀ ਹਰਾਸਮੈਂਟ ਦੀ ਲਾਈਨ ਚੱਲਦੀ ਹੈ, ਡਾਇਸਪੋਰਾ ਵਾਲਿਆਂ ਨੂੰ, ਜਿਵੇਂ ਹੁਣ 3 ਸਿੱਖ ਨੌਜਵਾਨ UK ਤੋਂ ਜਿਹੜੀ ਆ ਉਹਨਾਂ ਦੀ ਐਕਸਟ੍ਰੈਡੀਸ਼ਨ ਦੇ ਲਈ ਮੂਵ ਚਲਾਇਆ ਹੋਇਆ, ਇਹ ਸਭ ਕਿਉਂਕਿ ਸਾਡੇ ਇੱਕ ਤਬਕੇ ਨੂੰ ਡਾਇਸਪੋਰਾ ਸਿੱਖਾਂ ਦੀ ਸਟਰੈਂਥ ਉਸ ਪੰਜਾਬ ਦੇ ਵਿੱਚ ਕਿਸੇ ਤਬਦੀਲੀ ਦੀ ਸਮਝ ਹੋਏ ਨਾ ਹੋਏ, ਸਾਡੇ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਸ ਹੱਦ ਤੱਕ ਉਹਨਾਂ ਦੀ ਇੰਟਰਫੇਰੈਂਸ ਹੈ ਸਾਡੇ ਬਾਹਰਲੇ ਮੁੱਦਿਆਂ ਦੇ ਉੱਤੇ, ਕਿਵੇਂ ਉਹ ਈਵਨ UK ਦੇ ਵਿੱਚ ਜੇ ਪ੍ਰੀਤ ਗਿੱਲ ਜਾਂ ਸਰਦਾਰ ਢੇਸੀ ਜਿਹੜੇ ਨੇ, ਤਨਮਨਜੀਤ ਸਿੰਘ ਢੇਸੀ, ਉਹਨਾਂ ਦੀ ਇਲੈਕਸ਼ਨ ਕੈਂਪੇਨ 'ਚ ਕਿਵੇਂ ਜਾ ਕੇ RSS ਔਰ ਦੂਜੇ ਨੈਗੇਸ਼ਨ 'ਚ ਭੁਗਤਦੇ ਨੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ, ਕਿਉਂਕਿ ਹੁਣ ਕੈਨੇਡਾ 'ਚ 20 ਸਤੰਬਰ ਨੂੰ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਨਾਂ ਦੀਆਂ ਮਿਡ ਟਰਮ ਪੋਲ ਜਸਟਿਨ ਟਰੂਡੋ ਨੇ ਆਰਡਰ ਕੀਤਾ, ਔਰ ਜਗਮੀਤ ਸਿੰਘ ਜਿਹੜੇ ਹੁਣ 5 ਪਾਰਟੀਆਂ ਜਿਨ੍ਹਾਂ ਦੇ ਨੇਸ਼ਨਸ ਦੀ ਡਿਬੇਟ ਹੋਈ, ਉਹਨਾਂ 'ਚ NDP ਨੂੰ ਲੀਡ ਕਰਦੇ ਨੇ। ਔਰ ਉਹਨਾਂ ਦਾ ਜੇ ਤੁਸੀਂ ਕਰੀਅਰ ਦੇਖੋ, ਕਿਉਂਕਿ ਉਹ 5 ਕਕਾਰੀ ਖਾਲਸਾ ਰੂਪ 'ਚ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਨੇ, ਕਿਵੇਂ ਉਹਨਾਂ ਨੇ ਲਬੇੜਨ ਦੀ ਕੋਸ਼ਿਸ਼ ਕੀਤੀ ਹਰ ਵਾਰ, ਕਦੇ ਦਹਿਸ਼ਤਗਰਦੀ ਨਾਲ ਜੋੜ ਕੇ, ਜੇ ਉਹ ਕਸ਼ਮੀਰ ਦੇ ਉੱਤੇ ਬੋਲਦੇ ਨੇ ਤਾਂ ਪਾਕਿਸਤਾਨ ਨਾਲ ਜੋੜ ਕੇ। ਹੁਣ ਇਹ ਸਾਰੇ ਪਾਰਟ ਜਿਹੜੇ ਨੇ, ਇਹਨਾਂ ਨੂੰ ਜੇ ਤੁਸੀਂ ਕਲੈਕਟਿਵਲੀ ਦੇਖੋਗੇ ਤੇ ਜਿਹੜੀ ਟੋਟਲ ਵਾਰ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਹੈ, ਉਹਦੇ 'ਚ ਅੱਜ ਇਹਨਾਂ ਦੇ ਦਿੱਲੀ ਦੇ ਮੋਦੀ ਕਿਆਂ ਦੇ ਰਡਾਰ ਦੇ ਉੱਤੇ ਡਾਇਸਪੋਰਾ ਸਿੱਖ ਬੜਾ ਵੱਡਾ ਖਾਨਾ ਰੱਖਦੇ ਨੇ, ਕਿਉਂਕਿ ਇਹੀ ਆਵਾਜ਼ ਹੈ ਬਾਹਰਲਾ ਸਿੱਖ। ਔਰ ਇਕੱਲਾ ਇਹੀ ਨਹੀਂ ਕਿ ਵੀ ਅਸੀਂ ਪੋਲੀਟੀਕਲੀ ਜਿਹੜਾ ਉਹ ਪ੍ਰਭਾਵਿਤ ਕਰ ਰਹੇ ਹਾਂ ਇੱਥੋਂ ਦੀ ਡਿਸੀਜਨ ਮੇਕਿੰਗ ਨੂੰ। ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਔਰ ਉਹਦੇ 'ਚ ਉਹ ਅਸੀਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਔਰ ਅਦਰਵਾਈਜ਼ ਵੀ ਜਿਹੜੀ ਹੈ ਉਹ ਐਕਟੀਵਿਟੀ ਜਦੋਂ ਹੁੰਦੀ ਹੈ ਕਿਤੇ ਵੀ, ਸਿੱਖਾਂ ਦੀ ਅੱਡ ਪਛਾਣ ਇਹਨਾਂ ਮੁਲਕਾਂ ਦੇ ਵਿੱਚ, ਵਿਸਾਖੀ ਦੀ ਰੈਕਗਨੀਸ਼ਨ, ਜੂਨ 84, ਨਵੰਬਰ 84, ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨਾ, ਸਿਟੀਜ਼ ਦੇ ਦੂਸਰਾ ਪਾਰਟ, ਇਹ ਸਾਰੇ ਉਹਨਾਂ ਨੂੰ ਬਹੁਤ ਤਕਲੀਫ ਦਿੰਦਾ ਹੈ। ਔਰ ਇਸ ਦੇ ਨਾਲ ਜੇ 5-6 ਮਿਲੀਅਨ ਸਿੱਖ ਬਾਹਰ ਬੈਠਾ, ਉਹਨਾਂ ਦੀ ਆਰਥਿਕ ਮਦਦ, ਕੱਲੀ ਉਹਨੇ ਕਿਸਾਨ ਅੰਦੋਲਨ ਨੂੰ ਹੀ ਖੜਾ ਨਹੀਂ ਰੱਖਿਆ। ਅੱਜ ਜੇ ਪੰਜਾਬ ਦੇ ਬਹੁਤ ਸਾਰੇ ਚੁੱਲ੍ਹਿਆਂ ਤੇ 2 ਵੇਲੇ ਰੋਟੀ ਪੱਕਦੀ ਹੈ ਤੇ ਉਹਦੇ 'ਚ ਬਹੁਤ ਵੱਡਾ ਯੋਗਦਾਨ, ਕੰਟਰੀਬਿਊਸ਼ਨ
ਬਾਹਰਲੇ ਉਹਨਾਂ ਸਿੱਖਾਂ ਦੀ ਹੈ ਜਿਨ੍ਹਾਂ ਦੇ ਪਰਿਵਾਰਾਂ ਦਾ ਕੋਈ ਨਾ ਕੋਈ ਮੈਂਬਰ ਬਾਹਰ ਆਇਆ ਹੋਇਆ। ਸੋ ਅਲਟੀਮੇਟਲੀ ਡਾਇਸਪੋਰਾ ਡਿਸਾਈਸਿਵ ਫੈਕਟਰ ਹੈ। ਇਹ ਹਕੂਮਤ ਦੇ ਉੱਤੇ ਵੀ ਜਿਹੜਾ ਦਬਾਅ ਬਣਾਇਆ ਹੋਇਆ ਉਹਨਾਂ ਨੇ। ਔਰ ਜੇ ਤੁਸੀਂ ਈਵਨ ਪੰਜਾਬ ਦੀ ਲੀਡਰਸ਼ਿਪ ਦੇਖੋ, ਉਹ ਅਕਾਲੀ ਹੋਣ, ਕਾਂਗਰਸੀ ਹੋਣ, ਆਮ ਆਦਮੀ ਹੋਏ, ਦੂਜਾ ਹੋਏ, ਬਾਹਰੋਂ ਕਿਸੇ ਚੀਜ਼ ਦੇ ਉੱਤੇ ਵੀ ਜਦੋਂ ਰਿਐਕਸ਼ਨ ਆਉਂਦਾ ਹੈ ਇੱਕਦਮ ਉਹਨਾਂ ਦੇ ਬਿਆਨ ਬਦਲਣੇ ਸ਼ੁਰੂ ਹੋ ਜਾਂਦੇ ਨੇ, ਇੱਕਦਮ ਉਹਨਾਂ ਦੀਆਂ ਤੁਸੀਂ ਡਿਫਰੈਂਟ ਪੋਜੀਸ਼ਨਸ ਦੇਖਦੇ ਹੋ। ਸੋ ਮੈਂ ਸਮਝਦਾ ਹਾਂ ਵੀ ਸਾਡੀ ਮੰਜ਼ਿਲ ਬਹੁਤ ਕਰੀਬ ਹੈ ਔਰ ਦਸਤਕ ਦੇ ਰਹੀ ਹੈ ਰਾਦਰ। ਔਰ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨੇ ਇਹ ਵੀ ਦੱਸ ਦਿੱਤਾ ਹੈ, ਜਿਹੜੀ ਗੱਲ ਕਦੇ 19th ਸੈਂਚੁਰੀ ਐਂਡ 'ਚ ਸਲੋਗਨ ਸੀ ਕਿ ਵੀ ਯੂ ਵਿਲ ਇਟ ਯੂ ਵਿਨ ਇਟ, ਤੇ ਸਾਡੇ ਗੁਰੂ ਨੇ ਤਾਂ 3 ਸਦੀਆਂ ਪਹਿਲਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਤੇ ਤੁਹਾਡਾ ਫੇਥ ਹੋਣਾ ਚਾਹੀਦਾ ਹੈ, ਨਿਸ਼ਚਾ ਹੋਣਾ ਚਾਹੀਦਾ ਵੀ ਅਸੀਂ ਜਿੱਤਣਾ। ਸਾਡੀ ਗ੍ਰੀਟਿੰਗ ਜਦੋਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ, ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਖਾਲਸਾ ਉਹਨਾਂ ਆਈਡੀਅਲਸ ਨੂੰ ਲੈ ਕੇ ਇਸ ਦੁਨੀਆ ਦੇ ਉੱਤੇ ਚੱਲ ਰਿਹਾ ਜਿਹੜੇ ਗੋਡਲੀ ਆਈਡੀਅਲਸ ਨੇ, ਜਿਹੜਾ ਰੱਬ ਨੂੰ ਕਬੂਲ ਨੇ, ਔਰ ਜਿਹੜੇ ਫਿਰ ਰੱਬ ਦੇ ਰਸਤੇ ਤੇ ਤੁਰਦੇ ਨੇ, ਰੱਬ ਨੂੰ ਕਬੂਲ ਰਸਤੇ ਦੇ ਉੱਤੇ ਇਸ਼ਕ ਹਕੀਕੀ ਦਾ ਇਹ ਰਸਤਾ ਹੈ, ਵਾਹਿਗੁਰੂ ਜੀ ਕੀ ਫਤਿਹ, ਉਸ ਨੂੰ ਰੱਬ ਫਤਿਹ ਦਿੰਦਾ ਹੈ ਔਰ ਉਹ ਫਤਿਹ ਅਲਟੀਮੇਟਲੀ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਸਾਡਾ ਕੰਮ ਹੈ ਸੱਚ ਹੱਕ ਇਨਸਾਫ ਦੇ ਰਾਹ ਤੇ ਤੁਰਨਾ, ਸਾਬਤ ਕਦਮਾਂ ਨਾਲ ਤੁਰਨਾ। ਇਸ ਨੂੰ ਕਦੋਂ ਫਲ ਲੱਗੇਗਾ, ਕਦੋਂ ਇਹ ਇੱਕ ਹਕੀਕਤ ਬਣੇਗਾ, ਇਸ ਬਾਰੇ ਜਦੋਂ ਅਸੀਂ ਟਾਈਮ ਐਂਡ ਸਪੇਸ ਦੀ ਗੱਲ ਕਰਦੇ ਹਾਂ ਤੇ ਇਹ ਰੱਬ ਦਾ ਮਹਿਕਮਾ ਹੈ, ਇਹ ਉਸ ਅਕਾਲ ਪੁਰਖ ਦੇ ਹੱਥ 'ਚ ਹੈ। ਪਰ ਸਾਡਾ ਫਰਜ਼ ਹੈ ਕਿ ਅਸੀਂ ਅਖੀਰਲੇ ਸਾਹ ਤੱਕ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹਾਂ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾਵਾਂਗੇ। ਉਹ ਮੋਦੀ ਆ ਜਾਏ, ਮੋਦੀ ਦਾ ਬਾਪ ਆ ਜਾਏ, ਉਹਦੇ ਬਾਪ ਦਾ ਬਾਪ ਆ ਜਾਏ, ਕੋਈ ਸਿੱਖਾਂ ਨੂੰ ਉਸ ਖਿੱਤੇ ਦੇ ਅੰਦਰ ਆਪਣੀ ਡੈਸਟਨੀ ਬਣਾਉਣ ਤੋਂ ਰੋਕ ਨਹੀਂ ਸਕਦਾ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਸਾਡੇ ਨਾਲ ਸਾਂਝੇ ਕੀਤੇ ਆ। ਜਿਹੜੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਆਪ ਸਭ ਦਾ ਧੰਨਵਾਦ ਵੀ ਕਰਦਾ ਤੇ ਬੇਨਤੀ ਵੀ ਕਰਦਾ ਅੰਤ ਦੇ ਵਿੱਚ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ www.tv84.tv। ਜਿਹੜਾ ਸਕਰੀਨ ਦੇ ਉੱਤੇ ਤੁਹਾਡੀ ਦੇ ਉੱਤੇ ਨੰਬਰ ਦਿੱਤਾ ਆ ਰਿਹਾ ਹੈ, ਉਹਦੇ ਰਾਹੀਂ ਵੀ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ। WhatsApp ਰਾਹੀਂ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ 5166191984। ਇਸੇ ਦੇ ਨਾਲ ਵਿਊਅਰਸ, ਅੱਜ ਜਿਹੜਾ ਸਾਡਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ। ਸੋ ਅਗਲੇ ਹਫਤੇ ਦੇ ਵਿੱਚ 13 ਤਰੀਕ ਨੂੰ ਸੋਮਵਾਰ ਨੂੰ ਦੁਬਾਰਾ ਫਿਰ ਸੱਚੋ ਸੱਚ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਉਮੀਦ ਕਰਦੇ ਹਾਂ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਤੁਸੀਂ ਆਪਣੇ ਜਿਹੜੇ ਸੁਝਾਅ ਨੇ, ਕਮੈਂਟ ਨੇ, ਆਪਣੇ ਸਵਾਲ ਨੇ, ਉਹ ਵੀ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਸਾਡੀ ਈਮੇਲ ਦੇ ਰਾਹੀਂ sos@tv84.tv। ਇੱਥੇ ਹੀ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।